वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा तुहाडी होस्ट अनिल मखौर ते मैं टीवी 4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਰੋਜ਼ਾਨਾ ਦੀ ਤਰ੍ਹਾਂ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 6 दिसंबर 2022 23 मगर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਫੇਅਰ ਕੇਬਲ ਇਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਹਰਜੀਤ ਸਿੰਘ ਯੂਰ ਵੱਲੋਂ। ਸੋ ਇਹਨਾਂ ਦਾ ਸੁਨੇਹਾ ਜਾਤ ਪਾਤ ਦੇ ਬਿਹਾਫ ਤੇ ਹੈ ਕਿ ਕਹਿੰਦੇ ਨੇ ਕਿ ਇਹਨਾਂ ਬੇਨਤੀ ਵੀ ਕੀਤੀ ਹੈ ਕਿ ਸਿੱਖ ਫਲਸਫੇ ਮੁਤਾਬਕ ਅਸੀਂ ਜਾਤ ਪਾਤ ਅਤੇ ਇੱਕ ਦੂਜੇ ਵਿੱਚ ਫਰਕ ਕਰਨ ਵਾਲੀ ਜਿਹੜੀ ਸੋਚ ਨੂੰ ਦੁਰਕਾਰੀਏ। ਭਾਰਤ ਭਰ ਵਿੱਚ ਲੁਕਾਈ ਇਸ ਹਿੰਦੂਤਵੀ ਦੇ ਦੈਨ ਤੋਂ ਦੁਖੀ ਹੈ ਔਰ ਰੰਗਰੇਟੇ ਸਿੱਖਾਂ ਤੋਂ ਸਿਗਲੀਗੜ੍ਹ ਤੱਕ ਆਦੀਵਾਸੀਆਂ ਤੋਂ ਦਲਿਤਾਂ ਤੱਕ ਸਭ ਸਾਨੂੰ ਜਿਹੜਾ ਹੈਗਾ ਨਾਲ ਲੈ ਕੇ ਚੱਲਣ ਦੀ ਲੋੜ ਹੈ ਜੋ ਅਸੀਂ ਦੁਸ਼ਮਣ ਦੇ ਇਰਾਦਿਆਂ ਨੂੰ ਨਾਕਾਮ ਕਰ ਸਕੀਏ। ਸੋ ਸਾਡੇ ਸਾਹਮਣੇ ਬਹੁਤ ਵੱਡੀ ਹੈ ਜਿਹੜੀ ਇਹ ਲੜਾਈ ਸੋ ਇੱਕ ਮੁੱਠ ਜਿਹੜੀ ਹੋਣ ਦੀ ਜ਼ਰੂਰਤ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਜੀਤ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 सेम नंबर ते WhatsApp कर सकते हो तुम ईमेल भी कर सकते हो info@tv84.tv ते। सो व्यूअर्स पहले सेगमेंट विच गलबात करांगे बाबरी मस्जिद के हवाले नाल कि अज तो ठीक 30 साल पहला 6 दसंबर 1992 ਨੂੰ ਹਿੰਦੂਤਵੀ ਗੁੰਡਿਆਂ ਨੇ 500 ਸਾਲ ਪੁਰਾਣੀ ਬਾਬਰੀ ਮਸਜਿਦ ਨੂੰ ਢਾਹ ਢੇਰੀ ਕਰ ਦਿੱਤਾ ਸੀ ਔਰ ਇਹ RSS ਦੀ ਹਿੰਦੂਤਵੀ ਗੁੰਡਾਗਰਦੀ ਦਾ ਖੁੱਲ੍ਹਮ ਖੁੱਲ੍ਹਾ ਜਿਹੜਾ ਮੁਜ਼ਾਹਰਾ ਸੀ ਸੋ ਜਿਸ ਨੂੰ ਦਿੱਲੀ ਵਿੱਚ ਬੈਠੀ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਕਾਂਗਰਸ ਸਰਕਾਰ ਦੀ ਜਿਹੜੀ ਅਸਿੱਧੀ ਹਮਾਇਤ ਸੀ। ਸੋ ਇਸ ਨੂੰ ਹਿੰਦੂਤਵੀ ਗੁੰਡਾਗਰਦੀ ਦੇ ਯੁੱਗ ਦੀ ਸ਼ੁਰੂਆਤ ਵੀ ਕਿਹਾ ਜਾ ਸਕਦਾ ਹੈ। ਸੋ ਅਡਵਾਨੀ ਤੋਂ ਮੋਦੀ ਤੱਕ ਦੇ ਇਹਨਾਂ 30 ਵਰਿਆਂ ਦੇ ਹਿੰਦੂਤਵੀ ਗੁੰਡਾਗਰਦੀ ਦੇ ਦੌਰ ਦੀ ਗੱਲ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਅੱਛਾ ਖਾਸ ਤੌਰ ਤੇ ਜਦੋਂ ਕਿ ਅਜੇ ਆਸਟ੍ਰੇਲੀਅਨ ਨਿਊਜ਼ਪੇਪਰ ਨੇ ਜਿਹੜਾ ਕਿ ਯੈਲੋ ਜਰਨਲਿਜ਼ਮ ਹੈ ਐਮਬੈਸੀ ਦੀ ਹੀ ਉਹ ਪ੍ਰੋਡਕਟ ਹੈ ਔਰ ਉਹਨਾਂ ਨੇ ਜਿਵੇਂ ਖਾਲਿਸਤਾਨ ਰੈਫਰੈਂਡਮ ਤੋਂ ਠੀਕ ਪਹਿਲਾਂ ਔਰ ਜਿਹੜੀ ਹਿਊਮੈਨਿਟੀ ਵਾਕ ਆਰਗੇਨਾਈਜ਼ ਕੀਤੀ ਗਈ ਉਸ ਨੂੰ ਵੀ ਨੈਗੇਟ ਕੀਤਾ। ਓਵਰਆਲ ਸਿੱਖ ਕੌਮ ਦੇ ਖਿਲਾਫ ਇੱਕ ਮੁਹਿੰਮ ਵਿੱਢਣ ਦੀ ਕੋਸ਼ਿਸ਼ ਕੀਤੀ ਗਈ। ਆਉਣ ਵਾਲੇ ਪੀਰੀਅਡ 'ਚ ਅਸੀਂ ਇਹ ਜਿਹੜੀ ਆਊਟਫਿਟ ਹੈ ਏਜੰਸੀਆਂ ਦੀ ਇੰਡੀਅਨ ਏਜੰਸੀਆਂ ਦੀ ਉਹਦੇ 'ਚ ਹੋਰ ਵੀ ਇਸ ਕਿਸਮ ਦੀਆਂ ਪਲਾਂਟਡ ਸਟੋਰੀਜ਼ ਦੇਖਾਂਗੇ। ਸੋ ਸਾਡੇ ਵਿਊਅਰਸ ਨੇ ਖਾਸ ਤੌਰ ਤੇ ਸਾਡੇ ਆਸਟ੍ਰੇਲੀਆ ਤੋਂ ਵੀ ਕੁਝ ਵੀਰਾਂ ਨੇ ਇਹ ਕਿਹਾ ਕਿ ਵੀ ਤੁਸੀਂ ਬਿਲਕੁਲ ਬਿਫੋਰ ਟਾਈਮ ਸਿਗਨਲ ਦੇ ਦਿੱਤਾ ਜਦੋਂ ਕਿ ਅਜੇ ਬਹੁਤ ਸਾਰਿਆਂ ਨੂੰ ਕਿਸੇ ਗੱਲ ਦੀ ਨੁਆਂਸ ਦਾ ਵੀ ਅਹਿਸਾਸ ਨਹੀਂ ਹੁੰਦਾ ਕਿ ਇਹ ਕਿੱਧਰ ਨੂੰ ਜਾ ਰਿਹਾ ਕਿ ਟੀਵੀ 84 ਇਸ ਪੱਖੋਂ ਜਿਹੜਾ ਇੱਕ ਮੁਸਤੈਦੀ ਵਾਲਾ ਰੋਲ ਨਿਭਾਉਂਦਾ ਹੈ। ਅਸੀਂ ਵੀ ਆਪਣੇ ਵਿਊਅਰਸ ਔਰ ਸਾਡੇ ਜਿੰਨੇ ਵੀ ਵੈਲ ਵਿਸ਼ਰ ਨੇ ਉਹਨਾਂ ਦੀ ਮਦਦ ਦੇ ਨਾਲ ਹੀ ਕੁਝ ਕਰ ਪਾਉਣ 'ਚ ਜਿਹੜਾ ਹੈ ਉਹ ਸਫਲ ਹੋ ਰਹੇ ਹੈ। ਤੁਹਾਡੀ ਸਭ ਦੀ ਸਾਨੂੰ ਹਮਾਇਤ ਹੈ ਫਾਈਨੈਂਸ਼ੀਅਲ ਵੀ ਹੈ ਅਦਰਵਾਈਜ਼ ਵੀ ਨਿਊਜ਼ ਸੋਰਸ ਵੀ ਜਿਹਨੂੰ ਕਿਤੇ ਵੀ ਲੱਗਦਾ ਔਰ ਇਹਨਾਂ 10 ਸਾਲਾਂ 'ਚ ਸਾਡਾ ਬੇਸ ਬਣ ਗਿਆ ਰਿਸੋਰਸਿਸ ਦਾ ਔਰ ਸਾਡੇ ਵਿਊਅਰਸ ਹੀ ਸਾਡੇ ਜਿਹੜੇ ਨੇ ਅਸਲੀ ਰਿਸੋਰਸ ਨੇ ਔਰ ਅਸੀਂ ਵੀ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਔਰ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਬਹੁਤ ਵਾਰ ਜਿਵੇਂ ਬਹੁਤ ਸਾਰੀਆਂ ਥਾਵਾਂ ਤੇ ਬਲੌਕ ਕੀਤਾ ਹੋਇਆ, ਈਵਨ YouTube ਨੇ ਵੀ ਜਿਹੜਾ ਇਹਨਾਂ ਦੇ ਇਨਫਲੂਐਂਸ 'ਚ ਨੇ ਉਹ। ਸੋ ਸਾਡੇ ਵਿਊਅਰਸ ਦੀ ਹੀ ਇਹ ਜ਼ਿੰਮੇਵਾਰੀ ਵੀ ਹੈ ਕਿ ਜਿਹੜੇ ਖਾਸ ਤੌਰ ਤੇ ਲਾਈਵ ਜੁੜਦੇ ਨੇ ਉਹ ਨਾਲ ਦੀ ਨਾਲ ਹੀ ਆਪਣੇ ਦੋਸਤ ਸਰਕਲ ਨੂੰ, ਜਾਣੂ ਸਰਕਲ ਨੂੰ ਸ਼ੇਅਰ ਵੀ ਕਰਨ, ਲਾਈਕ ਵੀ ਕਰਨ, ਔਰ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਦੇਖਣ ਦਾ ਮੌਕਾ ਮਿਲਦਾ ਹੈ ਉਹ ਵੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਘੱਟੋ ਘੱਟ ਅੱਗੋਂ 10 ਬੰਦਿਆਂ ਤੱਕ ਇਹ ਮੈਸੇਜ ਜ਼ਰੂਰ ਪਹੁੰਚੇ। ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਜਿਸ ਤੇਜ਼ੀ ਦੇ ਨਾਲ ਹਿੰਦੂ ਤਵੀ ਹੁਣ ਸਿੱਖ ਵਿਰੋਧੀ ਏਜੰਡੇ ਦੇ ਉੱਤੇ ਬਿਲਕੁਲ ਖੁੱਲ ਕੇ ਨੰਗੇ ਧੜ ਸਾਹਮਣੇ ਆਏ ਨੇ, ਇਹ ਜੇ ਇਸ ਭੰਬਲ ਭੂਸੇ ਨੂੰ ਅਸੀਂ ਤਾਰ ਨਾ ਕਰ ਸਕੇ ਤਾਂ ਫਿਰ ਸਾਡਾ ਇੱਕ ਵੱਡਾ ਤਬਕਾ ਵੀ ਜਿਹੜਾ ਖੁਦ ਪੜ੍ਹਨ ਲਿਖਣ ਦਾ ਬਹੁਤਾ ਸ਼ੌਕ ਨਹੀਂ ਰੱਖਦਾ ਔਰ ਬ੍ਰਾਹਮਣਵਾਦੀ ਹਿੰਦੂਤਵੀ ਮਾਈਂਡ ਇੰਨਾ ਕਨਵੋਲੂਟਡ ਮਾਈਂਡ ਹੈ, ਇੰਨੀ ਉਸ ਦੇ ਵਿੱਚ ਖੋਲ ਹੈ, ਖੋਲ ਦੇ ਵਿੱਚ ਫਿਰ ਪੋਲ ਹੈ, ਉਹਦੇ ਵਿੱਚ ਫਿਰ ਖੋਲ ਹੈ ਕਿ ਆਮ ਬੰਦਾ ਜਿਹੜਾ ਕਿ ਵਾਕਿਫ ਨਹੀਂ ਹੋਏਗਾ ਉਹ ਇਹਨਾਂ ਦੇ ਕਿਤੇ ਨਾ ਕਿਤੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੋਏਗਾ। ਸੋ ਅਸੀਂ ਇੰਨੀ ਕੀ ਗੁਜ਼ਾਰਿਸ਼ ਕਰਦੇ ਹਾਂ ਕਿ ਕੋਸ਼ਿਸ਼ ਕਰੋ ਕਿ ਇਹ ਮੈਸੇਜ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਵੀਰ ਹਰਜੀਤ ਸਿੰਘ ਟੋਰਾਂਟੋ ਤੋਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ, ਜ਼ਾਹਰ ਹੈ ਕਿ ਅਸੀਂ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕਦੇ ਤਾਂ ਭਾਈ ਦਿੱਤ ਸਿੰਘ ਹੋਰਾਂ ਨੇ ਸਿੱਖ ਰਾਜ ਜਾਣ ਤੋਂ ਬਾਅਦ 1849 ਤੋਂ ਬਾਅਦ ਇਹ ਇੱਕ ਕਵਿਤ ਕਿਹਾ ਸੀ ਜਿਹੜਾ ਉਸ ਵੇਲੇ ਦੇ ਸਿੱਖਾਂ ਦੀ ਹਾਲਤ ਨੂੰ ਬਿਆਨਦਾ ਸੀ ਕਿ ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਛ ਢੋਲ ਢਮਾਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ। ਸੋ ਇਹ ਜਦੋਂ ਤੁਹਾਡੀ ਤਾਕਤ ਜਾਂਦੀ ਹੈ ਜਾਂ ਤੁਹਾਡਾ ਇੱਕ ਜਵਾਲ ਵੱਲ ਤੁਸੀਂ ਜਾ ਰਹੇ ਹੁੰਦੇ ਹੋ ਤੇ ਇਹ ਡੀਜਨਰੇਸ਼ਨ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਔਰ ਉਹਦਾ ਸਿੰਪਲ ਮਤਲਬ ਇਹ ਸੀ ਕਿ ਇੱਕ ਵੱਡਾ ਤਬਕਾ ਜਿਨ੍ਹਾਂ ਨੂੰ ਸਿਰਫ ਆਪਣਾ ਢਿੱਡ ਪਾਲਣ ਤੱਕ ਹੀ ਉਹਨਾਂ ਦੀ ਗਰਜ਼ ਹੈ, ਉਸ ਤੋਂ ਬਿਯੋਂਡ ਉਹ ਦੇਖਦੇ ਹੀ ਨੇ ਕਿ ਕੀ ਹੋ ਰਿਹਾ। ਕੁਝ ਜਿਹੜੇ ਨੇ ਉਹ ਧਨ ਦੇ ਖੱਟੂ ਨੇ, ਉਹ ਭਾਵੇਂ 12 ਬਰਸੀ ਗਏ ਨੇ ਖੱਟਣ ਕਿ ਉੱਥੇ ਬੈਠੇ ਨੇ, ਉਹਨਾਂ ਦੀ ਅੱਖ ਧਨ ਦੇ ਉੱਤੇ ਹੀ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਬੇਪਤ ਹੋ ਰਿਹਾ, ਕੌਣ ਗੁਲਾਮ ਹੈ ਔਰ ਕੌਣ ਗੁਲਾਮ ਕਰ ਰਿਹਾ। ਔਰ ਇਹ ਸਾਰੇ ਦੇ ਵਿੱਚ ਚੱਲਦੇ ਆ ਜਿਹੜੇ ਫਿਰ ਧਨ ਦੇ ਖੱਟੂ ਜਾਂ ਇਸ ਕਿਸਮ ਦੇ ਜਿਹੜੇ ਨੇ ਉਹ ਦਿਮਾਗ ਜਿਨ੍ਹਾਂ ਦੇ ਬਲੌਕ ਹੁੰਦੇ ਨੇ, ਉਹ ਫਿਰ ਸੁਪਰਸਟੀਸ਼ਨ, ਵਹਿਮਾਂ 'ਚ, ਦੇਵੀ ਦੇਵਤਿਆਂ 'ਚ ਜਿਹੜਾ ਹੈ ਜਿੱਥੋਂ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਉਹਨਾਂ ਦਾ ਜਿਹੜੀ ਹੈ ਸੁਣੀ ਸੁਣਾਈ ਗੱਲ ਦੇ ਉੱਤੇ ਕੁਛ ਉਹ ਹਾਸਲ ਕਰ ਸਕਦੇ ਨੇ, ਉਧਰ ਨੂੰ ਤੁਰ ਪੈਂਦੇ ਨੇ। ਔਰ ਜਦੋਂ ਅਸੀਂ ਬਾਬੇ ਨਾਨਕ ਦੀ ਗੱਲ ਕਰਦੇ ਹਾਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਵੱਲੋਂ ਦਰਸਾਇਆ ਰਸਤਾ ਸੱਚ, ਹੱਕ, ਇਨਸਾਫ ਦਾ ਇਸ ਗਲੀ ਦੇ ਵਿੱਚ ਵਿਰਲੇ ਹੀ ਹੋਣਗੇ, ਕਦੇ ਵੀ ਇਸ ਰਸਤੇ ਵਾਲਿਆਂ ਦੀਆਂ ਧਾੜਾਂ ਨਹੀਂ ਹੋਣਗੀਆਂ। ਕਿਉਂਕਿ ਗੁਰੂ ਨਾਨਕ ਦੇ ਸਕੂਲ ਦੇ ਵਿੱਚ ਦਾਖਲੇ ਦੀ ਫੀਸ ਹੀ ਇਹ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰਾਂ ਦੀ ਫੀਸ ਹੈ। ਤੇ ਜ਼ਾਹਰ ਹੈ ਕਿ ਕੋਈ ਵੀ ਦੁਨਿਆਵੀ ਸੁੱਖ ਲਾਲਸਾ ਭੋਗਣ ਦਾ ਜਿਹੜਾ ਹੈ ਉਹ ਸੰਕਲਪ ਨਹੀਂ ਹੈ। ਸੰਕਲਪ ਤਾਂ ਇਹੀ ਹੈ ਕਿ ਭਾਈ ਅਸੀਂ ਸੱਚ ਦੇ ਰਸਤੇ ਤੇ ਚੱਲਣੇ, ਕਿਉਂਕਿ ਇਹ ਗੱਲ ਦ੍ਰਿੜ ਕਰਵਾਈ ਹੋਈ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਰ, ਕਿ ਸਾਰੀ ਦੌੜ ਹੀ ਜ਼ਿੰਦਗੀ ਦੀ ਸਫਲਤਾ ਦੀ ਸਚਿਆਰੇ ਹੋਣ ਨਾਲ ਜੁੜੀ ਹੋਈ ਹੈ। ਕਿਉਂਕਿ ਰੱਬ ਦੀ ਦਰਗਾਹ ਦੇ ਵਿੱਚ ਸੱਚ ਹੀ ਪ੍ਰਵਾਨ ਹੈ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੈ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲੇ। ਸੋ ਸੱਚ ਦੀ ਵਾਟ ਹਮੇਸ਼ਾ ਮੁਸ਼ਕਲ ਵੀ ਹੋਏਗੀ। ਮੁਸ਼ਕਲਾਂ ਦੇ ਨਾਲ ਜਿਵੇਂ ਆਮ ਜਦੋਂ ਕਿਹਾ ਜਾਂਦਾ ਹੈ ਕਿ ਜੀ ਕੰਡਿਆਂ ਦੀ ਸੇਜ ਵਿਛੀ ਹੋਈ ਹੈ, ਜਾਂ ਜਿਹੜਾ ਸੱਚ ਦੇ ਰਸਤੇ ਤੇ ਤੁਰਦਾ ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਹੁੰਦਾ। ਜ਼ਾਹਰ ਹੈ ਤਾਜ ਤਾਂ ਹੁੰਦਾ ਹੀ ਹੈ, ਕਿਉਂਕਿ ਉਸ ਨੂੰ ਇੱਕ ਆਪਣੀ ਮਸਤੀ ਹੁੰਦੀ ਹੈ, ਉਸ ਸੱਚ ਦਾ ਆਪਣਾ ਭਾਰ ਵੀ ਹੁੰਦਾ ਔਰ ਸੱਚ ਦਾ ਇੱਕ ਆਪਣਾ ਜਨੂਨ ਵੀ ਹੁੰਦਾ। ਇਹੀ ਕਾਰਨ ਹੈ ਕਿ ਉਹ ਕਿਸੇ ਵੀ ਮਜ਼ਹਬ ਦੇ ਨਾਲ ਸੰਬੰਧਿਤ ਮਨਸੂਰ ਹੋਣ, ਸੁਕਰਾਤ ਹੋਣ, ਉਹਨਾਂ ਨੇ ਕਦੇ ਪਰਵਾਹ ਨਹੀਂ ਕੀਤੀ ਹੈ ਕਿ ਜ਼ਮਾਨਾ ਪੱਥਰ ਮਾਰ ਰਿਹਾ, ਉਹਨੂੰ ਉਹ ਵੀ ਫੁੱਲਾਂ ਵਾਂਗ ਲੱਗਦੇ ਨੇ, ਕਿਉਂਕਿ ਉਹਨਾਂ ਦੀ ਆਪਣੀ ਕਨਵਿਕਸ਼ਨ ਹੁੰਦੀ ਹੈ। ਔਰ ਦੁਨੀਆਦਾਰ ਲੋਕ ਤਾਂ ਵੇਲੇ ਦੇ ਹਾਕਮਾਂ ਦੇ ਡਰ ਥੱਲੇ, ਲਾਲਚ ਥੱਲੇ, ਕੋਈ ਹੋਰ ਉਹਨਾਂ ਦੀਆਂ ਦੁਨਿਆਵੀ ਲੋੜਾਂ
ਉਹਨਾਂ ਨੂੰ ਝੂਠ ਦੇ ਨਾਲ ਜੋੜਦੀਆਂ ਨੇ, ਉਹਨੂੰ ਕੁਰਬਾ ਪ੍ਰਸਤ ਬਣਾਉਂਦੀਆਂ ਨੇ। ਇਸੇ ਨੇ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਹੜਾ ਕੂੜ ਹੈ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ, ਕਿਉਂਕਿ ਕੂੜ ਮਿੱਠਾ ਵੀ ਲੱਗਦਾ ਹੈ। ਅੱਛਾ, ਉਸ ਦੇ ਰਸਤੇ ਤੇ ਤੁਰਦਿਆਂ ਕੋਈ ਤੁਹਾਨੂੰ ਜਵਾਬਦੇਹੀ ਨਹੀਂ ਹੁੰਦੀ। ਸੋ ਅਸੀਂ ਜਿਵੇਂ ਵੀਰ ਹਰਜੀਤ ਸਿੰਘ ਹੋਰਾਂ ਨੇ ਉਸ ਦਸ਼ਾ ਨੂੰ ਵੀ ਬਿਆਨਿਆ, ਕਿਉਂਕਿ ਜਦੋਂ ਅਸੀਂ ਦੁਸ਼ਮਣ ਵੱਲੋਂ ਵਿਦਨ ਕਮਿਊਨਿਟੀ ਪਾਈਆਂ ਗਈਆਂ ਡਿਵੀਜ਼ਨਸ ਦੀ ਗੱਲ ਦੇਖੀਏ, ਅੱਜ ਤੋਂ ਕੁਝ ਸਾਲ ਪਹਿਲਾਂ ਤਾਂ ਕਦੇ ਕੋਈ ਸੋਚ ਸਕਦਾ ਸੀ ਕਿ ਪੰਜਾਬ ਦੇ ਵਿੱਚ ਸਿੱਖਾਂ ਤੇ ਈਸਾਈਆਂ ਦਾ ਝਗੜਾ ਹੋਏਗਾ, ਕਿ ਈਸਾਈ ਪੈਸਟਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਪੰਜਾਬ, ਪਹਿਲਾਂ ਉਹਨਾਂ ਨੇ ਸਿੱਧੇ ਤੌਰ ਤੇ ਕੋਸ਼ਿਸ਼ ਕੀਤੀ, RSS ਨੇ ਈਸਾਈਆਂ ਨੂੰ ਖਦੇੜਨ ਦੇ ਨਾਂ ਥੱਲੇ ਜੋ ਉਹਨਾਂ ਨੇ ਉੜੀਸਾ ਦੇ ਵਿੱਚ ਕੰਧਮਾਲ ਕੀਤਾ, ਦੂਸਰੀ ਥਾਵਾਂ ਤੇ ਕਰ ਰਹੇ ਨੇ। ਸੋ ਪੰਜਾਬ ਚੋਂ ਚਾਹੁੰਦੇ ਸੀ, ਉਹ ਕਾਮਯਾਬ ਨਹੀਂ ਹੋਏ। ਔਰ ਫਿਰ ਕਿਵੇਂ ਉਹਨਾਂ ਨੇ ਬਾਦਲਾਂ ਦੇ ਦੌਰ ਦੇ ਵਿੱਚ ਵੱਡੀ ਗਿਣਤੀ 'ਚ ਬਾਰਡਰ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਜਾਲੀ ਕਿਸਮ ਦੇ ਪੈਸਟਰ ਰੱਖੇ, ਕਿਵੇਂ ਵੱਡੇ ਵੱਡੇ ਚਰਚ ਬਣਾਏ ਗਏ। ਔਰ ਅੱਜ ਜਿੱਥੇ ਆਲਰੇਡੀ ਸਾਡੀ ਪਲੇਟ ਫੁੱਲ ਸੀ ਬਹੁਤ ਸਾਰੀਆਂ ਪ੍ਰੋਬਲਮਸ ਔਰ ਚੈਲੰਜਸ ਦੇ ਨਾਲ, ਉੱਥੇ ਇਹ ਜਾਲੀ ਪੈਸਟਰਾਂ ਦੇ ਨਾਲ ਟਕਰਾਅ ਵੀ ਇੱਕ ਪਾਰਟ ਬਣ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਈਵਨ ਜਿਹੜਾ ਜਦੋਂ ਅਸੀਂ 18ਵੀਂ ਸਦੀ ਦੇ ਵਿੱਚ ਵੀ ਜੂਝੇ ਦੋ ਤਾਕਤਵਰ ਤਾਕਤਾਂ ਦੇ ਨਾਲ, ਦਰਾ ਖੈਬਰ ਪਾਰ, ਦਿੱਲੀ ਦੇ ਮੁਗਲਿਆ ਸਾਮਰਾਜ ਨਾਲ, ਸਿਰਾਂ ਦੇ ਮੁੱਲ ਤਾਂ ਰੱਖੇ ਗਏ, ਸਿੱਖੀ ਦੀ ਕੀਮਤ ਕੇਸਾਂ ਸਵਾਸਾਂ ਦੇ ਨਾਲ ਅਦਾ ਕਰਨ ਦੇ ਲਈ ਸਿਰਾਂ ਦੇ ਨਜ਼ਰਾਨੇ ਵੀ ਭੇਟ ਹੋਏ। ਲੇਕਿਨ ਇਹ ਕਿਤੇ ਨਹੀਂ ਦੇਖਿਆ ਕਿ ਵੀ ਉਹਨਾਂ ਨੇ ਜਿਹੜਾ ਖੁੱਲ੍ਹੇਆਮ ਜਾਂ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਾਂ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਜਦੋਂ ਸਿੱਖ ਬਾਗੀ ਸਨ, ਸਾਡੇ ਗੁਰਦੁਆਰਿਆਂ ਦੇ ਉੱਤੇ ਉਦਾਸੀ ਜਾਂ ਨਿਰਮਲੇ ਉਹਨਾਂ ਦਾ ਉਹੀ ਸੇਵਾ ਸੰਭਾਲ ਕਰਦੇ ਸੀ। ਜ਼ਾਹਰ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਪਰ ਅਸੀਂ ਨਹੀਂ, ਉਹ ਕੋਈ ਘਟਨਾ ਤੁਹਾਨੂੰ 18ਵੀਂ ਸਦੀ ਦੀ ਐਸੀ ਨਹੀਂ ਮਿਲਦੀ ਹੈ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਾਂ ਇਸ ਕਿਸਮ ਦਾ ਪਾਰਟ ਹੋਏ। ਔਰ ਈਵਨ 2015 ਤੋਂ ਪਹਿਲਾਂ ਤੱਕ, ਹਾਲਾਂ ਜਦੋਂ ਪੰਜਾਬੀ ਸੂਬਾ ਮੋਰਚਾ ਚੱਲਦਾ ਸੀ 1950 ਜਦੋਂ ਇਸ ਕਿਸਮ ਦੀਆਂ ਘਟਨਾਵਾਂ ਕਿ ਜੀ ਉਹਨਾਂ ਨੇ ਹਰਮੰਦਰ ਸਾਹਿਬ ਦੇ ਸਰੋਵਰ 'ਚ ਸਿਗਰਟਾਂ ਦੀਆਂ ਡੱਬੀਆਂ ਸੁੱਟ ਦਿੱਤੀਆਂ ਜਾਂ ਕਿਤੇ, ਲੇਕਿਨ ਉਦੋਂ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਗੁਰਦੁਆਰਿਆਂ ਦੇ ਵਿੱਚ ਇਸ ਕਿਸਮ ਦਾ, ਹੁਣ ਜਦੋਂ ਅਸੀਂ 2015 ਤੋਂ ਹੀ ਦੇਖਦੇ ਹਾਂ ਕਿ ਬੁਰਜਵਾਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ, 300 ਤੋਂ ਜ਼ਿਆਦਾ ਘਟਨਾਵਾਂ ਜਿਹੜੀਆਂ ਨੇ ਵਾਪਰੀਆਂ ਨੇ। ਔਰ ਕੱਲ ਹੀ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਕਿਵੇਂ ਮਕਸੂਦਪੁਰ ਪਿੰਡ 'ਚ ਗੁਰਾਇਆਂ ਦੇ ਨੇੜੇ ਕਿਵੇਂ ਇੱਕ ਬੜੇ ਆਰਗੇਨਾਈਜ਼ਡ ਢੰਗ ਦੇ ਨਾਲ ਦੋ ਯੂਪੀ ਬਿਹਾਰ ਦੇ ਭਈਏ ਕਿਸ ਹੱਦ ਤੱਕ ਜਾ ਕੇ ਉਹ ਬੇਹੁਰਮਤੀ ਕਰਦੇ ਨੇ। ਸੋ ਇਹ ਲਗਾਤਾਰਤਾ ਦੇ ਨਾਲ ਇੱਕ ਬੇਬਸੀ ਵੀ ਹੈ, ਇੱਕ ਐਂਗਰ ਵੀ ਹੈ, ਲੇਕਿਨ ਇੱਕ ਚੈਲੰਜ ਵੀ ਹੈ। ਔਰ ਇਸ ਤੋਂ ਇਲਾਵਾ ਕਿੰਨੇ ਚੈਲੰਜਸ ਅਸੀਂ ਗੁਰੂ ਡੰਮ ਦੇ ਹਵਾਲੇ ਨਾਲ ਇਸ ਸਾਰੇ ਦੌਰ ਦੇ ਵਿੱਚ, ਠੀਕ ਹੈ 18ਵੀਂ ਸਦੀ 'ਚ ਵੀ ਉਹਨਾਂ ਨੂੰ ਕਿਤੇ ਇਨਡਾਇਰੈਕਟ ਪੁਸ਼ਤ ਪਨਾਈ, ਉਹ ਰਾਮ ਰਾਈਏ ਹੋਣ, ਧੀਰ ਮਲੀਏ ਹੋਣ, ਮੀਣੇ ਹੋਣ, ਬਾਅਦ ਕੁਝ ਮਸੰਦ ਵੀ ਹੋਣ, ਪਰ ਉਹ ਸਕੈਟਰਡ ਸੀ ਉਹਨਾਂ ਜ਼ਮਾਨਿਆਂ 'ਚ। ਕਿਸੇ ਨੂੰ ਜਗੀਰ ਦੇ ਦਿੱਤੀ ਰਾਮ ਰਾਏ ਨੂੰ, ਜਾਂ ਕਿਸੇ ਹੋਰ ਨੂੰ ਨਵਾਜ ਦਿੱਤਾ। ਪਰ ਅੱਜ ਅਸੀਂ ਸਿੱਧੇ ਤੌਰ ਦੇ ਉੱਤੇ ਦੇਖ ਰਹੇ ਹਾਂ ਕਿ ਕਿਵੇਂ ਆ ਸੌਦਾ ਸਾਧ ਦਾ ਹੀ ਤੁਸੀਂ ਕਿ ਦੇਖ ਲਓ ਕਿ ਆ ਇਸ ਵਰੇ ਦੇ ਵਿੱਚ 4 ਵਾਰ ਉਹ ਜਿਹੜਾ ਹਫ਼ਤਿਆਂ ਬਦੀ ਪੈਰੋਲ ਤੇ ਭੇਜਿਆ ਜਾਂਦਾ ਹੈ, ਜੀ ਸਿਕਿਉਰਿਟੀ ਦੇ ਕੇ ਬਾਹਰ ਆ ਕੇ ਉਹੀ ਆਪਣਾ ਬਕੜਵਾਦ ਕਰਦਾ ਹੈ, ਔਰ ਕਨਵਿਕਟਡ ਰੇਪਿਸਟ ਹੈ, ਮਰਡਰਰ ਹੈ। ਬਿਲਕੁਲ। ਸੋ ਇਹ ਸਿੱਖਾਂ ਦਾ ਮੂੰਹ ਚੜਾਉਣ ਲਈ ਹੈ ਕਿ ਭਾਈ ਤੁਸੀਂ, ਔਰ ਜੇ ਤੁਸੀਂ ਰਿਐਕਟ ਕਰਦੇ ਹੋ ਕਿਸੇ ਗੱਲ ਦੇ ਉੱਤੇ, ਫਿਰ ਹੁੰਦਾ ਜੀ ਡੇਰਾ ਪ੍ਰੇਮੀ ਇੱਥੇ ਮਾਰਤਾ, ਉੱਥੇ ਮਾਰ ਦਿੱਤਾ, ਫਲਾਣੇ ਗੁੰਡੇ ਆ ਗਏ, ਫਲਾਣੀਆਂ ਗੈਂਗਾਂ ਆ ਗਈਆਂ, ਫਲਾਣਾ ਢਿਮਕਾ ਇਹ ਆ ਗਿਆ। ਹੁਣ ਪੰਜਾਬ ਦੇ ਵਿੱਚ ਇਹ ਸਾਰੀ ਜਿਹੜੀ ਗੈਂਗਸਟਰਸ ਦੀ ਲਾਈਨ ਨੂੰ ਕੌਣ ਲੈ ਕੇ ਆਇਆ? ਪੰਜਾਬ 'ਚ ਇਸ ਲੈਵਲ ਦੇ ਉੱਤੇ ਜਿਸ ਕੌਮ ਦੇ ਵਿੱਚ ਨਸ਼ਾ ਮੁੱਢਲੇ ਤੌਰ ਦੇ ਉੱਤੇ ਮਨਾ ਹੋਏ, ਜਿਹਦੇ 'ਚ ਕੁਰੈਤਾਂ ਦੇ ਵਿੱਚ ਤਮਾਕੂ ਔਰ ਇਸ ਦੀ ਨੂੰ ਵਰਜਿਤ ਕੀਤਾ ਹੋਏ, ਸਾਰੀ ਗੁਰਬਾਣੀ ਸ਼ਰਾਬ ਔਰ ਮਾਦਕ ਜਿੰਨੇ ਵੀ ਪੋਸਟ, ਭੰਗ, ਅਫੀਮ, ਇਹਨਾਂ ਸਾਰਿਆਂ ਤੋਂ ਵਰਜਦੀ ਹੋਏ, ਉੱਥੇ ਅੱਜ ਉਹ ਸੂਬਾ ਬਣ ਜਾਏ ਜਿੱਥੇ ਕਰੋੜਾਂ ਰੁਪਏ ਦੀ ਜਿਹੜੀ ਹੈ ਹੈਰੋਇਨ, ਕੋਕੇਨ ਔਰ ਕਿਸ ਕਿਸਮ ਦੇ ਨਸ਼ੇ ਪੰਜਾਬ ਦੀ ਜਵਾਨੀ ਔਰ ਕੰਟਰੀ ਸਾਈਡ 'ਚ ਹੋਏ। ਹੁਣ ਹੈ ਤਾਂ ਇਹ ਸਾਰੀਆਂ ਗੁਲਾਮੀ ਦੀਆਂ ਅਲਾਮਤਾਂ ਨੇ, ਲੇਕਿਨ ਇਸ ਸਾਰੇ ਦੇ ਨਾਲ ਨਾਲ ਕਿਵੇਂ ਸਮਾਜਿਕ ਢਾਂਚੇ ਦੇ ਵਿੱਚ ਜ਼ਾਤ ਪਾਤ ਦਾ ਕੋਡ ਜਿਹੜਾ ਬਦਤਰ ਹਾਲਤ ਦੇ ਵਿੱਚ ਖੜਾ ਕਰ ਦਿੱਤਾ ਗਿਆ। ਔਰ ਮੈਂ
ਪਹਿਲਾਂ ਵੀ, ਕਿਉਂਕਿ ਵੀਰ ਹਰਜੀਤ ਸਿੰਘ ਹੋਰਾਂ ਦਾ ਇਸ ਦੇ ਉੱਤੇ ਹੀ ਫੋਕਸ ਹੈ। ਹੁਣ ਤੁਸੀਂ ਅੱਜ ਵੀ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਦੇ ਜਿਹੜੇ ਮਾਰੇ ਗਏ ਫੌਜੀ ਨੇ, ਸਿੱਖ ਫੌਜੀ, ਉਹਨਾਂ ਦੀਆਂ ਯਾਦਗਾਰਾਂ, ਮੈਮੋਰੀਅਲ, ਬੈਲਜੀਅਮ, UK, ਦੁਨੀਆ 'ਚ ਕਿਤੇ ਵੀ ਦੇਖ ਲਓ, ਸਾਰਾਗੜ੍ਹੀ ਵਾਲਿਆਂ ਦੀ ਦੇਖ ਲਓ, ਸਿੰਘ ਦੇ ਉੱਤੇ ਨਾਮ ਮੁੱਕ ਜਾਂਦਾ ਹੈ। ਤੁਹਾਨੂੰ ਕਿਤੇ ਵੀ ਸਿੰਘ ਤੋਂ ਬਾਅਦ, ਜਿਹਨੂੰ ਲਾਸਟ ਨੇਮ ਕਿਹਾ ਗਿਆ, ਜਾਤ ਪਾਤੀ ਕੋਡ ਦਾ ਛੱਜ, ਉਹ ਤੁਹਾਨੂੰ ਕਿਤੇ ਵੱਜਾ ਨਹੀਂ ਮਿਲਦਾ। 18ਵੀਂ ਸਦੀ ਦੇ ਵੀ ਹਵਾਲੇ ਨਾਲ ਅਸੀਂ ਆਪਣੇ ਸ਼ਹੀਦਾਂ ਦੇ ਨਾਲ ਇਸ ਕਿਸਮ ਦੀ ਜ਼ਾਤ ਗੋਤ ਨਹੀਂ ਦੇਖਦੇ। ਸੋ ਇਹਦਾ ਮਤਲਬ ਇਹ ਹੈ ਕਿ ਈਵਨ 20ਵੀਂ ਸੈਕੰਡ ਵਰਲਡ ਵਾਰ 1945 ਚ ਖਤਮ ਹੋਇਆ, ਕਿ 1945 ਤੱਕ ਵੀ ਬੇਸ਼ੱਕ ਇਹ ਠੀਕ ਹੈ ਕਿ ਸਮਾਜਿਕ ਤੌਰ ਤੇ ਵਿਤਕਰਾ ਵਰਤਾਰਾ ਥੋੜਾ, ਲੇਕਿਨ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਜਿਸ ਹੱਦ ਤੱਕ ਇਹ ਸਾਰੇ ਨੂੰ ਖਿਲਾਰ ਦਿੱਤਾ ਗਿਆ ਹੈ, ਇਹ ਸਾਰਾ 1947 ਤੋਂ ਬਾਅਦ ਦਾ ਹੀ ਵਰਤਾਰਾ ਹੈ। ਜ਼ਾਤ ਪਾਤ ਦੇ ਨਾਂ ਥੱਲੇ ਵੀ, ਫਿਰ ਪਿੰਡਾਂ ਦੇ ਵਿੱਚ ਜੇ ਸਰਕਾਰ ਜਿਹੜੀ ਹੈ ਉਹ ਅੱਡ ਗੁਰਦੁਆਰੇ ਦੂਸਰੀਆਂ ਜ਼ਾਤਾਂ ਦੇ ਨਾਂ ਤੇ ਬਣਾਉਣ ਲਈ ਜ਼ਮੀਨ ਨਹੀਂ ਸੀ ਦੇ ਸਕਦੀ, ਤੇ ਧਰਮਸ਼ਾਲਾ ਦਾ ਕਨਸੈਪਟ ਦੇ ਦਿੱਤਾ ਕਿ ਜੀ ਉਹ ਹੈ, ਉਹਦੇ 'ਚ ਮੂਰਤੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ। ਔਰ ਫਿਰ ਕਿਵੇਂ ਇੱਕ ਖਾਸ ਵੋਟ ਬੈਂਕ ਨੂੰ ਜਿਹੜਾ ਉਹ ਪਲੀਜ਼ ਕਰਨ ਦੇ ਲਈ ਹੌਲੀ ਸਿੱਖਾਂ ਦੇ ਨਾਲ ਮੁੱਖ ਧਾਰਾ 'ਚੋਂ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼, ਔਰ ਕਿਸ ਹੱਦ ਤੱਕ ਇਹ ਸਾਰੇ ਹੀ ਜਿਹੜੇ ਕੋਈ ਆਸ਼ੂਤੋਸ਼ ਹੋਏ ਜਾਂ ਰਾਧਾ ਸੁਆਮੀ ਜਾਂ ਸੌਦਾ ਸਾਧ, ਇੱਕ ਵੱਡਾ ਤਬਕਾ ਜਿਹੜਾ ਕਿ ਸਿੱਖੀ ਦੀ ਫਾਊਂਡੇਸ਼ਨ ਹੈ। ਔਰ ਮੈਂ ਅਕਸਰ ਇਸ ਸਟੇਟਮੈਂਟ ਨੂੰ ਦੁਹਰਾਉਂਦਾ ਹਾਂ, ਔਰ ਮੈਂ ਇਹ ਸਿਰਫ ਕਹਿਣ ਲਈ ਨਹੀਂ ਹੈ, ਕਿਉਂਕਿ ਇਹ ਗੁਰੂ ਸਾਹਿਬ ਦਾ ਡਾਇਰੈਕਟਿਵ ਹੈ। ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਹੈ ਉਹ ਆਪਣਾ ਗੁਰੂ ਮੰਨਦੇ ਹਾਂ ਔਰ ਉਹਨਾਂ ਦੇ ਉੱਤੇ ਸਾਡਾ ਅਕੀਦਾ ਹੈ, ਤਾਂ ਫਿਰ ਗੁਰੂ ਨਾਨਕ ਸਾਹਿਬ ਦਾ ਤਾਂ ਫਰਮਾਨ ਹੀ ਇਹ ਹੈ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ਿਸ਼। ਔਰ ਇਹਦੇ ਤੋਂ ਹੀ ਮੇਰੀ ਇਹ ਸਟੇਟਮੈਂਟ ਹੁੰਦੀ ਹੈ ਕਿ 6 ਆਫ ਦਾ ਦਲਿਤ, ਬਾਈ ਦਾ ਦਲਿਤ, ਫॉर ਦਾ ਦਲਿਤ। ਹੁਣ ਲੇਕਿਨ ਅੱਜ ਅਸੀਂ ਉਸ ਡੂੰਘੇ ਨਫ਼ਰਤ ਔਰ ਸੋਸ਼ਲ ਮੀਡੀਆ ਨੇ ਉਹਨੂੰ ਹੋਰ ਵੀ ਆਸਾਨ ਕਰ ਦਿੱਤਾ ਹੈ। ਜਾਲੀ ਜਿਹੀਆਂ ਆਈਡੀਆਂ ਦੇ ਉੱਤੇ ਇੱਕ ਫਿਰਕਾ ਦੂਜੇ ਨੂੰ ਭੜਕਾਉਣ ਦੇ ਉੱਤੇ ਲੱਗਾ ਹੁੰਦਾ ਹੈ। ਔਰ ਇਸੇ ਤਰ੍ਹਾਂ ਅਸੀਂ ਜਦੋਂ ਇਹਨਾਂ ਆਪਣੇ ਰੰਗਰੇਟੇ ਵੀਰਾਂ ਭੈਣਾਂ ਦੀ ਗੱਲ ਕੀਤੀ ਹੈ, ਦਲਿਤ ਭਾਈਚਾਰੇ ਦੀ ਕੀਤੀ ਹੈ, ਫਿਰ ਸਿਕਲੀਗਰ ਵਣਜਾਰੇ, ਔਰ ਇਹ ਈਵਨ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ 2 ਰੋਜ਼ਾ ਸੈਸ਼ਨ ਟੋਰਾਂਟੋ ਕੈਨੇਡਾ 'ਚ ਹੋਇਆ, ਉਹਦੇ 'ਚ ਇਹ 2 ਰੈਜ਼ੋਲੂਸ਼ਨ ਖਾਸ ਤੌਰ ਤੇ, ਇੱਕ ਤਾਂ ਦਲਿਤ ਵਰਗ ਦੇ ਨਾਲ ਖਲੋਣ ਦੀ ਗੱਲ, ਔਰ ਦੂਸਰਾ ਇਹ ਵੀ ਕਿ ਜਿਹੜੇ ਪੰਜਾਬ ਦੇ ਵਿੱਚੋਂ ਇੱਕ ਪਾਸੇ ਹਿਜਰਤ ਹੋ ਰਹੀ ਹੈ ਵੱਡੇ ਪੈਮਾਨੇ ਦੇ ਉੱਤੇ ਆਪਣਿਆਂ ਦੀ, ਕਿ ਭਾਈ ਪੰਜਾਬ ਦੇ ਵਿੱਚ ਸਿਕਲੀਗਰ ਵਣਜਾਰਿਆਂ ਨੂੰ, ਜਿਹਨਾਂ ਸਟੇਟਾਂ 'ਚੋਂ ਰਹਿੰਦੇ ਨੇ, ਉਹਨਾਂ ਦੇ ਜਿਹੜੇ ਲਾਗਲੇ ਪੁਲਿਸ ਥਾਣੇ ਨੇ ਉਹਦੇ 'ਚ ਉਹਨਾਂ ਨੂੰ ਕ੍ਰਿਮੀਨਲ ਟ੍ਰਾਈਬ ਵੀ ਲਿਖਿਆ ਹੋਇਆ, ਔਰ ਕ੍ਰਿਮੀਨਲ ਦੇ ਤੌਰ ਤੇ ਹੀ ਉਹ ਡੀਲ ਕਰਦੇ ਨੇ। ਜਦੋਂ ਇਲਾਕੇ 'ਚ ਕੋਈ ਚੋਰੀ ਹੋ ਜਾਏ, ਦੂਜੇ ਉਹ ਸਿਕਲੀਗਰ ਵਣਜਾਰਿਆਂ ਵਾਲੇ ਪਿੰਡਾਂ 'ਚੋਂ ਆ ਕੇ ਉਹਨਾਂ ਨੂੰ ਚੁੱਕ ਕੇ ਲਿਜਾ ਕੇ 10 ਨੰਬਰੀਆਂ ਦੀ ਲਿਸਟ 'ਚ ਰੱਖਿਆ ਹੁੰਦਾ ਕਿ ਭਾਈ ਉਹ ਵਿਚਾਰੇ ਬੇਰੁਜ਼ਗਾਰ ਨੇ, ਹਿਊਮਿਲੇਟ ਹੋ ਰਹੇ ਨੇ, ਉਹਨਾਂ ਨੂੰ ਉਹਨਾਂ ਦੇ ਰਜਿਸਟਰਾਂ ਦੇ ਵਿੱਚ ਸਿੱਖ ਵੀ ਨਹੀਂ ਲਿਖਿਆ ਜਾਂਦਾ। ਤੇ ਪੰਜਾਬ ਦੇ ਵਿੱਚ ਜੇ ਹੁਣ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ 70% ਦੇ ਕਰੀਬ ਜਿਹੜੀ ਲੇਬਰ ਹੈ ਉਹ ਇੰਡਸਟਰੀਅਲ ਸੈਕਟਰ ਹੋਏ ਔਰ ਈਵਨ ਐਗਰੀਕਲਚਰ ਸੈਕਟਰ 'ਚ ਉਹ ਯੂਪੀ ਬਿਹਾਰ ਦੇ ਪ੍ਰਵਾਸੀ ਭਈਆਂ ਦੀ ਹੈ। ਸੋ ਅਸੀਂ ਕਿਉਂ ਨਹੀਂ ਆਪਣੇ ਜਿਹੜਾ ਸਿਕਲੀਗਰ ਔਰ ਵਣਜਾਰੇ ਔਰ ਦੂਸਰੇ ਜਿਹੜੇ ਗਰੀਬ ਸਿੱਖ ਨੇ, ਜਿਹੜਾ ਉਹਨਾਂ ਨੂੰ ਲਿਆ ਕੇ ਜਿਹੜਾ ਉਹ ਪੰਜਾਬ ਦੇ ਵਿੱਚ ਵਸਾਈਏ ਵੀ, ਇਹ ਡੈਮੋਗ੍ਰਾਫੀ ਦਾ ਵੀ ਧਿਆਨ ਰਹੇਗਾ ਔਰ ਇਹ ਸਾਡਾ ਫਰਜ਼ ਵੀ ਬਣਦਾ ਹੈ। ਜਦੋਂ ਗੁਰੂ ਨੇ ਸਾਨੂੰ ਇਹ ਨਿਰਦੇਸ਼ ਦਿੱਤਾ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ, ਤਾਂ ਫਿਰ ਇਹ ਸੋਨੇ ਲੱਗੇ ਮਨਾਰ ਜਿਹੜੇ ਵੱਡੇ ਵੱਡੇ ਗੁੰਬਦ ਨੇ ਜਾਂ ਦੂਜੇ ਨੇ, ਇਹ ਮਨਸ਼ਾ ਨਹੀਂ ਸੀ, ਇਹ ਤਾਂ ਪੋਲੀਟੀਕਲ ਪਾਵਰ ਨਾਲ ਜੁੜੇ ਹੁੰਦੇ ਨੇ। ਸੋ ਸਭ ਤੋਂ ਪਹਿਲਾਂ ਇਹੀ ਹੈ ਕਿ ਭਾਈ ਆਪਣੇ ਫੈਲੋ ਸਿੱਖਾਂ ਦਾ ਧਿਆਨ ਰੱਖਣਾ, ਉਹਨਾਂ ਨੂੰ ਬਰਾਬਰ ਇੱਜ਼ਤ ਮਾਣ ਦੇਣਾ, ਉਹਨਾਂ ਦੇ ਅੰਦਰ ਇਹ ਅਹਿਸਾਸ ਪੈਦਾ ਕਰਨਾ ਕਿ ਭਾਈ ਸਮੁੱਚੀ ਕੌਮ ਜਿਹੜੀ ਹੈ ਉਸ ਨੂੰ ਬਿਲੋਂਗ ਕਰਦੇ ਨੇ। ਸੋ ਅਸੀਂ ਵੀਰ ਹਰਜੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦਾ ਦਿਨ ਖਾਸ ਦਿਨ ਹੈ, ਦੁਖਦ ਖਾਸ ਦਿਨ, ਕਿਉਂਕਿ ਅੱਜ ਤੋਂ ਠੀਕ 30 ਸਾਲ ਪਹਿਲਾਂ 6 ਦਸੰਬਰ 1992 ਨੂੰ 1.5 ਲੱਖ ਦੀ ਹਿੰਦੂਤਵੀ ਗੁੰਡਿਆਂ ਦੀ ਭੀੜ ਨੇ, ਜਿਸ ਨੂੰ ਉਸ ਵੇਲੇ ਅਟਲ ਬਿਹਾਰੀ ਵਾਜਪਾਈ, LK ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਵਰਗੇ ਲੋਕ ਜਿਹੜੇ ਨੇ ਉਹ ਲੀਡ ਕਰ ਰਹੇ ਸੀ। ਉਹਨਾਂ ਨੇ 5 ਸਦੀਆਂ ਪੁਰਾਣੀ ਇਤਿਹਾਸਕ ਮਸੀਤ ਬਾਬਰੀ ਮਸੀਤ ਨੂੰ
ਢਾਹ-ਢੇਰੀ ਕੀਤਾ ਸੀ। ਅੱਛਾ ਉਸ ਵੇਲੇ ਦਿੱਲੀ ਦੇ ਵਿੱਚ ਨਰਸਿਮਹਾ ਰਾਓ ਦੀ ਹਕੂਮਤ ਸੀ, ਕਾਂਗਰਸ ਦੀ। ਯੂਪੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਸੀ, ਕਲਿਆਣ ਸਿੰਘ ਚੀਫ ਮਿਨਿਸਟਰ ਸੀ। ਅੱਛਾ ਔਰ ਉਸ ਵੇਲੇ ਬੀਜੇਪੀ ਜਿਨ੍ਹਾਂ ਨੇ ਇਹ ਗੁੰਡਾਗਰਦੀ ਦਾ ਕਾਰਾ ਕੀਤਾ, ਉਹ 1991 ਦੀਆਂ ਪਾਰਲੀਮਾਨੀ ਚੋਣਾਂ ਤੋਂ ਬਾਅਦ ਮੁੱਖ ਵਿਰੋਧੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਸੀ, ਕਿਉਂਕਿ 1984 ਦੀਆਂ ਚੋਣਾਂ ਵੇਲੇ ਜਿਸ ਪਾਰਲੀਮੈਂਟ ਦੇ ਵਿੱਚ ਬੀਜੇਪੀ ਦੇ ਕੋਲ ਸਿਰਫ 2 ਸੀਟਾਂ ਸੀ, ਉਹ 1991 ਦੀ ਪਾਰਲੀਮਾਨੀ ਚੋਣਾਂ ਤੋਂ ਬਾਅਦ 121 ਸੀਟਾਂ ਲੈ ਕੇ ਪਾਰਲੀਮੈਂਟ ਦੇ ਵਿੱਚ ਮੁੱਖ ਧਿਰ ਦੇ ਵਜੋਂ ਆਈ ਸੀ। ਔਰ ਇਸ ਦੀ ਬੈਕਗ੍ਰਾਉਂਡ 'ਚ ਇਹ ਵੀ ਦੇਖਣ ਵਾਲਾ ਹੈ ਕਿ ਜਿਹੜੀ 1991 ਦੀਆਂ ਪਾਰਲੀਮਾਨੀ ਚੋਣਾਂ ਦੇ ਵਿੱਚ ਵੀ ਬੀਜੇਪੀ ਨੇ ਹਿੰਦੂਤਵੀ ਨਫ਼ਰਤ ਦੇ ਨਾਂ ਦੇ ਹਿੰਦੂਤਵੀ ਨਫ਼ਰਤ ਫੈਲਾ ਕੇ ਜਿਹੜੀ ਪੋਜੀਸ਼ਨ ਹਾਸਲ ਕੀਤੀ ਸੀ, ਇਸ ਦਾ ਖੁੱਲ੍ਹ ਕੇ ਆਗਾਜ਼ 25 ਸਤੰਬਰ 1990 ਨੂੰ ਹੋਇਆ ਸੀ, ਜਦੋਂ ਕਿ ਅਡਵਾਨੀ ਨੇ ਰੱਥ ਯਾਤਰਾ ਦੇ ਨਾਂ ਥੱਲੇ ਸੋਮਨਾਥ ਮੰਦਿਰ ਤੋਂ, ਜਿਹੜਾ ਗੁਜਰਾਤ ਦੇ ਵਿੱਚ ਹੈ, ਸੋਮਨਾਥ ਤੋਂ ਅਯੁੱਧਿਆ ਤੱਕ ਰੱਥ ਯਾਤਰਾ ਸ਼ੁਰੂ ਕੀਤੀ ਸੀ। ਕਿਉਂਕਿ ਇਸ 25 ਸਤੰਬਰ 1990 ਤੋਂ ਪਹਿਲਾਂ ਬੀਜੇਪੀ ਦੀ ਸਿਆਸੀ ਕਮੇਟੀ ਨੇ ਰੈਜ਼ੋਲੂਸ਼ਨ ਕੀਤਾ ਸੀ, ਔਰ ਉਹਦੇ 'ਚ ਇਹਨੂੰ ਧਾਰਮਿਕ ਏਜੰਡਾ ਨਹੀਂ ਸੀ ਕਿ ਸਿਆਸੀ ਏਜੰਡਾ ਸਾਡਾ ਜਿਹੜਾ ਹੈ ਉਹ ਰਾਮ ਮੰਦਿਰ ਬਣਾਉਣਾ ਹੈ ਅਯੁੱਧਿਆ ਦੇ ਵਿੱਚ। ਸੋ ਉਸ ਸਾਰੇ ਦੇ ਲਈ ਇੱਕ ਨਫ਼ਰਤ ਵਿਪਪ ਕਰਨੀ ਬੜੀ ਜ਼ਰੂਰੀ ਸੀ। ਔਰ ਇਸ ਰੱਥ ਯਾਤਰਾ ਦੇ ਦੌਰਾਨ ਹਿੰਸਾ ਵੀ ਹੋਈ। ਯੂਪੀ ਬਿਹਾਰ ਦੇ ਵਿੱਚ ਜਿਹੜਾ ਇਸ ਨੂੰ ਰੋਕਿਆ ਗਿਆ ਸੀ, ਬਿਹਾਰ 'ਚ ਖਾਸ ਤੌਰ ਤੇ ਲਾਲੂ ਪ੍ਰਸਾਦ ਯਾਦਵ ਨੇ ਉਹਨੂੰ ਸਣੇ ਰੱਥ ਇੱਕ ਪਾਸਿਓਂ ਫੜ ਲਿਆ ਸੀ ਜਦੋਂ ਬਿਹਾਰ 'ਚ ਐਂਟਰ ਕੀਤਾ, ਦੂਜੇ ਪਾਸਿਓਂ ਬਾਹਰ ਕੱਢ ਦਿੱਤਾ ਸੀ। ਔਰ ਇਸ ਸਾਰੇ ਦੇ ਚਲਦਿਆਂ ਆਪਣੇ ਇਸ ਮਨੋਰਥ ਦੇ ਵਿੱਚ ਉਹ ਜ਼ਰੂਰ ਕਾਮਯਾਬ ਹੋਏ ਕਿ ਉਹਨਾਂ ਨੇ ਨਫ਼ਰਤ ਫੈਲਾ ਕੇ ਹਿੰਦੂਤਵਾ ਦੇ ਏਜੰਡੇ ਨੂੰ ਔਰ ਇਸ ਨੂੰ ਮਜ਼ਹਬੀ ਲਬਾਦਾ ਪਹਿਨਾ ਕੇ ਕਿ ਮੰਦਿਰ ਵਹੀ ਬਣਾਏਗੇ। ਹਾਲਾਂਕਿ ਇਸ ਦੇ ਉੱਤੇ ਹੁਣ ਵਕਤ ਨਹੀਂ ਹੈ ਗੱਲ ਕਰਨ ਦਾ ਕਿ ਇਹ ਜਿਹੜਾ ਕੇਸ ਜਿਸ ਨੂੰ ਇਲਾਹਾਬਾਦ ਹਾਈ ਕੋਰਟ ਨੇ ਵੀ ਜਦੋਂ ਇਸ ਦੇ ਉੱਤੇ ਫੈਸਲਾ ਸੁਣਾਇਆ ਸੀ, ਕਿਉਂਕਿ ਇਸ ਦੀ ਸ਼ੁਰੂਆਤ ਇਨਫੈਕਟ 1947 ਤੋਂ ਬਾਅਦ ਹੀ ਹੁੰਦੀ ਹੈ, ਜਦੋਂ 1949 ਦੇ ਵਿੱਚ 1949 'ਚ ਪਹਿਲੀ ਵਾਰ ਅਯੁੱਧਿਆ ਦੀ ਮਸਜਿਦ ਦੇ ਇੱਕ ਹਿੱਸੇ ਨੂੰ ਖੋਲ ਕੇ ਰਾਤ ਨੂੰ ਅੰਦਰ ਮੂਰਤੀਆਂ ਰੱਖ ਦਿੱਤੀਆਂ ਜਾਂਦੀਆਂ ਔਰ ਕੋਰਟ ਉਹਦੇ ਤੇ ਸਟੇ ਦੇ ਦਿੰਦਾ, ਪਰ ਉਹਦੇ ਤੇ ਲੌਕ ਲੱਗਾ ਰਹਿੰਦਾ। ਲੇਕਿਨ ਇਸ ਨੂੰ ਸਮੇਂ-ਸਮੇਂ ਫਿਰ ਕਿਵੇਂ ਉਭਾਰਿਆ ਗਿਆ ਇਸ ਮੁੱਦੇ ਨੂੰ, ਇਹ ਕਹਿ ਕੇ ਕਿ ਜੀ ਇਹ ਰਾਮਚੰਦਰ ਜੀ ਦਾ ਜਨਮ ਇੱਥੇ ਹੋਇਆ ਸੀ। ਹਾਲਾਂ ਨਾ ਤੁਹਾਨੂੰ ਵਾਲਮੀਕ ਰਮਾਇਣ ਦੇ ਵਿੱਚ ਕੋਈ ਇਸ ਕਿਸਮ ਦਾ ਮਿਲਦਾ ਹੈ, ਔਰ ਈਵਨ ਜਿੱਥੋਂ ਹੁਣ ਇੰਡੋਨੇਸ਼ੀਆ ਦੇ ਦੌਰੇ ਤੋਂ ਮੋਦੀ ਹੋ ਕੇ ਆਇਆ G20 ਮੁਲਕਾਂ ਦੀ ਮੀਟਿੰਗ ਦੇ ਵਿੱਚ, ਤੁਹਾਨੂੰ ਉੱਥੇ ਵੀ ਮਿਲ ਜਾਏਗਾ ਕਿ ਜੀ ਇੱਥੇ। ਔਰ ਇਹਨਾਂ ਨੇ ਇਹ ਸਾਰਾ ਫਿਰ ਜਿਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ ਨਾਰਥ ਇੰਡੀਆ ਦਾ ਸਾਊਥ ਨਾਲ, ਇੱਕ ਕਿਵੇਂ ਇੱਕ ਫਾਲਸ ਹਿਸਟਰੀ ਸਿਰਜਦੇ ਚਲੇ ਗਏ। ਤੁਸੀਂ ਅੱਜ ਵੀ ਜਿਹੜੇ ਸ੍ਰੀਲੰਕਾ ਜਿਸ ਨੂੰ ਕਿਹਾ ਜਾਂਦਾ ਹੈ ਕਿਸੇ ਵੇਲੇ ਸੰਗਲਾ ਦੀਪ ਜਿਹਦਾ ਨਾਂ ਸੀ, ਉਸ ਤੋਂ ਬਾਅਦ ਬ੍ਰਿਟਿਸ਼ ਪੀਰੀਅਡ 'ਚ ਸਿਲੋਨ ਵੀ ਰਿਹਾ, ਹੁਣ ਸ੍ਰੀਲੰਕਾ ਹੈ। ਉਹਨਾਂ ਦੀ ਹਿਸਟਰੀ 'ਚ ਕੋਈ ਰਾਵਣ ਨਾਂ ਦਾ ਬੰਦਾ ਨਹੀਂ ਹੈ, ਕੋਈ ਸੋਨੇ ਦੀ ਕਿਹੜੀ ਲੰਕਾ ਤੇ ਕਿੱਥੇ ਰਾਮਚੰਦਰ ਅਯੁੱਧਿਆ। ਅੱਜ ਵੀ ਜਾਓ, ਅਯੁੱਧਿਆ ਇੱਕ ਨਿੱਕਾ ਜਿਹਾ ਪਾਰਟ ਹੈ ਤੇ ਕਿਹੜਾ ਰਾਮ ਚੱਕਰ, ਨਿੱਕੀਆਂ ਰਿਆਸਤਾਂ ਮਥੁਰਾ ਦੇ ਵਿੱਚ ਕ੍ਰਿਸ਼ਨ ਜੀ, ਇੱਧਰ ਅਯੁੱਧਿਆ, ਉਹ ਬਿਲਕੁਲ ਜਿਹੜਾ 5-7 ਮੀਲ ਦੇ ਏਰੀਏ ਵਾਲੀਆਂ ਰਿਆਸਤਾਂ ਨੂੰ, ਔਰ ਕਿਵੇਂ ਉਹਨੂੰ ਸਾਊਥ ਦੇ ਨਾਲ ਜੋੜਿਆ ਗਿਆ, ਕਿਵੇਂ ਇਹ ਕਹਾਣੀਆਂ ਜਿਹੜੀਆਂ ਰਾਮ ਸੇਤੂ ਕਿਵੇਂ ਪੁਲ ਬਣਾਇਆ, ਕਿਵੇਂ ਬਾਂਦਰਾਂ ਦੀ ਫੌਜ ਨਾਲ ਖੜੀ ਕਰ ਲਈ ਗਈ ਕਿ ਜੀ ਬਾਂਦਰਾਂ ਨੇ ਇਹ ਕੀਤਾ, ਉਹਨਾਂ ਦੇ ਡੀਟੀ ਹਨੂਮਾਨ ਜੀ ਬਣਾ ਦਿੱਤੇ ਗਏ। ਇਹ ਸਾਰੇ ਨੂੰ ਜਦੋਂ ਤੁਸੀਂ ਦੇਖੋਗੇ ਕਿ ਇਹ ਇੱਕ ਬੜਾ, ਜਦੋਂ ਤੁਸੀਂ ਉਸ ਨੂੰ ਇੱਕ ਨਾਟਕ ਦੇ ਤੌਰ ਤੇ ਦੇਖਦੇ ਹੋ, ਖਾਸ ਤੌਰ ਤੇ ਵਾਲਮੀਕੀ ਰਮਾਇਣ ਜਿਹੜੀ ਓਰੀਜਨਲ, ਉਹਨੂੰ ਕਿਵੇਂ ਡਿਸਕਾਰਡ ਕੀਤਾ ਗਿਆ। ਔਰ ਜਿਸ ਰਾਮਚਰਿਤ ਮਾਨਸ ਜਿਹਨੂੰ ਰਮਾਇਣ ਕਿਹਾ ਜਾਂਦਾ, ਤੁਲਸੀ ਰਮਾਇਣ, ਉਹ ਤਾਂ 15ਵੀਂ-16ਵੀਂ ਸਦੀ 'ਚ ਹੁੰਦੇ ਨੇ ਗੋਸਵਾਮੀ ਤੁਲਸੀਦਾਸ। ਔਰ ਗੋਸਵਾਮੀ ਤੁਲਸੀਦਾਸ ਨੇ ਜਿਵੇਂ ਇੱਕ ਆਪਣੀ ਕਲਪਨਾ 'ਚੋਂ ਆਫਕੋਰਸ ਰਾਮਾ ਭਗਤੀ, ਪ੍ਰੇਮ ਕ੍ਰਿਸ਼ਨਾ ਭਗਤੀ, ਇਹ ਸਾਰਾ ਪੌਰਾਣਿਕ ਹਿੰਦੂ ਧਰਮ ਖੜਾ ਹੁੰਦਾ, ਜਿਹਨੂੰ ਈਵਨ
स्वामी दयानंद वर्गा कट्टर आर्या समाजी जिहड़ा वेदां दे नाल जोड़न दी गल करदा है, अच्छा ਉਹ ਵੀ ਇਹ ਮੂਰਤੀ ਪੂਜਾ ਵੀ ਜਿਹੜਾ ਵੈਦਿਕ ਧਰਮ ਦਾ ਤਾਂ ਹਿੱਸਾ ਹੀ ਨਹੀਂ ਸੀ। ਔਰ ਇਹ ਸਾਰਾ ਅਵਤਾਰਵਾਦ ਰਾਮਾਨੁਜ ਦੇ ਨਾਲ ਜੋੜ ਕੇ ਵਿਸ਼ਨੂੰ ਦੇ ਅਵਤਾਰਾਂ ਦੀ ਕਹਾਣੀ ਦੂਜੇ ਤੀਜੇ ਇਹ ਪਿਛਲੇ 700-800 ਸਾਲ ਦੇ ਵਿੱਚ ਹੀ ਘੜੀ ਜਾਂਦੀ ਹੈ। ਔਰ ਉਸ ਨੂੰ 15ਵੀਂ ਸਦੀ ਤੱਕ 16ਵੀਂ ਸਦੀ ਤੱਕ ਪਹੁੰਚਦੇ ਆ ਤੁਲਸੀਦਾਸ ਉਸ ਨੂੰ ਰਾਮਚਰਿਤਮਾਨਸ ਨੂੰ ਜਿਹੜੀ ਇੱਕ ਖੂਬਸੂਰਤ ਪੋਇਟਰੀ ਹੈ ਚੁਪਈਆਂ ਨੇ ਔਰ ਉਹਦੇ ਚ ਦੂਜਾ ਲੇਕਿਨ ਕਿਵੇਂ ਫਿਰ ਹਿੰਦੂਤਵਾ ਲਫ਼ਜ਼ ਦੇਣ ਵਾਲੇ ਸਾਵਰਕਰ ਔਰ ਉਸ ਹਿੰਦੀ ਹਿੰਦੁਸਤਾਨ ਦੇ ਨਾਲ ਜੋੜ ਕੇ ਗੋਲਵਲਕਰ ਵੱਲੋਂ ਫਾਊਂਡ ਕੀਤਾ ਆਰਐਸਐਸ ਫਾਈਨਲੀ ਜਿਹਦੇ ਪੈਰ ਨਹੀਂ ਲੱਗਦੇ ਹੈ 47 ਤੱਕ ਤਾਂ ਅੰਗਰੇਜ਼ਾਂ ਦਾ ਹੀ ਪਿੱਠੂ ਰਹੇ। ਇਹਨਾਂ ਦਾ ਕੋਈ ਲੀਡਰ ਆਰਐਸਐਸ ਦਾ ਕਦੇ ਗ੍ਰਿਫਤਾਰ ਨਹੀਂ ਹੋਇਆ। ਸਾਵਰਕਰ ਆਰਐਸਐਸ ਨਾਲ ਉਹਦਾ ਸਿੱਧਾ ਕਦੇ ਸੰਬੰਧ ਨਹੀਂ ਰਿਹਾ। ਜੇ ਉਹ ਗਿਆ ਵੀ ਤੇ 6 ਵਾਰ ਦੇ ਉਹਦੇ ਮਾਫੀਨਾਮੇ ਸਾਹਮਣੇ ਨੇ ਵੀ ਉਹ ਕਿਵੇਂ ਉੱਥੋਂ ਕਾਲੇ ਪਾਣੀ ਦੀ ਜੇਲ੍ਹ ਚੋਂ ਨਿਕਲ ਕੇ ਆਇਆ। ਹਾਲਾਂ ਉਹਨੇ ਹਿੰਦੂ ਮਹਾਸਭਾ ਦਾ ਉਹ ਪ੍ਰਧਾਨ ਰਿਹਾ, ਆਰਐਸਐਸ ਨਾਲ ਉਹਦਾ ਕੋਈ ਤਾਲੁਕ ਨਹੀਂ। ਔਰ 47 ਤੋਂ ਬਾਅਦ ਉਹੀ ਆਰਐਸਐਸ ਜਿਹੜਾ ਜਿਸ ਦੀ ਇਨਸਪੀਰੇਸ਼ਨ ਵਾਲਾ ਨਥੂਰਾਮ ਗੋਡਸੇ ਜਿਹੜਾ ਸਾਵਰਕਰ ਦੇ ਵੀ ਇਨਫਲੂਐਂਸ ਥੱਲੇ ਹੈ, ਗਾਂਧੀ ਦਾ ਮਰਡਰ ਕਰਦਾ, ਇਹਨਾਂ ਦਾ ਹੀ ਆਗੂ ਗੋਲਵਲਕਰ ਐਮਰਜੈਂਸੀ ਦੇ ਵੇਲੇ ਮਾਫੀ ਮੰਗ ਕੇ ਇੰਦਰਾ ਗਾਂਧੀ ਦੇ ਤਰਲੇ ਕਰ ਰਿਹਾ ਜੀ ਅਸੀਂ ਤਾਂ ਤੁਹਾਨੂੰ ਪੂਰਾ ਕੋਆਪਰੇਟ ਕਰਨ ਵਾਲੇ ਹਾਂ। ਔਰ ਉਸ ਸਾਰੇ ਚ ਉਹਨਾਂ ਨੇ ਆਪਣਾ ਪੋਲੀਟੀਕਲ ਆਊਟਫਿਟ ਪਹਿਲੀ ਭਾਰਤੀ ਜਨਸੰਘ ਦੀ ਪਾਰਟੀ ਦੇ ਨਾਲ ਸ਼ਾਮਾ ਪ੍ਰਸਾਦ ਮੁਖਰਜੀ ਜਿਹੜਾ ਜਿਹਨੂੰ ਨਹਿਰੂ ਕੈਬਨਿਟ ਦੇ ਵਿੱਚ ਮੰਤਰੀ ਬਣਾਇਆ ਗਿਆ ਸੀ ਉਹਦੇ ਰਾਹੀਂ ਸ਼ੁਰੂਆਤ ਹੁੰਦੀ ਹੈ। ਪਰ ਕਦੇ ਵੀ ਭਾਰਤੀ ਜਨਸੰਘ ਇਹ ਹਿੰਦੀ ਬੈਲਟ ਦੇ ਵਿੱਚ ਕੁਝ ਸੀਟਾਂ ਨੂੰ ਛੱਡ ਕੇ ਕਦੇ ਵੀ ਉਹਨਾਂ ਦੀ ਪੈਂਠ ਨਹੀਂ ਬਣੀ। ਫਿਰ ਉਹ ਜੈ ਪ੍ਰਕਾਸ਼ ਨਾਰਾਇਣ ਦੇ ਜਹਾਜ਼ ਤੇ ਚੜ ਜਾਂਦੇ ਨੇ ਜਦੋਂ ਉਹਨੇ ਟੋਟਲ ਰੈਵੋਲੂਸ਼ਨ ਦਾ ਪੂਰਨ ਕ੍ਰਾਂਤੀ ਦੇ ਨਾਂ ਥੱਲੇ ਇੰਦਰਾ ਗਾਂਧੀ ਦੇ ਖਿਲਾਫ ਇੱਕ ਪੂਰਾ ਮੋਰਚਾ ਖੋਲ੍ਹਿਆ। ਕਿਵੇਂ ਜਿਹੜਾ ਮੰਡਲ ਕਮਿਸ਼ਨ ਰਿਪੋਰਟ ਦੇ ਉੱਤੇ ਇਹ ਵੀਪੀ ਸਿੰਘ ਸਰਕਾਰ ਨੂੰ ਡਿਚ ਕਰਕੇ ਫਿਰ ਭਾਰਤੀ ਜਨਤਾ ਪਾਰਟੀ ਦੇ ਦਾਅਵੇਦਾਰ ਬਣ ਜਾਂਦੇ ਨੇ। ਪਰ 1990 ਤੱਕ ਪਹੁੰਚਦੇ ਆ ਉਹ ਇਸ ਨਤੀਜੇ ਤੇ ਪਹੁੰਚ ਗਏ ਔਰ ਉਹਨਾਂ ਲਈ ਆਲਰੇਡੀ ਜਿਹੜਾ ਚੈਪਟਰ ਇੰਦਰਾ ਗਾਂਧੀ ਨੇ ਲਿਖ ਦਿੱਤਾ ਸੀ, ਲਿਖਿਆ ਵੀ ਇਹਨਾਂ ਦੀ ਮਦਦ ਨਾਲ ਸੀ ਕਿ ਜੂਨ 84 ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ ਔਰ ਇਹ ਇੱਕ ਫਿਰ ਹਿੰਦੂ ਬਹੁ ਗਿਣਤੀ ਨੇ 3/4 ਸੀਟਾਂ ਦੇ ਨਾਲ ਰਾਜੀਵ ਗਾਂਧੀ ਨੂੰ ਨਵਾਜਿਆ। ਸੋ ਉਹਨਾਂ ਨੂੰ ਇਹ ਸਮਝ ਆ ਗਈ ਸੀ ਕਿ ਭਾਈ ਇਹੀ ਤਰੀਕਾ ਹੈ। ਜੇ ਸਿੱਖਾਂ ਦੀ ਨਸਲਕੁਸ਼ੀ ਕਰਕੇ ਕਾਂਗਰਸ ਨੇ ਭਾਰਤ ਭਰ ਦੇ ਵਿੱਚ 3/4 ਜਿਹੜੀਆਂ ਨੇ ਉਹ ਸੀਟਾਂ ਹਾਸਲ ਕਰ ਲਈਆਂ ਸੀ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਸੋ ਉਸ ਚੋਂ ਹੀ ਉਹਨਾਂ ਦੀ ਪੋਲੀਟੀਕਲ ਵਰਕਿੰਗ ਕਮੇਟੀ ਨੇ ਹਿੰਦੂਤਵਾ ਦਾ ਏਜੰਡਾ ਰੱਖਿਆ। ਉਹਦਾ ਏਜੰਡਾ ਤਾਂ ਉਹਨਾਂ ਦਾ ਹੈ ਹੀ ਸੀ ਆਰਐਸਐਸ ਦਾ, ਲੇਕਿਨ ਅਯੁੱਧਿਆ ਦੇ ਵਿੱਚ ਬਾਬਰੀ ਮਸਜਿਦ ਢਾਣ ਦਾ ਔਰ ਉਹਨਾਂ ਨੇ ਦਿਨ ਵੀ ਇਹ 6 ਦਸੰਬਰ ਦਾ ਕਿਉਂ ਚੁਣਿਆ। ਜਿਨ੍ਹਾਂ ਨੂੰ ਥੋੜਾ ਬਹੁਤ ਹਿਸਟਰੀ ਦੇ ਨਾਲ ਲਗਾਵ ਹੈ ਉਹ ਇਸ ਗੱਲ ਨੂੰ ਸਮਝਦੇ ਨੇ ਕਿ ਇਹਨਾਂ ਦਾ ਹਿੰਦੂ ਤਵੀਆਂ ਦਾ ਇੱਕ ਹੋਰ ਵੱਡਾ ਦੁਸ਼ਮਣ ਡਾਕਟਰ BR ਅੰਬੇਦਕਰ ਸੀ, ਜਿਹੜੇ ਇਸ ਗੱਲ ਨੂੰ ਸਮਝਦੇ ਸੀ ਕਿ ਬ੍ਰਾਹਮਣਵਾਦ ਕੀ ਹੈ। ਉਹਨਾਂ ਨੇ ਕਾਲ ਦਿੱਤੀ ਸੀ ਕਿ ਜਦੋਂ ਤੱਕ ਮਨੂ ਸਮ੍ਰਿਤੀ ਔਰ ਹਿੰਦੂ ਧਰਮ ਗ੍ਰੰਥ ਜਿਉਂਦੇ ਨੇ ਹੈ ਨੇ ਕੋਈ ਬਰਾਬਰੀ ਦਾ ਸਮਾਜ ਨਹੀਂ ਹੋ ਸਕਦਾ। 6 ਦਸੰਬਰ 1956 ਦਾ ਦਿਨ ਸੀ ਜਿਸ ਦਿਨ ਡਾਕਟਰ BR ਅੰਬੇਦਕਰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਏ ਸੀ ਦਿੱਲੀ ਦੇ ਅੰਦਰ। ਔਰ ਆਪਣੀ ਮੌਤ ਤੋਂ ਪਹਿਲਾਂ ਉਹਨਾਂ ਨੇ ਜਿਵੇਂ ਆਪਣੀਆਂ ਲਿਖਤਾਂ 'ਚ ਵੀ ਕਿਹਾ ਸੀ ਕਿ ਮੈਂ ਹਿੰਦੂ ਦੇ ਤੌਰ ਤੇ ਜੰਮਿਆ ਪਰ ਮੈਂ ਹਿੰਦੂ ਮਰਨਾ ਨਹੀਂ ਚਾਹੁੰਦਾ, ਮਰਾਂਗਾ ਨਹੀਂ। ਔਰ ਉਹਨਾਂ ਨੇ ਆਪਣੇ 1.5 ਲੱਖ ਫਾਲੋਅਰਸ ਦੇ ਨਾਲ ਜਿਹੜਾ ਉਹ ਬੁੱਧ ਧਰਮ ਨਾਗਪੁਰ ਦੇ ਵਿੱਚ ਇੱਕ ਵੱਡਾ ਸਮਾਗਮ ਕਰਕੇ ਬੋਧੀ ਦੀਕਸ਼ਾ ਲਈ ਸੀ। ਸੋ ਬੁੱਧਮ ਸ਼ਰਣਮ ਗੱਛਾਮੀ ਕਹਿ ਕੇ ਉਹ ਬੁੱਧ ਦੀ ਸ਼ਰਨ 'ਚ ਚਲੇ ਗਏ। ਔਰ 6 ਦਸੰਬਰ 1956 ਨੂੰ ਉਹਨਾਂ ਨੇ ਦੀ ਮੌਤ ਹੋਈ ਸੀ। ਸੋ ਉਹਨਾਂ ਨੇ ਇੱਕ ਪਾਸੇ ਕਿਉਂਕਿ ਇਹਨਾਂ ਤਰੀਕਾਂ ਦਾ ਸ਼ਾਇਦ ਬਹੁਤਿਆਂ ਨੂੰ ਲੱਗਦਾ ਹੋਵੇਗਾ ਜੀ ਇਹ ਕੋਇਨਸੀਡੈਂਸ ਨਹੀਂ। ਤੁਸੀਂ ਦੇਖੋਗੇ ਵੀ ਦਿਨ ਉਹ ਚੁਣਿਆ ਜਾਂਦਾ ਹੈ ਬਾਬਰੀ ਮਸਜਿਦ ਢਾਣ ਦਾ। ਹੁਣ ਜਦੋਂ ਭਾਰਤ ਦਾ ਸੁਪਰੀਮ ਕੋਰਟ ਔਰ ਇਹ ਕੇਸ ਢਾਣ ਦਾ ਫਿਰ ਸੈਂਟਰ ਨੇ ਨਰਸਿਮਹਾ ਰਾਓ ਨੇ ਜਿਹੜਾ ਸੁੱਤਾ ਪਿਆ ਸੀ ਰਾਓ ਉਹਨਾਂ ਨੇ ਕਿਹਾ ਜੀ ਢਾ ਰਹੇ ਨੇ ਉਹ ਕਹਿੰਦੇ ਜੀ ਉਹ ਸੁੱਤੇ ਪਏ ਨੇ ਉਹਨਾਂ ਨੂੰ ਉਠਾਣਾ ਨਹੀਂ ਹੈ। ਔਰ ਫਿਰ ਉਹਨਾਂ ਨੇ ਜਸਟਿਸ ਲਿਬਰਹਾਨ ਕਮਿਸ਼ਨ ਬਣਾਇਆ 16 ਦਸੰਬਰ 1992 ਨੂੰ ਨਰਸਿਮਹਾ ਰਾਓ ਨੇ। ਜਸਟਿਸ ਲਿਬਰਹਾਨ ਇੱਕ ਸਿੱਖ ਸਨ ਔਰ ਉਹਨਾਂ ਦੀ ਰਿਪੋਰਟ ਅੱਜ ਵੀ ਤੁਸੀਂ ਦੇਖੋ ਕਿ ਉਹਨਾਂ ਨੇ ਕਿਵੇਂ ਇਹਨਾਂ ਸਾਰਿਆਂ ਨੂੰ ਦੋਸ਼ੀ ਬਣਾਇਆ। ਢਾ ਕੇ ਪਹਿਲੀ ਇੱਟ ਜਿਹੜੀ ਰੱਖੀ ਉਹ ਵਾਜਪਾਈ ਨੇ ਰੱਖੀ, ਅਡਵਾਨੀ ਵਾਜਪਾਈ
ਇਹ ਸਾਰੇ ਹੀ ਜਿਹੜੇ ਨੇ ਉਹਦੇ ਚ ਉਹਨਾਂ ਨੇ ਹੋਏ, ਇਹਨਾਂ ਦੇ ਉੱਤੇ ਕੇਸ ਵੀ ਚੱਲੇ। ਲੇਕਿਨ ਤੁਸੀਂ ਇਹ ਦੇਖੋਗੇ ਕਿ ਬਈ ਹਾਈ ਕੋਰਟ ਦਾ ਤਾਂ ਸਪਲਿਟ ਵਰਡਿਕਟ ਸੀ, ਇਲਾਹਾਬਾਦ ਹਾਈ ਕੋਰਟ ਦਾ, ਲੇਕਿਨ ਸੁਪਰੀਮ ਕੋਰਟ ਨੇ 9 ਨਵੰਬਰ 2000, ਮੈਂ ਡੇਟਾਂ ਦੀ ਸਿਗਨੀਫੀਕੈਂਸ ਦੀ ਗੱਲ ਕਰਦਾ, 9 ਨਵੰਬਰ 2019 ਨੂੰ ਜਦੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ ਕਰ ਰਹੇ ਨੇ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਕਰਤਾਰਪੁਰ ਸਾਹਿਬ ਪਹੁੰਚੀਆਂ ਨੇ, 75 ਸਾਲਾਂ ਦੀ ਅਰਦਾਸ ਜਿਹੜੀ ਆ ਉਹ 70 ਸਾਲਾਂ ਦੀ ਪੂਰੀ ਹੋਣ ਜਾ ਰਹੀ ਹੈ। ਉਸ ਦਿਨ ਵੀਕਐਂਡ ਸੀ, ਲੇਕਿਨ 9 ਨਵੰਬਰ 2019 ਨੂੰ ਸੁਪਰੀਮ ਕੋਰਟ ਖੋਲ੍ਹਿਆ ਜਾਂਦਾ ਹੈ, ਉਹਨਾਂ ਦਾ ਜੱਜ ਹੀਅਰਿੰਗ ਕਰਦੇ ਨੇ, ਔਰ 9 ਨਵੰਬਰ 2019 ਨੂੰ ਸੁਪਰੀਮ ਕੋਰਟ ਫੈਸਲਾ ਸੁਣਾਉਂਦਾ ਹੈ ਕਿ ਵੀ ਬੇਸ਼ੱਕ ਕੋਈ ਆਰਕੀਓਲੋਜੀਕਲ ਦੂਜੇ ਤੀਜੇ ਸਬੂਤ ਨਹੀਂ ਨੇ, ਪਰ ਇਹ ਆਸਥਾ ਦਾ ਮਾਮਲਾ ਹੈ, ਫੇਥ ਦਾ ਮਾਮਲਾ ਹੈ। ਇਸ ਲਈ ਇਹ ਸਾਰੀ ਜਗ੍ਹਾ ਜਿੰਨੀ ਵੀ 2 ਏਕੜ ਆਲਮੋਸਟ 3 ਏਕੜ ਦੇ ਇਹ ਰਾਮ ਲੱਲਾ ਮੰਦਿਰ ਲਈ ਦਿੱਤੀ ਜਾਂਦੀ ਹੈ। ਔਰ ਮੁਸਲਮਾਨਾਂ ਨੂੰ ਜਿਹੜਾ ਦਾ ਕਲੇਮ ਹੈ ਉਹਨਾਂ ਨੂੰ ਕਿਤੇ ਵੀ ਤੁਸੀਂ 5 ਏਕੜ ਜ਼ਮੀਨ ਦੇ ਦਿਓ ਕਿ ਆਪਣੀ ਮਸਜਿਦ ਬਣਾਉਣ। ਹੁਣ ਇਹ ਫੈਸਲਾ ਉਸ ਦਿਨ ਸੁਣਾਇਆ ਜਾਂਦਾ ਹੈ ਜਿਸ ਦਿਨ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਿਆ ਜਾਂਦਾ, ਸਾਰਾ ਧਿਆਨ ਉਸ ਪਾਸੇ ਹੈ। ਫਿਰ ਕਦੀ ਗੱਲ ਇਹੀ ਨਹੀਂ ਹੈ, ਜਦੋਂ ਮੋਦੀ ਜਿਹੜਾ ਹੈ ਉਹ ਖੁਦ ਰਾਮ ਦਾ ਅਵਤਾਰ ਬਣ ਕੇ ਜਾ ਕੇ ਉਸ ਦਾ ਦੁਬਾਰਾ ਉਸ ਦਾ ਸ਼ਿਲਾਨਿਆਸ ਕਰਦਾ ਹੈ, ਉਹ ਦਿਨ ਚੁਣਿਆ ਜਾਂਦਾ ਹੈ 5 ਅਗਸਤ 2021 ਦਾ। 5 ਅਗਸਤ ਦਾ ਕੀ ਹੈ? 5 ਅਗਸਤ ਦਾ ਉਹ ਦਿਨ ਹੈ ਜਿਸ ਦਿਨ ਭਾਰਤ ਦੀ ਹਕੂਮਤ ਨੇ ਆਈਨੀ ਗੁੰਡਾਗਰਦੀ ਕਰਦੇ ਆ ਜੰਮੂ ਕਸ਼ਮੀਰ ਦਾ ਜਿਹੜਾ ਆਈਨੀ ਸਟੇਟਸ ਆਰਟੀਕਲ 370 35A ਖਤਮ ਕੀਤਾ ਸੀ। ਜੋ ਕਸ਼ਮੀਰ ਦੇ ਲੋਕ ਉਸ ਦਿਨ ਜ਼ਬਰ ਦੇ ਥੱਲੇ ਪਿਸੇ ਹੋਏ ਉਸ 5 ਅਗਸਤ 2019 ਨੂੰ ਯਾਦ ਕਰ ਰਹੇ ਸੀ, ਤੇ ਇਧਰ 5 ਅਗਸਤ 2021 ਦਾ ਦਿਨ ਮੋਦੀ ਨੇ ਅਯੁੱਧਿਆ ਦਾ ਸ਼ਿਲਾਨਿਆਸ, ਔਰ ਤੁਸੀਂ ਉਹ ਸਾਰੀ ਪੋਪ ਲੀਲਾ ਦੇਖੋ, ਫਿਰ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਇਹ ਇਕੱਲੇ ਹੀ ਨਹੀਂ ਵੀ ਜ਼ਖਮ ਦਿੰਦੇ ਨੇ, ਇਹ ਜ਼ਖਮਾਂ ਦੇ ਉੱਤੇ ਲੂਣ ਛਿੜਕਦੇ ਨੇ। ਫਿਰ ਇਹੀ ਨਹੀਂ, ਜਦੋਂ ਇਹ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ, ਉਸ ਤੋਂ ਪਹਿਲਾਂ ਜਿਹੜਾ ਸਤੰਬਰ 2020 ਦੇ ਵਿੱਚ ਇੰਡੀਅਨ ਸੁਪਰੀਮ ਕੋਰਟ ਉਹਨਾਂ 32 ਅਕਿਊਜ਼ਡ ਲੋਕਾਂ ਨੂੰ ਜਿਹੜੇ ਦੋਸ਼ੀ ਸੀ ਕਿ ਜਿਨ੍ਹਾਂ ਨੇ ਬਾਬਰੀ ਮਸਜਿਦ ਢਾਈ, ਕੱਲਾ ਮਸਜਿਦ ਢਾਣ ਤੱਕ ਨਹੀਂ ਸੀ, ਅਯੁੱਧਿਆ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਵੱਡੇ ਪੈਮਾਨਾ ਤੇ ਹਿੰਸਾ ਹੋਈ, ਬਹੁਤ ਸਾਰੇ ਮੁਸਲਮਾਨ ਮਾਰੇ ਗਏ। ਬੰਬੇ ਦੇ ਵਿੱਚ ਖਾਸ ਤੌਰ ਦੇ ਉੱਤੇ ਬਾਲ ਠਾਕਰੇ ਸ਼ਿਵ ਸੈਨਾ, ਉਹਨਾਂ ਨੇ ਮੁਸਲਮਾਨਾਂ ਦਾ ਵੱਡੇ ਪੈਮਾਨੇ ਤੇ ਵਡਾਂਗਾ ਕੀਤਾ, ਜਿਹਦੇ ਲਈ ਇਹ ਜਸਟਿਸ ਲਿਬਰਾਨ ਕਮਿਸ਼ਨ ਬਣਾਇਆ ਗਿਆ ਸੀ। ਲੇਕਿਨ ਸਤੰਬਰ 2020 ਦੇ ਵਿੱਚ CBI ਦੀ ਸਪੈਸ਼ਲ ਕੋਰਟ ਨੇ ਸਾਰੇ ਹੀ ਦੋਸ਼ੀਆਂ ਨੂੰ ਬਰੀ ਕਰ ਦਿੱਤਾ, ਜਿਨ੍ਹਾਂ 'ਚ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ, ਇਹ ਸਾਰੇ ਸ਼ਾਮਲ ਨੇ। ਹੁਣ ਅਸੀਂ ਇਹ ਦੇਖਦੇ ਹਾਂ ਕਿ ਭਾਈ 5 ਸਦੀਆਂ ਦਾ ਇਤਿਹਾਸਕ ਜਿਹੜਾ ਮਸਜਿਦ ਹੈ ਉਹਨੂੰ ਢਾਇਆ ਜਾਂਦਾ, ਔਰ ਇਹ ਕਿਹਾ ਜਾਂਦਾ ਹੈ ਕਿ ਜੀ 5 ਸਦੀਆਂ ਪਹਿਲਾਂ ਜਿਹੜਾ ਇਹ ਬਾਬਰ ਨੇ, ਔਰ ਨਾ ਬਾਬਰ ਕਦੇ ਅਯੁੱਧਿਆ ਗਿਆ, ਔਰ ਜਿਹੜੇ ਇਤਿਹਾਸਕ ਸੋਰਸ ਵੀ ਨੇ ਉਹਦਾ ਇੱਕ ਜਰਨੈਲ ਮੀਰ ਬੱਕੀ ਨੂੰ ਕਿਹਾ ਜਾਂਦਾ ਹੈ ਕਿ ਉਹ ਅਯੁੱਧਿਆ 'ਚ ਉਹਨੇ ਬਣਵਾਈ ਸੀ ਆਪਣੇ ਬਾਦਸ਼ਾਹ ਦੇ ਨੂੰ ਆਨਰ ਕਰਦੇ ਆ। ਹਾਲਾਂ ਜੇ ਤੁਸੀਂ ਮੁਗਲ ਕੋਰਟ ਰਿਕਾਰਡ 'ਚ ਦੇਖੋ ਤਾਂ ਮੀਰ ਬੱਕੀ ਵੀ ਕੋਈ ਨਹੀਂ ਮਿਲਦਾ। ਸੋ ਕਿਉਂਕਿ ਆਲਰੇਡੀ ਇਸਲਾਮ ਦਾ ਫੈਲਾਅ ਕੋਈ ਬਾਬਰ ਨਾਲ ਤਾਂ ਨਹੀਂ ਹੋਇਆ, ਇਸਲਾਮ ਤਾਂ ਜਿਹੜਾ ਉਹ 7ਵੀਂ 8ਵੀਂ ਸਦੀ 'ਚ ਆ ਗਿਆ ਸੂਫੀ ਫਕੀਰਾਂ ਦੇ ਨਾਲ। ਦੂਸਰਾ ਫਿਰ ਮਹਿਮੂਦ ਗਜ਼ਨਵੀ, ਦੂਸਰੇ ਲੋਕ ਆਉਂਦੇ ਰਹੇ। ਸੋ ਅਸੀਂ ਜ਼ਿਕਰ ਕਰਾਂਗੇ ਅੱਜ ਦਾ, ਜਿੱਥੇ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਇਨਫੈਕਟ ਹਿੰਦੂਤਵੀ ਗੁੰਡਾਗਰਦੀ ਦਾ ਜਿਹੜਾ ਦੌਰ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦੇ ਢਾਣ ਨਾਲ ਸ਼ੁਰੂ ਹੋਇਆ, ਕਿਵੇਂ ਫਿਰ ਕੱਲਾ ਇਹੀ ਨਹੀਂ ਵੀ ਉਹਨਾਂ ਨੇ ਪਾਰਲੀਮੈਂਟ 'ਚ 2014 'ਚ ਆਪਣੀ ਜਿਹੜੀ ਹੈ ਉਹ ਉਸ ਤਾਕਤ ਨੂੰ ਬਣਾਇਆ। ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਜਿਹੜਾ ਕੋਲੀਸ਼ਨ ਗਵਰਨਮੈਂਟ ਉਹਨੇ ਬਣਾਈ, ਪਰ 2014 ਤੱਕ ਪਹੁੰਚਦੇ ਆ ਜਿਹੜਾ ਐਬਸੋਲੂਟ ਮੈਜੋਰਿਟੀ BJP ਉਸੇ ਹਿੰਦੂਤਵੀ ਗੁੰਡਾਗਰਦੀ ਦੇ ਏਜੰਡੇ ਨੂੰ, ਔਰ ਫਿਰ ਉਹਨਾਂ ਨੇ ਕੀ ਕੀਤਾ, ਕਿਸ ਹੱਦ ਤੱਕ ਚਲੇ ਗਏ ਨੇ, ਉਹ ਅਸੀਂ ਆਲਮੋਸਟ ਰੋਜ਼ ਬਿਆਨਦੇ ਹਾਂ। ਸੋ ਇਹ ਹਿੰਦੂਤਵੀ ਦਾ ਗੁੰਡਾਗਰਦੀ ਦਾ ਦੌਰ ਹੈ। ਹੁਣ ਹਿੰਦੂ ਰਾਸ਼ਟਰ ਐਲਾਨਣ ਤੱਕ ਹੀ ਇਹ ਕਾਫੀ ਜਿਹੜਾ ਇੱਕ ਛੋਟਾ ਜਿਹਾ ਡਿਸਟੈਂਸ ਹੈ, ਔਰ ਉਹਦਾ ਮਤਲਬ ਹੈ ਮਨੂ ਸਮ੍ਰਿਤੀ ਨੂੰ ਲਾਗੂ ਕਰਨਾ,
ਸੋ ਇਹ ਪਾਰਟ ਅਸੀਂ ਡਿਸਕਸ ਕਰਾਂਗੇ ਇਸ ਟੌਪਿਕ ਨੂੰ ਨੈਕਸਟ ਟੌਪਿਕ ਦੇ ਵਿੱਚ ਵੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਅਤੇ ਨਵੰਬਰ 84 ਵਿੱਚ ਸਿੱਖਾਂ ਦਾ ਕਤਲੇਆਮ ਹਿੰਦੂ ਧਮੀਆਂ ਦੀ ਸਮੂਹਿਕ ਚੇਤਨਾ ਨੂੰ ਖੁਸ਼ ਕਰਨ ਲਈ ਸੀ। ਸੋ ਬਹੁਗਿਣਤੀ ਹਿੰਦੂਆਂ ਵੱਲੋਂ ਇਸ ਨੂੰ ਇਹ ਕਹਿ ਕੇ ਜਸਟੀਫਾਈ ਕੀਤਾ ਗਿਆ ਕਿ ਸਿੱਖ ਕੌਮ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਸੋ ਨਵੰਬਰ 2002 ਵਿੱਚ ਗੁਜਰਾਤ ਵਿੱਚ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਕੀਤੇ ਗਏ ਅਤੇ 6 ਦਸੰਬਰ ਨੂੰ 1992 ਨੂੰ ਬਾਬਰੀ ਮਸਜਿਦ ਢਾਉਣ ਨੂੰ ਮੁਸਲਮਾਨਾਂ ਨੂੰ ਸਬਕ ਸਿਖਾਉਣ ਦੇ ਟੈਗ ਨਾਲ ਹੀ ਜੋੜਿਆ ਗਿਆ। ਸੋ ਇਸ ਅੰਦਾਜ਼ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਦੀ ਨਸਲਕੁਸ਼ੀ ਨੂੰ ਇਖਲਾਕੀ ਤੌਰ ਤੇ ਨਿਆਂ ਸੰਗਤ ਠਹਿਰਾਇਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਵੀਰ ਸਰ ਜਗਜੀਤ ਸਿੰਘ ਸਿੱਧੂ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਚੜ੍ਹਦੇ ਪੰਜਾਬ ਤੋਂ ਉਹਨਾਂ ਨੇ ਲਿਖਿਆ ਕਿ ਉਹ ਲਗਾਤਾਰ ਆਪਣੇ ਜਾਣੂ ਸਰਕਲ ਦੇ ਵਿੱਚ ਸ਼ੇਅਰ ਕਰਦੇ ਨੇ ਇਸ ਨੂੰ। ਅੱਜ ਵੀ ਉਹਨਾਂ ਨੇ ਸ਼ੇਅਰ ਕੀਤਾ ਹੈ। ਸਵੇਰੇ ਉੱਠ ਕੇ ਲਾਈਵ ਦੇਖਦੇ ਨੇ ਕਿਉਂਕਿ ਅਰਲੀ ਆਵਰਸ ਨੇ ਜੀ। ਔਰ ਉਹਨਾਂ ਨੇ ਡਾਇਰੈਕਟਿਵ ਵੀ ਦਿੱਤਾ ਹੈ ਕਿ ਕਿਵੇਂ ਜਿਹੜੇ ਉੱਥੇ ਬੈਠੇ ਲਾਈਵ ਦੇਖਣਾ ਚਾਹੁੰਦੇ ਨੇ ਉਹ ਕਿਸ ਤਰੀਕੇ ਨਾਲ ਜਿਹੜਾ ਬੈਨ ਹੈ ਉਸ ਤੋਂ ਪਾਸੇ ਜਾ ਕੇ ਵੀ ਇਸ ਨੂੰ ਦੇਖ ਸਕਦੇ ਨੇ। ਇਸੇ ਤਰ੍ਹਾਂ ਹੀ ਸਾਡੇ ਯਾਕੂਬ ਭਾਈ ਜਾਨ ਵੀ ਆਏ ਨੇ। ਉਹ ਕਹਿੰਦੇ ਨੇ ਵੀ ਮੈਨੂੰ ਤਾਂ ਯਾਦ ਹੀ ਨਹੀਂ ਸੀ। ਔਰ ਇਹ ਅਫਸੋਸ ਦੀ ਗੱਲ ਹੈ ਉਹਨਾਂ ਦੇ ਪਾਰਟ ਤੋਂ ਨਹੀਂ, ਚਲੋ ਉਹ ਤਾਂ ਬਹੁਤ ਵਾਰ ਜ਼ਿੰਦਗੀ 'ਚ ਕਈ ਕੁਝ ਰੋਜ਼ਾਨਾ ਚੱਲ ਰਿਹਾ ਹੁੰਦਾ ਕਿ ਇੰਨੇ ਜ਼ੁਲਮ ਦੀਆਂ ਘਟਨਾਵਾਂ ਜਿਹੜੀਆਂ ਭਾਰਤੀ ਹਕੂਮਤ ਨੇ ਭਾਰਤੀ ਮੁਸਲਮਾਨਾਂ ਤੇ ਕਸ਼ਮੀਰੀਆਂ ਤੇ ਕੀਤੀਆਂ ਨੇ। 57 ਇਸਲਾਮਿਕ ਮੁਲਕ ਨੇ। ਜੇ ਇਸ ਘਟਨਾ ਤੋਂ ਬਾਅਦ ਹੀ ਬਾਬਰੀ ਮਸਜਿਦ ਦੀ ਡਿਮੋਲੀਸ਼ਨ ਤੋਂ ਬਾਅਦ ਕੋਈ ਸਖਤ ਐਕਸ਼ਨ ਲਿਆ ਗਿਆ ਹੁੰਦਾ ਹੈ, ਇਹਨਾਂ ਤੇ ਆਰਥਿਕ ਪਾਬੰਦੀਆਂ ਹੁੰਦੀਆਂ, ਸਾਊਦੀ ਅਰੇਬੀਆ ਜਾਂ ਕੋਈ ਇਹਨਾਂ ਦਾ ਤੇਲ ਬੰਦ ਕਰਦਾ ਜਾਂ OIC ਵੱਲੋਂ ਕੋਈ ਹੁੰਦਾ, ਤੇ ਫਿਰ ਜੋ ਮੁਸਲਮਾਨਾਂ ਨਾਲ 2002 ਦੇ ਵਿੱਚ ਗੁਜਰਾਤ ਦੇ ਵਿੱਚ ਮੋਦੀ ਨੇ ਕੀਤਾ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ, ਉਹ ਨਹੀਂ ਸੀ ਹੋਣੀ। ਫਿਰ CA ਵਰਗੇ ਕਾਨੂੰਨ ਨਹੀਂ ਸੀ ਆਣੇ। ਫਿਰ ਜੋ ਇਹਨਾਂ ਨੇ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰੀਆਂ ਨੂੰ ਜਿਸ ਜ਼ੁਲਮ ਦਾ ਸ਼ਿਕਾਰ ਬਣਾਇਆ ਹੋਇਆ ਹੈ ਇਹਨਾਂ ਸਾਰੇ ਸਾਲਾਂ ਤੋਂ, ਇਹ ਵੀ ਨਹੀਂ ਸੀ ਵਾਪਰਨਾ। ਔਰ
ਇਹ ਸਾਰੇ 'ਚ ਹੁਣ ਤਾਂ ਅਜੀਤ ਡੋਵਲ ਅੱਜ ਕੱਲ੍ਹ ਉਹ ਸੈਂਟਰਲ ਏਸ਼ੀਅਨ ਰਿਪਬਲਿਕਸ ਦੀ ਮੀਟਿੰਗ 'ਚ ਗਿਆ ਹੋਇਆ, ਉਹਨਾਂ ਨੂੰ ਕਹਿ ਰਿਹਾ ਜੀ ਅਸੀਂ ਤੁਹਾਨੂੰ ਪਲਾਨ ਬਣਾ ਕੇ ਦਿੰਦੇ ਹਾਂ ਕਿ ਜੀ ਫਾਈਨੈਂਸ਼ੀਅਲ ਹੈਲਪ ਦਹਿਸ਼ਤਗਰਦੀ ਦੀ ਕਿਵੇਂ ਰੋਕਣੀ ਹੈ ਦੂਜੇ ਤੀਜੇ। ਔਰ ਮੋਦੀ ਨੇ ਆਪਣੀ ਗੁਜਰਾਤ ਇਲੈਕਸ਼ਨ ਕੈਂਪੇਨ ਦੇ ਵਿੱਚ ਕਿਹਾ ਕਿ ਜੀ ਮੁਸਲਮਾਨਾਂ ਦੇ ਦੇਸ਼ ਸਾਊਦੀ ਅਰੇਬੀਆ, UAE, ਇੱਕ ਹੋਰ ਸ਼ਾਇਦ ਕਤਰ, ਉਹਨੇ ਕਿਹਾ ਜੀ ਉਹਨਾਂ ਨੇ ਮੈਨੂੰ ਹਾਈਐਸਟ ਸਿਵਿਲੀਅਨ ਅਵਾਰਡ ਜਿਹੜਾ ਹੈ ਆਪਣੇ ਮੁਲਕਾਂ ਦੇ ਦਿੱਤੇ ਨੇ, ਔਰ ਦਿੱਤੇ ਨੇ ਉਹਨਾਂ ਨੇ। ਹੁਣ ਤੁਸੀਂ ਬੇਸ਼ੱਕ ਚਲੋ ਅਸੀਂ ਕੋਈ ਇਹ ਨਹੀਂ ਹੈ ਵੀ ਕੋਈ ਆਸਾਨ ਕਰ ਰਹੇ ਹਾਂ ਕਿ ਅਸੀਂ ਸਿੱਖ ਹੋਣ ਦੇ ਨਾਤੇ ਸਾਡਾ ਫਰਜ਼ ਹੈ, ਸਾਡੇ ਤਾਂ ਗੁਰੂ ਨੇ ਸਿਖਾਇਆ ਹੋਇਆ ਹੈ ਕਿ ਜਿੱਥੇ ਜ਼ੁਲਮ ਹੁੰਦਾ ਹੈ ਅਸੀਂ ਉਹਨੂੰ ਵੰਗਾਰਨਾ ਹੈ, ਜਿਹੜਾ ਵੀ ਮਜ਼ਲੂਮ ਹੈ ਉਹਦੇ ਨਾਲ ਖਲੋਣਾ ਹੈ। ਪਰ ਇਸ ਗੱਲ ਦਾ ਮੈਨੂੰ ਅਫਸੋਸ ਹੁੰਦਾ ਬਹੁਤ ਵਾਰ ਕਿ ਵੀ ਅਸੀਂ ਜਦੋਂ ਆਪਣੇ ਤੇ ਸਾਡੇ ਤੇ ਜ਼ੁਲਮ ਹੋ ਰਹੇ ਨੇ ਤੇ ਅਸੀਂ ਤਾਂ ਇਹ ਸੋਚਦੇ ਹਾਂ ਕਿ ਕਾਸ਼ ਸਾਡਾ ਕੋਈ ਮੁਲਕ ਹੁੰਦਾ। ਅਸੀਂ ਯੂਨਾਈਟਿਡ ਨੇਸ਼ਨਸ 'ਚ ਤੁਹਾਡਾ ਕੇਸ ਤਾਂ ਹੀ ਜਾ ਸਕਦਾ, 194 ਮੁਲਕ ਮੈਂਬਰ ਨੇ ਕਿ ਭਾਈ ਕੋਈ ਸਾਡਾ ਲੈ ਕੇ ਜਾਂਦਾ। ਪਰ ਜੋ ਅੱਜ ਹਾਲਤ ਭਾਰਤ ਦੇ ਨਕਸ਼ੇ 'ਚ ਮੁਸਲਮਾਨਾਂ ਦੀ ਹੈ, ਕਸ਼ਮੀਰੀਆਂ ਦੀ ਹੈ, ਕਸ਼ਮੀਰੀ ਮੁਸਲਮਾਨਾਂ ਦੀ, ਔਰ ਇੱਕ ਪਾਸੇ 57 ਮੁਲਕ ਮੁਸਲਮਾਨਾਂ ਦੇ ਨੇ। ਇਕੱਲੇ ਉਹ ਮੁਲਕ ਕੋਈ ਉਜਾੜ ਦੇ ਵਿੱਚ ਨਹੀਂ ਬੈਠੇ ਹੋਏ, ਦੁਨੀਆ ਦੀ 70% ਐਨਰਜੀ ਦੇ ਉੱਤੇ ਉਹ ਬੈਠੇ ਹੋਏ ਨੇ। ਉਹਨਾਂ ਦੇ ਆਪਣੇ ਜਿਹੜੇ ਟਾਇਲਟ ਔਰ ਬਾਥਰੂਮ ਔਰ ਟੱਬ ਉਹ ਸੋਨੇ ਦੇ ਨੇ। ਜਿੱਥੇ ਇਹਨਾਂ ਦੇ ਸ਼ੇਖ ਜਾਂਦੇ ਨੇ ਉੱਥੇ ਵੇਟਰਾਂ ਨੂੰ ਵੀ ਹਜ਼ਾਰਾਂ ਡਾਲਰਾਂ ਦੀਆਂ ਸੋਨੇ ਦੀਆਂ ਘੜੀਆਂ ਗਿਫਟ ਦਿੰਦੇ ਨੇ। ਜਿੱਥੇ ਇਸ ਲੈਵਲ ਦਾ ਹੋਏ ਉਹਨਾਂ ਦੇ ਕੋਲ ਰੱਬ ਨੇ, ਅੱਲਾਹ ਤਾਲਾ ਨੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਨੇ। ਤੇ ਤੁਹਾਡਾ ਇੱਕ ਸੈਕੰਡ ਲਾਰਜੈਸਟ ਪਾਪੂਲੇਸ਼ਨ ਮੁਸਲਮਾਨਾਂ ਦੀ, ਇੰਡੋਨੇਸ਼ੀਆ 'ਚ ਦੀ ਆਬਾਦੀ ਜਿਹੜੀ ਹੈ ਉਹ ਲਗਭਗ 27 ਕਰੋੜ ਦੇ ਕਰੀਬ ਹੈ। ਭਾਰਤ ਦੇ ਵਿੱਚ 20 ਕਰੋੜ ਦੇ ਕਰੀਬ ਮੁਸਲਮਾਨ ਨੇ। ਪਾਕਿਸਤਾਨ ਤੋਂ ਬਾਅਦ, ਇੰਡੋਨੇਸ਼ੀਆ ਬਾਅਦ ਪਾਕਿਸਤਾਨ, ਫਿਰ ਭਾਰਤ ਦੇ ਮੁਸਲਮਾਨ ਨੇ। ਔਰ ਉਹਨਾਂ ਦਾ ਉੱਥੇ ਉਹਨਾਂ ਕੀ ਹਾਲ ਕੀਤਾ ਹੋਇਆ, ਲਗਾਤਾਰਤਾ ਨਾਲ ਕੀਤਾ ਜਾ ਰਿਹਾ। ਲੇਕਿਨ ਜੇ ਇਹਨਾਂ ਨੇ ਕੋਈ ਗੈਰਤ ਦਿਖਾਈ ਹੁੰਦੀ ਤਾਂ ਫਿਰ ਅੱਜ ਇਹ ਹਾਲਤ ਨਾ ਹੁੰਦੀ। ਔਰ ਇਕੱਲਾ ਇਹੀ ਨਹੀਂ ਵੀ ਜੇ ਅਸੀਂ ਤਾਂ ਇਹਨੂੰ ਦੂਸਰਾ ਨੁਕਤਾ ਵੀ ਹੈ ਕਿ ਜੇ ਇੰਨੀ ਵੱਡੀ ਮਾਈਨੋਰਿਟੀ ਜਿਹੜੀ ਦੁਨੀਆ ਦੇ, ਜੇ ਤੁਸੀਂ 20 ਕਰੋੜ ਦੇਖੋ, ਕਿੰਨੇ ਕੁ ਦੁਨੀਆ ਦੇ ਮੁਲਕ ਨੇ ਜਿਨ੍ਹਾਂ ਦੀ ਆਬਾਦੀ 20 ਕਰੋੜ ਹੈ, ਉਹਨਾਂ ਦੇ ਨਾਲ ਇਸ ਕਿਸਮ ਦਾ ਸਲੂਕ ਹੋ ਸਕਦਾ ਹੈ ਤੇ ਦੇ ਕੈਨ ਗੈਟ ਅਵੇ ਵਿਦ ਇਟ। ਉਹਦੇ ਲਈ ਉਹ ਕੋਈ ਜਵਾਬਦੇਹ ਨਹੀਂ ਨੇ। ਤੇ ਅਸੀਂ ਤਾਂ ਉਹਨਾਂ ਦੇ ਨਕਸ਼ੇ ਦੇ ਵਿੱਚ ਜਿਹੜਾ ਉਹ 24-25 ਮਿਲੀਅਨ ਨੂੰ ਸਾਨੂੰ ਤਾਂ ਵੈਸੇ ਹੀ ਸਮਝਦੇ ਨੇ ਵੀ ਆਟੇ 'ਚ ਲੂਣ ਦੇ ਬਰਾਬਰ ਨੇ। ਇਹ ਵੱਖਰੀ ਕਹਾਣੀ ਹੈ ਕਿ ਭਾਈ ਸਾਡੀ 1.25 ਲੱਖ ਸਪਿਰਿਟ ਨੇ, ਜਿਹੜਾ ਪਹਿਲਾਂ ਵੀ ਅਸੀਂ ਕਦੇ ਗਿਣਤੀਆਂ ਮਿਣਤੀਆਂ 'ਚ ਤਾਂ ਪੈ ਹੀ ਨਹੀਂ ਹੈ। ਸਾਡਾ ਮੈਥਮੈਟਿਕਸ ਹੀ 1.25 ਲੱਖ ਤੋਂ ਸ਼ੁਰੂ ਹੁੰਦਾ ਹੈ। ਇਹ ਗੁਰੂ ਨੇ ਸਾਨੂੰ ਸ਼ਾਇਦ 1.25 ਲੱਖ ਦਾ ਇਹ ਖਿਤਾਬ ਹੀ 1.25 ਲੱਖੀ ਖਾਲਸੇ ਦਾ ਇਸ ਲਈ ਦਿੱਤਾ ਕਿ ਵੀ ਸਾਨੂੰ ਲੜਨਾ ਹੀ ਹਮੇਸ਼ਾ ਹੈਵੀ ਆਡਸ ਨਾਲ ਹੀ ਨਹੀਂ, ਹੈਵੀ ਨੰਬਰਸ ਨਾਲ ਵੀ ਹੋਏਗਾ। ਅਸੀਂ ਤਾਂ ਟੂ ਦਾ ਲਾਸਟ ਮੈਨ ਲੜਾਂਗੇ ਔਰ ਇਹਨਾਂ ਨੂੰ, ਇਹਨਾਂ ਦੇ ਹਿੰਦੂਤਵਾ ਬ੍ਰਾਹਮਣਵਾਦ ਦੀ ਇਹ ਸਾਰੀ ਵਿਚਾਰਧਾਰਾ ਨੂੰ ਲਪੇਟ ਕੇ ਇਹਨਾਂ ਦੇ ਜਿਹੜਾ ਉਹ ਓਸ਼ਨ ਦੇ ਵਿੱਚ ਜਿਹੜਾ ਉਹ ਸੁੱਟਾਂਗੇ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਪਰ ਮੈਂ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਇਹ ਜਦੋਂ ਤੁਸੀਂ ਮੈਜੋਰਿਟੀ ਦੀ ਗੱਲ ਕਰਦੇ ਹੋ, ਔਰ ਇਹ ਗੱਲ ਮੈਂ ਹੀ ਨਹੀਂ ਕਹਿ ਰਿਹਾ, ਜਦੋਂ ਜਿਹੜਾ ਰਾਸ਼ਟਰਵਾਦੀ ਮੁਸਲਮਾਨ ਸੀ, ਪ੍ਰੋ ਇੰਡੀਆ, ਔਰ ਜਦੋਂ ਅਸੀਂ ਅੱਜ ਵੀ ਦੇਖਦੇ ਹਾਂ, ਜਦੋਂ ਅਸੀਂ ਖਾਲਿਸਤਾਨ ਦੇ ਹਵਾਲੇ ਨਾਲ ਇੱਕ ਤਬਕਾ ਸਿੱਖਾਂ ਦਾ ਜਿਹੜਾ ਬ੍ਰੇਨ ਵਾਸ਼ਡ ਵੀ ਹੈ, ਡਰਾਕਲ ਵੀ ਹੈ, ਕੋਈ ਚੈਲੰਜ ਨੂੰ ਲੈਣਾ ਵੀ ਨਹੀਂ ਚਾਹੁੰਦਾ, ਈਜ਼ ਵਾਲੀ ਲਾਈਫ ਜਿਉਣਾ ਚਾਹੁੰਦਾ, ਉਹਨਾਂ ਨੂੰ ਜਿਹੜਾ ਉਹ ਇਹ ਸਭ ਦੇ ਬਾਵਜੂਦ ਜੋ ਸਿੱਖਾਂ ਦੇ ਨਾਲ ਹੋ ਰਿਹਾ, ਉਹਨਾਂ ਨੂੰ ਲੱਗਦਾ ਹੈ ਵੀ ਜੀ ਸਾਡੀ ਕਿਸਮਤ ਤਾਂ ਇੰਡੀਆ ਦੇ ਨਾਲ ਹੀ ਜੁੜੀ ਰਹਿਣੀ ਚਾਹੀਦੀ ਹੈ। ਅਸੀਂ ਕਿਵੇਂ ਕਰਾਂਗੇ, ਕੀ ਹੋਏਗਾ, ਕੀ ਨਹੀਂ ਹੋਏਗਾ। ਇਹੀ ਜਦੋਂ ਪਾਕਿਸਤਾਨ ਦੀ ਮੰਗ 23 ਮਾਰਚ 1940 ਨੂੰ ਪਾਕਿਸਤਾਨ ਦਾ ਰੈਜ਼ੋਲੂਸ਼ਨ ਖੁੱਲ੍ਹ ਕੇ, ਬੇਸ਼ੱਕ ਸੰਕਲਪ ਅਲਾਮਾ ਇਕਬਾਲ ਨੇ 1930s 'ਚ ਜਦੋਂ ਮੁਸਲਿਮ ਲੀਗ ਦੇ ਸੈਸ਼ਨ ਨੂੰ ਪ੍ਰੀਜ਼ਾਈਡ ਕੀਤਾ ਉਹਨਾਂ ਨੇ ਦਿੱਤਾ, ਪਰ ਰੀਅਲਾਈਜੇਸ਼ਨ ਮੁਸਲਮਾਨਾਂ ਨੂੰ ਹੋਈ 1936 ਦੀਆਂ ਪ੍ਰੋਵਿੰਸ਼ੀਅਲ ਇਲੈਕਸ਼ਨਸ ਤੋਂ ਬਾਅਦ। ਕਿਉਂਕਿ ਆਲਮੋਸਟ ਸਾਰੇ ਸੂਬਿਆਂ 'ਚ ਜਿਹੜੀ ਹੈ ਉਹ ਕਿਸੇ 'ਚ ਮੁਸਲਿਮ ਲੀਗ ਦੀ ਹਕੂਮਤ ਨਹੀਂ ਬਣੀ, ਕਾਂਗਰਸ ਦੀਆਂ ਹਕੂਮਤਾਂ ਬਣੀਆਂ। ਖਾਸ ਤੌਰ ਤੇ UP CP, ਉਦੋਂ ਸੈਂਟਰਲ ਪ੍ਰਦੇਸ਼ ਕਹਿੰਦੇ ਸੀ, ਜਿਹਨੂੰ ਹੁਣ MP ਮੱਧ ਪ੍ਰਦੇਸ਼ ਕਹਿੰਦੇ ਨੇ। ਔਰ ਜਿਹੜੇ ਅੱਜ ਅਸੀਂ ਬਹੁਤ ਸਾਰੇ ਪਾਰਟ ਦੇਖਦੇ ਹਾਂ ਜਿਹੜੇ ਹਿੰਦੂਤਵਾ ਦੇ ਥੱਲੇ ਸੂਰਿਆ ਨਮਸਕਾਰ ਬੱਚਿਆਂ ਤੋਂ ਲੈ ਕੇ ਔਰ ਵੰਦੇ ਮਾਤਰਮ ਔਰ ਫਲਾਣਾ ਟਿਮਕਾ ਜੋ ਇਹ ਕਰਾ ਰਹੇ ਨੇ, ਇਹ ਇਨਫੈਕਟ ਉਸ ਦੌਰ ਦੇ ਵਿੱਚ ਕਾਂਗਰਸ ਦੀਆਂ ਹਕੂਮਤਾਂ ਨਹੀਂ ਕੀਤਾ। ਔਰ ਉਸ ਨੇ ਅੱਖਾਂ ਖੋਲ ਦਿੱਤੀਆਂ ਕਿ ਵੀ ਜੇ ਅਜੇ ਤਾਂ ਅੰਗਰੇਜ਼ ਬੈਠੇ ਨੇ, ਵਿਦਿਨ
ਇਲੈਕਸ਼ਨਾਂ ਨੇ ਕੋਈ ਇਹਨਾਂ ਨੂੰ ਕੋਈ ਆਟੋਨਮੀ ਨਹੀਂ ਦਿੱਤੀ ਹੋਈ ਜੀ। ਤੇ ਅੱਜ ਜੇ ਇਹ ਹਾਲ ਕਰ ਰਹੇ ਨੇ ਸਾਡਾ, ਤੇ ਇਹ ਜਦੋਂ ਚਲੇ ਗਏ ਉਦੋਂ ਸਾਡੇ ਨਾਲ ਕੀ ਕਰਨਗੇ? ਜ਼ਾਹਰ ਹੈ ਕਿ ਬਈ ਇੱਕ ਸਟੇਜ ਦੇ ਉੱਤੇ ਇੱਕ ਵੱਡਾ ਤਬਕਾ ਮੁਸਲਮਾਨਾਂ ਦਾ, ਜਿਸ ਵੱਡੇ ਵੱਡੇ ਸਕਾਲਰ, ਪੂਰੀ ਯੂਨੀਵਰਸਿਟੀ ਜਾਮੀਆ ਮਿਲੀਆ ਇਸਲਾਮੀ ਯੂਨੀਵਰਸਿਟੀ, ਪ੍ਰੋ ਇੰਡੀਆ ਸਕਾਲਰਸ, ਡਾਕਟਰ ਜ਼ਾਕਿਰ ਹੁਸੈਨ, ਮੌਲਾਨਾ ਅਬੁਲ ਕਲਾਮ ਆਜ਼ਾਦ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਵੱਡਾ ਤਬਕਾ ਪਾਕਿਸਤਾਨ ਦੇ ਹੱਕ 'ਚ ਆਇਆ। ਲੇਕਿਨ ਇੱਕ ਵੱਡਾ ਤਬਕਾ ਇਸ ਦਲੀਲ ਦੇ ਉੱਤੇ ਹੀ ਸੀ ਕਿ ਜੀ ਦੇਖੋ ਇਹ ਸਾਡੇ ਪੁਰਖਿਆਂ ਦੀਆਂ ਕਬਰਾਂ ਨੇ, ਇੱਥੇ ਅਸੀਂ ਕਿਵੇਂ ਛੱਡ ਕੇ ਚਲੇ ਜਾਈਏ? ਇਹ ਸਾਡਾ ਮੁਲਕ ਹੈ, ਹਿੰਦੁਸਤਾਨ ਹੈ, ਅਸੀਂ ਇਸ ਨੂੰ ਬਣਾਇਆ, ਇਹਦੇ ਸ਼ਹਿਰੀ ਹਾਂ। ਔਰ ਜ਼ਾਹਰ ਹੈ ਗਾਂਧੀ ਨਹਿਰੂ ਦਾ ਉਹ ਸੈਕੂਲਰਿਜ਼ਮ ਦਾ ਜਿਹੜਾ ਮੰਤਰ ਹੈ ਉਹ ਅਸਰ ਕਰ ਰਿਹਾ ਸੀ, ਜਿਵੇਂ ਸਿੱਖ ਲੀਡਰਸ਼ਿਪ ਤਾਂ ਫਸ ਹੀ ਗਈ ਨਾ ਪੂਰੀ। ਘੱਟੋ ਘੱਟ ਇੱਕ ਵੱਡਾ ਤਬਕਾ ਮੁਸਲਮਾਨਾਂ ਦਾ ਉਹਨਾਂ ਨੇ ਕਾਇਦੇ ਆਜ਼ਮ ਤੇ ਯਕੀਨ ਕਰਕੇ ਅੱਡ ਹੋਣਾ ਮੰਨ ਲਿਆ। ਪਰ ਜਿਹੜੀ ਗੱਲ ਕਾਇਦੇ ਆਜ਼ਮ ਨੇ ਇਹਨਾਂ ਜਿਹੜੇ ਸੋ ਕਾਲਡ ਰਾਸ਼ਟਰਵਾਦੀ ਮੁਸਲਮਾਨ ਸੀ ਇੰਡੀਆ, ਇਹਨਾਂ ਨੂੰ ਇਹ ਕਹੀ ਸੀ ਕਿ ਭਾਈ ਇਹ ਠੀਕ ਹੈ ਅੱਜ ਤੁਸੀਂ ਇਵੇਂ ਸੋਚਦੇ ਹੋ, ਪਰ ਤੁਹਾਨੂੰ ਗਲੀ ਦੇ ਹਰ ਮੋੜ ਤੇ ਸਾਬਤ ਕਰਨਾ ਹੋਏਗਾ ਕਿ ਤੁਸੀਂ ਪੈਟਰੀਓਟਿਕ ਹੋ, ਹਮੇਸ਼ਾ ਤੁਹਾਡੇ ਤੇ ਸਵਾਲੀਆ ਨਿਸ਼ਾਨ ਹੋਏਗਾ। ਔਰ ਇਹ ਗੱਲ ਜਦੋਂ ਇੱਕ ਸਿੱਖ ਲੀਡਰ ਨੇ ਵੀ ਇੱਕ ਥਾਂ ਤੇ ਕਹੀ, ਉਹਨਾਂ ਨੇ ਕਿਹਾ ਕਿ ਜੀ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ ਉਹਦਾ ਪੈਟਰੀਓਟਿਜ਼ਮ, ਉਹਦੀ ਮੁਲਕ ਪ੍ਰਸਤੀ ਔਰ ਲਾਇਲਟੀ ਉਹ ਤਾਂ ਗਰੰਟੀਡ ਹੈ, ਉਹ ਤਾਂ ਹੈ। ਸਿਰਫ ਜਿਹੜੀਆਂ ਅਕਲੀਅਤਾਂ ਨੇ, ਮਾਈਨੋਰਿਟੀਜ਼ ਨੇ, ਸਿੱਖ ਨੇ, ਸਾਨੂੰ ਹਰ ਗਲੀ ਦੇ ਮੋੜ ਤੇ ਸਾਬਤ ਕਰਨਾ ਪੈਂਦਾ ਜੀ ਅਸੀਂ ਦੇਸ਼ ਭਗਤ ਹਾਂ। ਤੁਸੀਂ ਕਦੇ ਵੀ, ਔਰ ਸਰਟੀਫਿਕੇਟ ਉਹ ਦਿੰਦੇ ਨੇ ਆ ਕੇ ਸਾਨੂੰ। ਹੁਣ ਤੁਸੀਂ ਕਦੇ ਕਿਸੇ ਹਿੰਦੂ ਮੈਜੋਰਿਟੀ ਲੀਡਰ ਨੂੰ ਸੁਣਿਆ ਇਹ ਕਹਿੰਦੇ ਆ ਕਿ ਜੀ ਹਿੰਦੂ ਬੜੇ ਦੇਸ਼ ਭਗਤ ਨੇ? ਉਹ ਤਾਂ ਹੈ ਹੀ, ਉਹ ਤਾਂ ਪਹਿਲਾਂ ਹੀ ਇਨਹੈਰੈਂਟ ਹੈ ਵੀ ਹਿੰਦੂ ਦੇਸ਼ ਭਗਤ ਨੇ। ਉਹ ਭਾਵੇਂ ਵਿਸਕੀ ਦੀ ਬੋਤਲ ਦੇ ਉੱਤੇ ਜਿਹੜਾ ਉਹ ਸਾਰਾ ਇੱਕ ਸਕੈਂਡਲ ਤਹਿਲਕਾ ਨੇ ਲਿਆਂਦਾ ਸੀ, ਕਿਵੇਂ ਉਹਨਾਂ ਦੇ ਉਹ ਬੀਜੇਪੀ ਦਾ ਪ੍ਰੈਜ਼ੀਡੈਂਟ ਬੰਗਾਰੂ ਜਦੋਂ ਉਹ ਕਹਿ ਰਿਹਾ ਉਹਨੂੰ ਰੁਪਏ ਨੇ ਡਾਲਰ ਲਾਓ ਡਾਲਰ, ਤੇ ਵਿਸਕੀ ਦੀਆਂ ਬੋਤਲਾਂ ਦੇ ਉੱਤੇ ਉਹਨਾਂ ਦੇ ਜਨਰਲ ਜਿਹੜੇ ਨੇ ਉਹ ਸੌਦੇ ਵੇਚ ਰਹੇ ਨੇ ਮੁਲਕ ਦੇ ਇੰਟਰਸਟ ਨੂੰ। ਲੇਕਿਨ ਸਿੱਖ ਤੋਂ ਬੜੇ ਦੇਸ਼ ਭਗਤ ਹੈ, ਸਿੱਖੋਂ ਨੇ ਬੜੀ ਕੁਰਬਾਨੀਆਂ। ਸਾਨੂੰ ਕਿਉਂ ਦੇਸ਼ ਭਗਤੀ ਦਾ ਸਰਟੀਫਿਕੇਟ ਉਹਨਾਂ ਤੋਂ ਲੈਣਾ ਪੈਂਦਾ ਹੈ ਜਾਂ ਹਰ ਗਲੀ ਦੇ ਮੋੜ ਤੇ ਸਾਬਤ ਕਰਨਾ ਪੈਂਦਾ ਹੈ? ਕਿਉਂਕਿ ਅਕਲੀਅਤਾਂ ਹਮੇਸ਼ਾ ਹੀ ਐਟ ਦਾ ਮਰਸੀ ਆਫ ਮੈਜੋਰਿਟੀ ਹੁੰਦੀਆਂ ਨੇ। ਔਰ ਜੇ ਤੁਸੀਂ ਆਪਣੇ ਆਪ ਨੂੰ ਇੱਕ ਐਂਟੀਟੀ ਦੇ ਤੌਰ ਤੇ ਅਸਰਟ ਕਰੋ ਤੇ ਫਿਰ ਉਹੀ ਕੁਝ ਹੁੰਦਾ ਹੈ ਜੋ ਜੂਨ 84 ਨਵੰਬਰ 84 ਸਿੱਖਾਂ ਦੇ ਨਾਲ ਹੋਇਆ, ਜੋ ਨਵੰਬਰ 2002 ਦੇ ਵਿੱਚ ਗੁਜਰਾਤ 'ਚ ਮੁਸਲਮਾਨਾਂ ਨਾਲ ਹੋਇਆ, ਜਾਂ ਜੋ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਕੇ 1.5 ਲੱਖ ਦੀ ਕਰਾਊਡ ਨੇ, ਜਦੋਂ ਕਿ ਸਾਰਾ ਦੁਨੀਆ ਦੇਖ ਰਹੀ ਹੈ, ਇੰਟਰਨੈਸ਼ਨਲ ਮੀਡੀਆ ਕੈਮਰੇ ਲੈ ਕੇ ਖੜਾ ਹੈ ਕਿ ਕਿਵੇਂ ਜਿਹੜਾ ਉਹਨਾਂ ਨੇ ਉਹ ਸਾਰੇ ਆਪਣੀ ਜਿਹੜਾ ਦੁਸ਼ਕਰਮ ਸੀ ਉਸ ਨੂੰ ਉਹਨਾਂ ਨੇ ਇੰਪਲੀਮੈਂਟ ਕੀਤਾ। ਸੋ ਇਹ ਔਰ ਇਹਦੇ ਚੋਂ ਤੁਸੀਂ ਜਿਹੜੀ ਸਟੇਟਮੈਂਟ ਤੁਸੀਂ ਦਿੱਤੀ ਹੈ, ਇਨਫੈਕਟ ਇਹ ਜੇ ਤੁਸੀਂ ਕੋਰਟ ਡਿਸੀਜਨਸ ਦੇਖੋਗੇ, ਹਿੰਦੂਤਵੀ ਆਈਡੀਆਲੋਗਸ ਦੇ ਵਿਊ ਦੇਖੋਗੇ, ਹੁਣ ਜਦੋਂ ਜੂਨ 84 ਦੇ ਵਿੱਚ ਸਿੱਖਾਂ ਦੇ ਖਿਲਾਫ ਟੋਟਲ ਵਾਰ ਐਲਾਨੀ ਜਾਂਦੀ ਹੈ, ਪੰਜਾਬ ਨੂੰ ਕੱਟ ਆਫ ਕਰ ਦਿੱਤਾ ਜਾਂਦਾ ਹੈ ਦੁਨੀਆ ਦੇ ਨਾਲੋਂ, ਸਾਰੇ ਫੋਰਨ ਕੋਰਸਪੋਂਡੈਂਟ ਵੀ ਕੱਢ ਦਿੱਤੇ ਜਾਂਦੇ ਨੇ। ਇਹ ਵੱਖਰੀ ਕਹਾਣੀ ਹੈ ਕਿ ਐਸੋਸੀਏਟਡ ਪ੍ਰੈਸ ਦਾ ਇੱਕ ਬ੍ਰਹਮ ਚੈਲਾਨੀ ਉੱਥੇ ਰੁਕ ਜਾਂਦਾ ਹੈ, ਔਰ ਜੋ ਬਾਅਦ ਦੇ ਵਿੱਚ ਜੋ ਪਤਾ ਲੱਗਾ ਵੀ ਉੱਥੇ ਕੀ ਹੋਇਆ ਉਹ ਕਟਸੀ ਬ੍ਰਹਮ ਚੈਲਾਨੀ ਹੈ। ਔਰ ਉਸ ਸਾਰੇ ਦੇ ਇਕੱਲਾ ਅਕਾਲ ਤਖਤ ਨਹੀਂ ਜਾਂ ਦਰਬਾਰ, 37 ਹੋਰ ਇਤਿਹਾਸਕ ਗੁਰਦੁਆਰੇ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਏ ਜਾਂਦੇ ਨੇ। ਦਰਬਾਰ ਸਾਹਿਬ ਦੀਆਂ ਪਰਿਕਰਮਾ ਤੋਂ ਇਲਾਵਾ ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪਰਿਕਰਮਾ 'ਚ ਟੈਂਕ ਲਿਆਂਦੇ ਜਾਂਦੇ ਨੇ, ਦੁੱਖ ਨਿਵਾਰਨ ਸਾਹਿਬ ਪਟਿਆਲਾ ਪਰਿਕਰਮਾ 'ਚ ਟੈਂਕ ਲਿਆਂਦੇ ਜਾਂਦੇ ਨੇ, ਗੁਰਦੁਆਰਾ ਮੁਕਤਸਰ ਸਾਹਿਬ 'ਚ ਟੈਂਕ ਲਿਆਂਦੇ ਜਾਂਦੇ ਨੇ। ਗੁਰਦੁਆਰੇ ਇਕੱਲੇ ਪੰਜਾਬ ਦੇ ਨਹੀਂ, ਹਰਿਆਣਾ ਮੰਜੀ ਸਾਹਿਬ, ਅੰਬਾਲਾ, ਪੌਂਟਾ ਸਾਹਿਬ ਦੇ ਵਿੱਚ ਤੁਸੀਂ ਦੇਖਦੇ ਹੋ, ਉਹਨਾਂ ਦੇ ਵਿੱਚ ਵੀ ਫੌਜ ਘੇਰ ਕੇ ਤਲਾਸ਼ੀਆਂ ਲੈਂਦੀ ਹੈ, ਬੇਹੁਰਮਤੀਆਂ ਕਰਦੀ ਹੈ। ਔਰ ਉਹ ਸਾਰਾ ਦੌਰ ਜਦੋਂ ਚੱਲ ਰਿਹਾ ਔਰ ਭਾਰਤ ਭਰ ਦੇ ਵਿੱਚ ਹਿੰਦੂ ਤਵੀਆਂ ਦੇ ਵਿੱਚ, ਕੱਲਾ ਇਹੀ ਨਹੀਂ ਕਿ ਭਾਰਤ ਦੇ ਬਾਕੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹਮਲਾਵਰਾਂ ਨੂੰ ਜਿਹੜੇ ਸ਼ਹਿਰ ਦੇ ਹਿੰਦੂ ਨੇ ਅਗਲੇ ਦਿਨ ਪੂੜੀਆਂ, ਛੋਲੇ, ਹਲਵਾ ਔਰ ਵਧਾਈਆਂ ਦੇ ਰਹੇ ਨੇ ਔਰ ਦੀਪਮਾਲਾ ਕਰ ਰਹੇ ਨੇ ਕਿ ਭਾਈ ਇਹ ਬਹੁਤ ਸਬਕ ਸਿਖਾਇਆ ਇਹਨਾਂ ਨੂੰ। ਔਰ ਭਾਰਤ ਭਰ ਦੇ ਵਿੱਚ ਇੱਕ ਜਿਹੜੀ ਫੀਲਿੰਗ ਹੈ, ਕੋਈ ਪ੍ਰੋਟੈਸਟ ਦੀ ਲਾਈਨ, ਇੱਕ ਅੱਧੀ ਆਵਾਜ਼ ਨੂੰ ਛੱਡ ਕੇ ਜਿਨ੍ਹਾਂ ਨੇ ਕੰਡੈਮ ਕੀਤਾ ਉਸ ਹਮਲੇ ਨੂੰ, ਭਾਰਤ ਦੇ ਵਿੱਚ ਉਹਨਾਂ ਨੇ ਕਿਹਾ ਜੀ ਬੜਾ ਇਹ ਤਾਂ ਅਸੀਂ ਸੁੱਖ ਦਾ ਸਾਹ ਲਿਆ, ਇਹ ਤਾਂ ਦੇਸ਼ ਦੀ ਏਕਤਾ ਅਖੰਡਤਾ ਇਹਨਾਂ ਨੇ ਤੋੜ ਦੇਣੀ ਸੀ। ਹੁਣ ਤੁਸੀਂ 31 ਅਕਤੂਬਰ ਤੇ ਆ ਜਾਓ, ਹੁਣ ਸਿੱਖ ਕੌਮ ਜਿਹੜੀ ਹੈ ਉਹ ਰੇਜ, ਗੁੱਸੇ ਦੇ ਵਿੱਚ, ਵਿਰਾਗ ਦੇ ਵਿੱਚ ਹੈ। ਔਰ ਜਦੋਂ ਬੇਅੰਤ ਸਿੰਘ, ਸਤਵੰਤ ਸਿੰਘ ਆਪਣੇ ਤੌਰ ਦੇ ਉੱਤੇ, ਕੋਈ ਉਹਦੇ 'ਚ
ਕੋਈ ਉਹਨੂੰ ਸਿੱਖਾਂ ਦੇ ਕਿਸੇ ਜਥੇ ਨੇ ਨਹੀਂ ਭੇਜਿਆ, ਉਹਨਾਂ ਨੂੰ ਕਿਸੇ ਨੇ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ। ਉਹ ਖੁਦ ਉਹਨਾਂ ਵਿਚਲੀ ਜਿਹੜਾ ਆਨਰ ਹੈ ਉਹ ਜਾਗਦਾ ਹੈ ਔਰ ਉਹ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਦੇ ਨੇ। ਫਿਰ ਪਹਿਲੇ ਹਫਤੇ ਨਵੰਬਰ ਦੇ ਭਾਰਤ ਭਰ ਦੇ ਵਿੱਚ ਗਲੀਆਂ ਕੂਚੀਆਂ ਸੜਕਾਂ ਤੇ, ਕੱਲੀ ਦਿੱਲੀ ਦੇ ਵਿੱਚ ਹੀ ਜਿੱਥੇ 8 ਤੋਂ 10 ਹਜ਼ਾਰ ਤੱਕ ਸਿੱਖ ਜਿਹੜੇ ਨੇ ਜਿਉਂਦੇ ਸਾੜੇ ਜਾਂਦੇ ਨੇ, ਜਿਉਂਦੇ ਮਾਰੇ ਜਾਂਦੇ ਨੇ। ਔਰ 9 ਨਵੰਬਰ ਨੂੰ 1984 ਨੂੰ ਨਾਨਾ ਜੀ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਆਈਡੀਆਲੋਗ ਨਾਨਾ ਜੀ ਦੇਸ਼ਮੁਖ ਜਿਹਨੂੰ ਭਾਰਤ ਰਤਨ ਦਿੱਤਾ ਗਿਆ ਹੈ ਮੋਦੀ ਵੱਲੋਂ, ਉਹ ਇੱਕ ਲਿਖਤ ਸਰਕੂਲੇਟ ਕਰਦਾ ਹੈ ਸਾਰੇ ਪਾਸੇ। ਮੈਂਬਰ ਪਾਰਲੀਮੈਂਟ ਦੂਜਾ ਇੰਦਰਾ ਗਾਂਧੀ ਨੂੰ ਮਹਾਨ ਦੱਸਦਾ ਹੈ, ਇੰਦਰਾ ਗਾਂਧੀ ਨੂੰ ਵਾਜਪਾਈ ਦੁਰਗਾ ਦਾ ਅਵਤਾਰ ਕਹਿ ਚੁੱਕਾ ਸੀ। ਔਰ ਉਹ ਇਹ ਕਹਿੰਦਾ ਹੈ ਕਿ ਵੀ ਇਹ ਸਿੱਖਾਂ ਨੂੰ ਕਲੈਕਟਿਵ ਪਨਿਸ਼ਮੈਂਟ ਜਿਹੜੀ ਹੈ ਇਹ ਬੜੀ ਜ਼ਰੂਰੀ ਸੀ, ਕਿਉਂਕਿ ਇਹ ਹਿੰਦੂਤਵਾ ਦੇ ਦਾਇਰੇ ਚੋਂ ਨਿਕਲ ਗਏ ਸੀ, ਆਪਣੀ ਆਇਡੈਂਟੀਟੀ ਦੱਸ ਰਹੇ ਸੀ, ਇਹ ਆਪਣੀ ਐਰੋਗੈਂਸ ਦਿਖਾ ਰਹੇ ਸੀ। ਔਰ ਸਿੱਖਾਂ ਨੂੰ ਵੀ ਕਹਿੰਦਾ ਵੀ ਹੁਣ ਤੁਸੀਂ ਚੁੱਪ ਕਰਕੇ ਬਹਿ ਜਾਓ, ਜੋ ਤੁਹਾਡੇ ਨਾਲ ਹੋਇਆ ਇਹ ਤੁਹਾਨੂੰ ਤੁਸੀਂ ਡਿਜ਼ਰਵ ਕਰਦੇ ਸੀ। ਔਰ ਇਹ ਇਕੱਲਾ ਉਸ ਨਾਨਾ ਜੀ ਦੇਸ਼ਮੁਖ ਦਾ ਕਹਿਣਾ ਨਹੀਂ ਸੀ, ਕੁੱਲ ਮਿਲਾ ਕੇ ਭਾਰਤ ਭਰ ਦੇ ਵਿੱਚ। ਔਰ ਇਹਨਾਂ ਦਾ ਹੀ ਬਣਾਇਆ ਹੋਇਆ ਰਾਜ ਸਭਾ ਮੈਂਬਰ ਇੰਦਰਾ ਗਾਂਧੀ ਦਾ ਖੁਸ਼ਵੰਤ ਸਿੰਘ, ਉਹਨੇ ਕਿਹਾ ਜੀ ਮੈਂ ਕੋਸ਼ਿਸ਼ ਕੀਤੀ ਕਿ ਇੱਕ ਜਿਹੜਾ ਉਹ ਰੈਜ਼ੋਲੂਸ਼ਨ ਲਿਆਂਦਾ ਜਾਏ, ਕੰਡੈਮ ਕਰਦੇ ਆ ਇਹ ਸਾਰੇ ਨੂੰ, ਮੇਰੇ ਨਾਲ ਇੱਕ ਵੀ ਖਲੋਣ ਨੂੰ ਤਿਆਰ ਨਹੀਂ ਹੋਇਆ। ਔਰ ਉਹੀ ਖੁਸ਼ਵੰਤ ਸਿੰਘ ਜਿਹੜਾ ਉਹ ਸਵਿਸ ਐਮਬੈਸੀ ਦੇ ਵਿੱਚ ਲੁਕਦਾ ਆ ਕੇ ਉਹ ਕਹਿੰਦਾ ਕਿ ਆਈ ਫੈਲਟ ਫॉर द ਫਸਟ ਟਾਈਮ ਐਜ਼ ਜੂਜ਼ ਮਸਟ ਹੈਵ ਫੈਲਟ ਇਨ ਦ ਨਾਜ਼ੀ ਜਰਮਨੀ ਆਫ 1930s, ਕਿ ਮੈਨੂੰ ਲੱਗਾ ਵੀ ਮੈਂ ਤਾਂ ਯਹੂਦੀ ਹੋ ਗਿਆ ਨਾਜ਼ੀਆਂ ਦੀ ਜਰਮਨੀ ਦੇ ਵਿੱਚ। ਹੁਣ ਲੇਕਿਨ ਜਿਹੜੀ ਕਲੈਕਟਿਵ ਸੀ, ਹੁਣ ਅਸੀਂ ਗੱਲ ਬਾਬਰੀ ਮਸਜਿਦ ਦੀ ਕੀਤੀ ਕਿ ਵੀ ਸੁਪਰੀਮ ਕੋਰਟ ਕਹਿੰਦਾ ਵੀ ਭਾਵੇਂ ਕੋਈ ਸਬੂਤ ਨਹੀਂ ਨੇ, ਪਰ ਕਿਉਂਕਿ ਕਲੈਕਟਿਵ ਆਸਥਾ ਹੈ ਮੈਜੋਰਿਟੀ ਦੀ, ਇਸ ਲਈ ਇਹ ਮੰਦਰ ਨੂੰ ਦਿੱਤਾ ਜਾਂਦਾ। ਅਫਜ਼ਲ ਗੁਰੂ ਜਿਹਨੂੰ ਹੈਂਗ ਕੀਤਾ ਜਾਂਦਾ ਹੈ, ਕਸ਼ਮੀਰੀ ਡਾਕਟਰ ਬੇਗੁਨਾਹ ਨੂੰ, ਸੁਪਰੀਮ ਕੋਰਟ ਆਪਣੇ ਫੈਸਲੇ 'ਚ ਕਹਿੰਦਾ ਹੈ ਕਿ ਬੇਸ਼ੱਕ ਕੋਈ ਡਾਇਰੈਕਟ ਐਵੀਡੈਂਸ ਨਹੀਂ ਹੈ, ਪਰ ਕਲੈਕਟਿਵ ਕੌਨਸ਼ੀਅਸ ਮੈਜੋਰਿਟੀ ਨੂੰ ਸੈਟੀਸਫਾਈ ਕਰਨ ਦੇ ਲਈ ਬੜਾ ਜ਼ਰੂਰੀ ਹੈ ਕਿ ਇਹਨੂੰ ਫਾਂਸੀ ਦਿੱਤੀ ਜਾਏ। ਹੁਣ ਜਦੋਂ ਤੁਸੀਂ ਇਸ ਲੈਵਲ ਤੱਕ ਚਲੇ ਜਾਂਦੇ ਹੋ, ਔਰ 2002 ਹੁਣ ਇੱਕ ਪਾਸੇ ਅਸੀਂ ਨਵੰਬਰ 84 ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ, ਕਿਉਂਕਿ ਇਹੀ ਨਹੀਂ ਕਿ ਵੀ ਕਲੈਕਟਿਵ ਕੌਨਸ਼ੀਅਸਨੈਸ ਨੂੰ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਇਹਨਾਂ 38 ਸਾਲਾਂ 'ਚ ਰਾਜੀਵ ਗਾਂਧੀ ਤੋਂ ਨਰਿੰਦਰ ਮੋਦੀ ਤੱਕ ਕਿੰਨੀਆਂ ਹਕੂਮਤਾਂ ਆਈਆਂ, ਮਿਸ਼ਰਾ ਕਮਿਸ਼ਨ ਤੋਂ ਨਾਨਾਵਤੀ ਕਮਿਸ਼ਨ, ਕਿੰਨੀਆਂ ਕਮੇਟੀਆਂ, ਕਿੰਨੇ ਕੋਰਟ, ਕਿੰਨੇ ਜਸਟਿਸ, ਕਿੰਨੇ ਆਏ। ਹੁਣ 38 ਸਾਲਾਂ 'ਚ ਈਵਨ ਬੀਜੇਪੀ ਦੇ ਲੀਡਰ ਹੁਣ ਇਹਨੂੰ ਕਹਿ ਗਏ ਜੀ ਨਰਸੰਹਾਰ ਥਾ, ਜਿਹੜਾ ਨਸਲਕੁਸ਼ੀ ਦਾ ਨਾਂ ਹੈ ਸਿੱਖਾਂ ਦਾ, ਵੋਟਾਂ ਲੈਣ ਲਈ ਭੜਕਾਟ ਪੈਦਾ ਕਰ ਦਿੰਦੇ ਨੇ, ਵੋਟਾਂ ਮੰਗਦੇ ਵੀ ਨੇ ਆ ਕੇ। ਲੇਕਿਨ ਕਿਸੇ ਨੇ ਵੀ ਕਿਉਂ ਹੱਥ ਨਹੀਂ ਪਾਇਆ ਜਿਹੜੇ ਰੀਅਲ ਕਲਪਰੇਟ ਨੇ, ਜਿਨ੍ਹਾਂ ਨੇ ਰਾਜੀਵ ਗਾਂਧੀ ਦੇ ਆਰਡਰ, ਉਹਨਾਂ ਨੂੰ ਤਾਂ ਰਾਦਰ ਨਵਾਜਿਆ ਗਿਆ। ਜਗਦੀਸ਼ ਟਾਈਟਲਰ, HKL ਭਗਤ, ਸੱਜਣ ਕੁਮਾਰ, ਵਜ਼ੀਰੀਆਂ ਦਿੱਤੀਆਂ ਗਈਆਂ, ਕਿਉਂਕਿ ਹਰ ਹਿੰਦੂ ਇਹ ਸਮਝਦਾ ਸੀ ਕਿ ਜਿਹੜਾ ਸਿੱਖਾਂ ਦਾ ਪ੍ਰਾਈਡ ਹੈ ਆਪਣੀ ਹਿਸਟਰੀ ਦਾ, ਕਿ ਜੀ ਅਸੀਂ ਮੁਗਲਾਂ ਤੋਂ, ਅਫਗਾਨਾਂ ਤੋਂ, ਅੰਗਰੇਜ਼ਾਂ ਤੋਂ ਅਸੀਂ ਆਜ਼ਾਦੀ 'ਚ ਇੰਨੀਆਂ ਕੁਰਬਾਨੀਆਂ, ਇੰਨੀਆਂ ਫਾਂਸੀਆਂ, ਇੰਨੇ ਕਾਲੇ ਪਾਣੀ ਅਸੀਂ ਤੁਹਾਡੀਆਂ ਬਹੁ ਬੇਟੀਆਂ ਧੀਆਂ ਭੈਣਾਂ ਨੂੰ ਛੁਡਾ ਕੇ ਲਿਆਂਦੇ ਰਹੇ। ਉਹਨਾਂ ਦੇ ਬਰਾਬਰ ਤਾਂ ਉਹਨਾਂ ਕੋਲ ਹੈ ਨਹੀਂ ਸੀ ਕੁਛ ਵੀ ਕਹਿਣ ਨੂੰ, ਸਿਵਾਏ ਮਾਈਥੋਲੋਜੀ, ਮਿਥਿਹਾਸ ਦੇ। ਉਹਦੇ 'ਚ ਰਾਮ ਜੀ ਬਣਾ ਲਓ, ਕ੍ਰਿਸ਼ਨ ਜੀ ਬਣਾ ਲਓ, ਗੋਪੀਆਂ ਬਣਾ ਲਓ, ਮਹਾਭਾਰਤ ਬਣਾ ਲਓ, ਕੋਈ ਵੀ ਜਿਸ ਖਿੱਤੇ ਦੀ ਜ਼ਬਾਨ 'ਚ ਸ਼ਹੀਦ ਲਫ਼ਜ਼ ਦਾ ਪੈਰਲਲ ਲਫ਼ਜ਼ ਹੀ ਕੋਈ ਨਹੀਂ ਹੈ, ਕਿਸੇ ਸੰਸਕ੍ਰਿਤ ਤੋਂ ਲੈ ਕੇ ਕਿਸੇ ਦੇਸੀ, ਕਿਉਂਕਿ ਸ਼ਹੀਦ ਦਾ ਕਾਨਸੈਪਟ ਹੀ ਨਹੀਂ ਹੈ। ਇਸਲਾਮਿਕ ਵਰਲਡ 'ਚੋਂ ਆਇਆ, ਸਿੱਖਾਂ ਨੇ ਇਸ ਦੇ ਵਿੱਚ ਜਾਨ ਪਾਈ ਪੰਜਾਬ ਦੇ ਖਿੱਤੇ 'ਚ ਆ ਕੇ। ਔਰ ਇਸ ਲਈ ਇਹ ਜਿਹੜੀ ਇੱਕ ਜਿਹਨੂੰ ਅਮਰੀਕਨ ਕਹਿੰਦੇ ਨੇ ਕਿ ਵੀ ਜਿਹੜਾ ਉਹ ਜਿਹਦੇ ਤੇ ਨਾਲ ਜਿਹਨੇ ਤੁਹਾਨੂੰ ਬੈਨੀਫਿਟ ਪਹੁੰਚਾਇਆ ਹੁੰਦਾ ਹੈ, ਬਿਨੈਵੋਲੈਂਟ ਜਿਹੜੀ ਹੈ, ਬਿਨੈਵੋਲੈਂਸ ਹੈ ਤੁਹਾਡੀ, ਉਹੀ ਤੁਹਾਡੀ ਨਫ਼ਰਤ ਔਰ ਈਰਖਾ ਦਾ ਕਾਰਨ ਬਣਦੀ ਹੈ। ਸੋ ਸਿੱਖਾਂ ਨੂੰ ਇੱਕ ਕਲੈਕਟਿਵ ਸਬਕ ਦੇਣਾ ਬੜਾ ਜ਼ਰੂਰੀ ਸੀ। ਮੁਸਲਮਾਨ ਬੇਸ਼ੱਕ ਦੱਬ ਤਾਂ 47 ਤੋਂ ਬਾਅਦ, ਪਰ ਫਿਰ ਵੀ ਉਹਨਾਂ ਕੋਲ ਆਪਣਾ ਮੁਸਲਿਮ ਪਰਸਨਲ ਲਾਅ ਸੀ, ਉਹਨਾਂ ਦੀ ਆਪਣੀ ਆਈਡੈਂਟਿਟੀ ਸੀ, ਉਹਨਾਂ ਦੇ ਜਿਹੜਾ ਉਹਨਾਂ ਨੂੰ ਸਿੰਬੋਲਿਕਲੀ ਕਦੇ ਬਣਾ ਦਿੱਤਾ, ਜ਼ਾਕਿਰ ਹੁਸੈਨ ਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ, ਫਖਰੁਦੀਨ ਅਲੀ ਅਹਿਮਦ ਨੂੰ ਬਣਾ ਦਿੱਤਾ, ਰਫੀ ਅਹਿਮਦ ਕਦਵਾਈ ਐਜੂਕੇਸ਼ਨ ਮਿਨਿਸਟਰ, ਔਰ ਪਹਿਲਾਂ ਮੌਲਾਨਾ ਅਬੁਲ ਕਲਮ, ਉਹਨਾਂ ਦੀ ਹਿੱਸੇਦਾਰੀ ਰਹੀ ਕਾਂਗਰਸ ਦੇ ਥੱਲੇ, ਭਾਵੇਂ ਰੀਅਲ ਪਾਵਰ ਇਹਨਾਂ ਦੇ ਕੋਲ ਹੀ ਸੀ, ਪਰ ਇਹਨਾਂ ਨੇ ਯਕੀਨੀ ਬਣਾਇਆ ਵੀ ਤੁਹਾਨੂੰ ਡੀਫਰੈਂਚਾਈਜ਼ ਵੀ ਕਰਨਾ। ਤੁਸੀਂ ਦੇਖੋਗੇ ਬੀਜੇਪੀ
ਕਿਸੇ MP MLA ਮੁਸਲਮਾਨ ਨੂੰ ਵੋਟ ਨਹੀਂ ਜਿਹੜੀ ਹੈ ਉਹ ਟਿਕਟ ਨਹੀਂ ਦਿੰਦੇ। ਔਰ ਇਸ ਅੰਦਾਜ਼ ਦੇ ਵਿੱਚ ਹੀ ਉਹਨਾਂ ਦੇ ਉੱਤੇ ਬਾਬਰੀ ਮਸਜਿਦ ਢਾਹ ਕੇ ਮੈਸੇਜ ਦਿੱਤਾ ਗਿਆ ਵੀ ਅਸੀਂ ਤਾਂ ਹਿਸਟਰੀ ਵੀ ਰੀਰਾਈਟ ਕਰਨੀ ਹੈ ਔਰ ਅਸੀਂ ਇਹ ਤੁਹਾਡਾ ਕੁਝ ਨਹੀਂ ਰਹਿਣ ਦੇਣਾ। ਔਰ ਜਦੋਂ ਬਾਬਰੀ ਮਸਜਿਦ ਢਾਈ ਗਈ ਪਾਰਲੀਮੈਂਟ ਦੇ ਗਲਿਆਰਿਆਂ 'ਚ, ਜਿਵੇਂ ਜੂਨ 84 'ਚ ਜਿਹੜੀ ਇਹਨਾਂ ਨੇ ਕਲੈਕਟਿਵ ਪਨਿਸ਼ਮੈਂਟ ਸਿੱਖਾਂ ਨੂੰ ਦਿੱਤੀ ਔਰ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਇਹ ਕਿਹਾ ਗਿਆ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਬਾਬਰੀ ਮਸਜਿਦ ਢਾਈ ਗਈ, ਅਗਲੇ ਦਿਨ ਪਾਰਲੀਮੈਂਟ ਦੇ ਗਲਿਆਰਿਆਂ ਜਿੱਥੇ ਬੀਜੇਪੀ ਕੋਲ 121 ਸੀਟਾਂ ਸੀ ਪਾਰਲੀਮੈਂਟ 'ਚ ਮੇਨ ਧਿਰ, ਉੱਥੇ ਨਾਰੇ ਗੂੰਜ ਰਹੇ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਔਰ ਅੱਜ ਅਸੀਂ ਦੇਖੀਏ ਤੇ ਦੋਨੋਂ ਹੀ ਮਥੁਰਾ ਵੀ ਔਰ ਬਨਾਰਸ ਦੀਆਂ ਵੀ ਮਸਜਿਦਾਂ ਨੂੰ ਲੈ ਕੇ ਮੰਦਰਾਂ ਦੇ ਜਿਹੜਾ ਅਦਾਲਤਾਂ ਦੇ ਵਿੱਚ ਉਹ ਪੂਰੇ ਮੁਕੱਦਮੇ ਸ਼ੁਰੂ ਕੀਤੇ ਹੋਏ ਨੇ ਇਵੈਂਚੁਅਲੀ। ਔਰ ਇੱਥੇ ਤੱਕ ਹੀ ਨਹੀਂ, ਸੁਬਰਾਮਨੀਅਮ ਸਵਾਮੀ ਇਹਨਾਂ ਦਾ ਆਈਡੀਆਲੋਗ, ਉਹਨੇ 100 ਮਸਜਿਦਾਂ ਦੀ ਲਿਸਟ ਦਿੱਤੀ ਹੋਈ ਹੈ, ਇਹ ਸਾਡੇ ਹਵਾਲੇ ਕਰੋ ਨਹੀਂ ਤਾਂ ਡੀਫਰੈਂਚਾਈਜ਼ ਵੋਟਾਂ ਦਾ ਹੁਣ ਵੀ ਇਰਰੈਲੇਵੈਂਟ ਕਰ ਦਿੱਤਾ ਹੈ। ਮੁਸਲਮਾਨ 20 ਕਰੋੜ ਹੁੰਦਿਆਂ ਵੀ ਕੋਈ ਵੋਟ ਬੈਂਕ ਨਹੀਂ ਰਿਹਾ ਕਿਉਂਕਿ ਸਾਰੀਆਂ ਹੀ ਧਿਰਾਂ ਜਿਹੜੀਆਂ ਨੇ ਉਹ ਹਿੰਦੂ ਤਵੀ ਧਿਰ ਬੀਜੇਪੀ A ਪਾਰਟੀ, ਕਾਂਗਰਸ B, ਆਮ ਆਦਮੀ ਪਾਰਟੀ C ਪਾਰਟੀ। ਤੁਸੀਂ ਇਹਨਾਂ ਗੁਜਰਾਤ ਦੀਆਂ ਚੋਣਾਂ ਹੋਈਆਂ ਨੇ, ਹਿਮਾਚਲ 'ਚ ਹੋਈਆਂ ਨੇ, ਤੁਹਾਨੂੰ ਕਿਤੇ ਕੋਈ ਆਇਆ ਈਵਨ ਬਿਲਕਿਸ ਬਾਨੋ ਦੇ ਹੱਕ ਦੇ ਵਿੱਚ ਜਿਹੜਾ ਤੇ ਕੀ ਕਹਿਣਾ ਉਸ ਕੇਸ ਦਾ ਜ਼ਿਕਰ ਤਾਂ ਕਰਨ ਨੂੰ ਕੇਜਰੀਵਾਲ ਦੀ ਪਾਰਟੀ ਜਾਂ ਕਾਂਗਰਸ ਤੱਕ ਤਿਆਰ ਨਹੀਂ ਹੈ। ਮੁਸਲਮਾਨ ਤਾਂ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਅਛੂਤ ਬਣਾ ਦਿੱਤਾ ਹੈ ਕਿਉਂਕਿ ਇੱਕ ਕਲੈਕਟਿਵ ਪਨਿਸ਼ਮੈਂਟ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਘੱਟ ਗਿਣਤੀਆਂ ਨੂੰ ਔਰ ਖਾਸ ਤੌਰ ਤੇ ਸਿੱਖ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਜਿੰਨੀ ਜਲਦੀ ਇਹ ਸਮਝ ਆ ਜਾਏਗਾ ਕਿ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਜਦੋਂ ਤੱਕ ਅਸੀਂ ਸਿੱਖ ਹੋਮਲੈਂਡ ਜਿਹੜਾ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜੀ ਸਾਡੀ ਸਿੱਖ ਸਿਵਲਾਈਜੇਸ਼ਨ ਦਾ ਪੰਗੂੜਾ ਹੈ ਉਸ ਨੂੰ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ। ਇਹ ਗੱਲ ਅੱਜ ਸਮਝ ਆਏ, ਕੱਲ ਆਏ, ਹੋਰ ਖਵਾਰੀ ਦੇ ਨਾਲ ਆਏ, ਇਸ ਤੋਂ ਬਿਨਾਂ ਜਿਹੜਾ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਤਾਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਟੇਟ ਡਿਪਾਰਟਮੈਂਟ ਵੱਲੋਂ ਯੈਸ ਸਰਫ ਰਿਪੋਰਟ ਨੂੰ ਅਣਗੌਲਿਆਂ ਕਰਕੇ ਭਾਰਤ ਨੂੰ ਮਨੁੱਖੀ ਹੱਕਾਂ ਦੀ ਉਲੰਘਣਾ ਕਰਨ ਵਾਲੇ ਮੁਲਕਾਂ ਦੀ ਲਿਸਟ ਨੂੰ ਬਾਹਰ ਰੱਖਣ ਤੇ ਯੂਐਸ ਸਰਫ ਨੇ ਸਖਤ ਇਤਰਾਜ਼ ਜਤਾਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਡੀਟੇਲ ਦੇ ਵਿੱਚ ਡਿਸਕਸ ਕੀਤਾ ਸੀ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜਾ 1998 ਚ ਰਿਲੀਜੀਅਸ ਫਰੀडम ਐਕਟ ਤੋਂ ਬਾਅਦ ਹੋਂਦ ਦੇ ਵਿੱਚ ਆਇਆ, ਜਿਸ ਦੇ ਵਿੱਚ ਬਾਈ ਪਾਰਟੀਸਨ ਡੈਮੋਕ੍ਰੈਟ ਰਿਪਬਲਿਕ ਦੋਨਾਂ ਦੇ ਨੁਮਾਇੰਦੇ ਨੇ, ਗਵਰਨਮੈਂਟ ਕਮਿਸ਼ਨ ਹੈ ਔਰ ਸਟੇਟ ਡਿਪਾਰਟਮੈਂਟ ਦੇ ਰਿਲੀਜੀਅਸ ਵਿੰਗ ਵੱਲੋਂ ਐਨੂਅਲ
ਰਿਪੋਰਟ ਰਿਲੀਜੀਅਸ ਫਰੀडम ਦੀ ਹਰ ਮੁਲਕ ਬਾਰੇ ਜਾਰੀ ਕੀਤੀ ਜਾਂਦੀ ਅੱਛਾ ਪਰ ਯੂਐਸ ਸਰਫ ਦਾ ਜਿਹੜਾ ਮੈਂਡੇਟ ਹੈ ਉਹ ਖਾਸ ਤੌਰ ਤੇ ਰਿਲੀਜੀਅਸ ਫਰੀडम ਦੇ ਉੱਤੇ ਫੋਕਸਡ ਹੈ ਕਿ ਕਿਸ ਮੁਲਕ ਦੇ ਵਿੱਚ ਰਿਲੀਜੀਅਸ ਫਰੀडम ਹੈ ਔਰ ਜ਼ਾਹਰ ਹੈ ਕਿ ਉਸ ਰਿਪੋਰਟ ਨੂੰ ਕਿਉਂਕਿ ਇਹ ਇੱਕ ਰਿਲੀਜੀਅਸ ਫਰੀडम ਐਕਟ ਦੇ ਥੱਲੇ ਹੋਣ ਚ ਆਇਆ ਸਟੇਟ ਡਿਪਾਰਟਮੈਂਟ ਨੂੰ ਐਨੂਅਲੀ ਉਹ ਰਿਪੋਰਟ ਦਿੱਤੀ ਜਾਂਦੀ ਹੈ ਅੱਛਾ ਉਸ ਨੂੰ ਪ੍ਰੋਪਰ ਪ੍ਰੈਸ ਕਾਨਫਰੰਸ ਕਰਕੇ ਰਿਲੀਜ਼ ਵੀ ਕੀਤਾ ਜਾਂਦਾ ਹੈ ਔਰ ਇਹ ਆਲਮੋਸਟ ਬਾਈਂਡਿੰਗ ਵਾਂਗ ਹੋਣਾ ਚਾਹੀਦਾ ਸੀ ਜਦੋਂ ਇਹ ਐਕਟ ਬਣਿਆ ਕਿ ਉਸ ਦੇ ਉੱਤੇ ਅਮਲ ਦਰਾਮਦ ਕੀਤੀ ਜਾਏ ਹਾਂ ਇੱਕ ਵਾਰ ਜ਼ਰੂਰ ਅਮਲ ਦਰਾਮਦ ਹੋਈ ਜੇ ਨਰਿੰਦਰ ਮੋਦੀ ਦੇ ਉੱਤੇ 2002 ਤੋਂ ਬਾਅਦ 2014 ਤੱਕ ਉਸ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲੱਗੀ ਤਾਂ ਉਹਦਾ ਕਾਰਨ ਯੂਐਸ ਸਰਫ ਦੀ ਰਿਪੋਰਟ ਸੀ ਕਿਉਂਕਿ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਲਈ ਜਿਹੜਾ ਨਰਿੰਦਰ ਮੋਦੀ ਨੂੰ ਯੂਐਸ ਸਰਫ ਦੇ ਵਿੱਚ ਜਿਹੜਾ ਉਹ ਦੋਸ਼ੀ ਠਹਿਰਾਇਆ ਗਿਆ ਸੀ ਅੱਛਾ ਇਹਦੇ ਚ ਇਹ ਵੀ ਦਿਲਚਸਪ ਗੱਲ ਮੈਂ ਮੈਂਸ਼ਨ ਕਰਦੇ ਹਾਂ ਕਿ ਵੀ ਅਸੀਂ ਜਦੋਂ ਕਿ ਉਸੇ ਦੌਰ ਦੇ ਵਿੱਚ 2005 ਜਾਂ 2006 ਦੇ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਯੂਐਸ ਸਰਫ ਦਾ ਇੱਕ ਇਹ ਮੀਡੀਆ 'ਚ ਆਇਆ ਕਿ ਉਹਨਾਂ ਦਾ ਇੱਕ ਡੈਲੀਗੇਸ਼ਨ ਜਿਹਦੇ 'ਚ ਉਹਨਾਂ ਦੇ ਚੀਫ ਔਰ 2 ਹੋਰ ਕਮਿਸ਼ਨਰ ਭਾਰਤ ਦੇ ਦੌਰੇ ਤੇ ਜਾ ਰਹੇ ਨੇ ਅੱਛਾ ਤੇ ਮੈਂ ਵਾਸ਼ਿੰਗਟਨ ਬੇਸ ਸੀ ਅਸੀਂ ਇੱਕ ਡੈਲੀਗੇਸ਼ਨ ਲੈ ਕੇ ਯੂਐਸ ਸਰਫ ਵਾਲਿਆਂ ਨੂੰ ਮਿਲੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿੱਥੇ ਜਾਣਾ ਹੈ ਉਹ ਜ਼ਾਹਰ ਹੈ ਕਿ ਵੀ ਉਹਨਾਂ ਦਾ ਟਾਰਗੇਟਡ ਪਲੇਸ ਜ਼ਿਆਦਾ ਗੁਜਰਾਤ ਸੀ ਅੱਛਾ ਪਰ ਅਸੀਂ ਕਿਹਾ ਵੀ ਅਸੀਂ ਵੱਡੀ ਜਿਹੜੀ ਹੈ ਇਹਨਾਂ ਦੀ ਜਿਹੜੀ ਐਂਟਾਈ ਸਿੱਖ ਪਾਲਿਸੀਜ਼ ਹਕੂਮਤ ਦਾ ਸ਼ਿਕਾਰ ਹੈ ਤੇ ਅਸੀਂ ਇਹ ਅਰੇਂਜਮੈਂਟ ਕਰ ਰਹੇ ਹਾਂ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਨਹੀਂ ਵੀ ਜਾਣਾ ਹੈ ਕਿ ਤੁਹਾਨੂੰ ਸਿੱਖ ਡੈਲੀਗੇਸ਼ਨ ਜਿਹੜੇ ਨੇ ਉਹ ਦਿੱਲੀ ਔਰ ਦੂਸਰੀ ਥਾਂ ਤੇ ਜਿੱਥੇ ਤੁਹਾਡਾ ਹੋਣਾ ਉੱਥੇ ਤੁਹਾਨੂੰ ਆ ਕੇ ਮਿਲ ਸਕਦੇ ਨੇ ਪਰ ਇਹ ਸਾਰਾ ਕਹਿਣ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਹਾਡੇ ਵੀਜ਼ੇ ਤੁਹਾਨੂੰ ਮਿਲ ਗਏ ਨੇ ਜਰਨਲ ਸਿੰਘ ਦੇ ਆਫਿਸ 'ਚ ਗਏ ਉਹ ਕਹਿੰਦੇ ਨਹੀਂ ਅਸੀਂ ਪਾਸਪੋਰਟ ਭੇਜੇ ਹੋਏ ਨੇ ਐਂਡ ਵੀ ਆਰ ਵੇਟਿੰਗ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਵੈਸੇ ਜੇ ਤੁਸੀਂ ਮੇਰੀ ਹੰਚ ਜੇ ਮੈਂ ਤੁਹਾਨੂੰ ਦੱਸਾਂ ਯੂ ਵਾਂਟ ਗੈਟ ਦਾ ਵੀਜ਼ਾ ਔਰ ਦਿਲਚਸਪ ਗੱਲ ਉਹ ਵਾਕਈ ਉਹਨਾਂ ਨੂੰ ਵੀਜ਼ਾ ਉਹਨਾਂ ਨੇ ਡਿਨਾਈ ਕਰਤਾ ਔਰ ਉਸ ਤੋਂ ਬਾਅਦ ਅੱਜ ਤੱਕ ਵੀ ਡਿਨਾਈ ਕੀਤਾ ਉਸ ਤੋਂ ਬਾਅਦ ਅਗਲੇ ਸਾਲ ਜਦੋਂ ਮਿਲਣ ਮੈਂ ਗਿਆ ਉਹੀ ਚੇਅਰਮੈਨ ਸੀ ਤੇ ਉਹ ਮੈਨੂੰ ਦੇਖ ਕੇ ਕਹਿੰਦਾ ਵੀ ਟੈਲ ਮੀ ਸਮਥਿੰਗ ਅਬਾਊਟ ਮਾਈ ਫਿਊਚਰ ਐਜ਼ ਵੈਲ ਮੈਂ ਕਿਹਾ ਜੀ ਮੈਂ ਕੋਈ ਜਿਹੜਾ ਕੋਈ ਪਾਮਿਸਟ ਐਸਟ੍ਰੋਲੋਜਰ ਨਹੀਂ ਹਾਂ ਕਹਿੰਦੇ ਵੀ ਵੀ ਵਰ ਸ਼ੋਰ ਕਿ ਵੀ ਇਹ ਸਾਨੂੰ ਦੇ ਡਿਨਾਈਡ ਵੀਜ਼ਾ ਮੈਂ ਕਿਹਾ ਜੀ ਹਾਂ ਬਿਲਕੁਲ ਜਿਹੜੇ ਐਮਨੈਸਟੀ ਇੰਟਰਨੈਸ਼ਨਲ ਨੂੰ ਬੈਨ ਕਰ 80s ਦੇ ਵਿੱਚ ਹੀ ਬੈਨ ਕੀਤਾ ਹੋਇਆ ਸੀ ਔਰ ਜਿਹੜੇ ਦੋਜ਼ ਹੂ ਕੈਨ ਗੈਟ ਅਵੇ ਵਿਦ ਐਨੀਥਿੰਗ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਤੁਹਾਡਾ ਵੀ ਇਹ ਸਾਰਾ ਕੰਮ ਜਿਹੜਾ ਇਹ ਜਸਟ ਇੱਕ ਪੇਪਰ ਵਰਕ ਵਾਂਗ ਹੀ ਮਹਿਦੂਦ ਹੈ ਅਲਟੀਮੇਟਲੀ ਇੰਟਰਸਟ ਤੁਹਾਡੇ ਜੁੜੇ ਹੋਏ ਨੇ ਕਿਉਂਕਿ 9/11 ਹੋ ਚੁੱਕਾ ਸੀ ਐਂਡ ਪੋਸਟ 9/11 ਅਮਰੀਕਾ ਜਿਹੜਾ ਉਹ ਇੰਡੀਆ ਵੱਲ ਝੁਕਾ ਔਰ ਇੰਡੋ ਯੂਐਸ ਨਿਊਕਲੀਅਰ ਡੀਲ ਜਿਹੜੀ ਜੂਨੀਅਰ ਬੁਸ਼ ਦੇ ਪੀਰੀਅਡ 'ਚ ਹੋਈ ਉਸ ਤੋਂ ਬਾਅਦ ਤਾਂ ਸਵਾਲ ਹੀ ਨਹੀਂ ਸੀ ਕਿ ਵੀ ਹਿਊਮਨ ਰਾਈਟਸ ਦੇ ਇਸ਼ੂ ਦੇ ਉੱਤੇ ਅਮਰੀਕਾ ਜਿਹੜਾ ਹਾਂ ਜਦੋਂ ਇੰਡੀਆ ਉਹਨਾਂ ਦੇ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਕੰਟਰੀ ਸੀ ਔਰ ਤੁਸੀਂ ਅੱਜ ਵੀ ਯੂਨਾਈਟਿਡ ਨੇਸ਼ਨਸ ਦਾ ਰਿਕਾਰਡ ਕੱਢ ਕੇ ਦੇਖ ਲਓ ਭਾਰਤ ਨੇ ਅਮਰੀਕਾ ਦੇ ਖਿਲਾਫ ਜ਼ਿਆਦਾ ਵਾਰ ਵੋਟ ਕੀਤਾ ਹੋਇਆ ਯੂਐਨ 'ਚ ਦੈਨ ਯੂਐਸਐਸਆਰ ਇਟਸੈਲਫ ਅੱਛਾ ਔਰ ਉਹ ਇੱਕ ਜ਼ਮਾਨਾ ਹੋਰ ਸੀ ਪਰ ਜਦੋਂ ਟੁੱਟਿਆ ਹੌਲੀ ਹੌਲੀ ਹੁਣ ਤਾਂ ਗੱਲ ਹੀ ਹੋਰ ਹੋ ਗਈ ਲੇਕਿਨ ਇਹ ਗੱਲ ਦਾ ਕ੍ਰੈਡਿਟ ਜਾਂਦਾ ਯੂਐਸ ਸਰਫ ਨੂੰ ਕਿ ਉਹ ਆਪਣੀਆਂ ਰਿਪੋਰਟਸ ਦੇ ਨਾਲ ਇਨਸਾਫ ਕਰਦੇ ਨੇ ਔਰ ਇਸ ਵਾਰ ਦੀ ਰਿਪੋਰਟ 'ਚ ਵੀ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਕੈਟਾਗਰੀਜ਼ ਜਿਹੜੇ ਮੁਲਕ ਹਿਊਮਨ ਰਾਈਟਸ ਦੇ ਵਾਇਓਲੇਟਰ ਨੇ ਖਾਸ ਤੌਰ ਤੇ ਰਿਲੀਜੀਅਸ ਫਰੀडम ਦੇ ਹਵਾਲੇ ਨਾਲ ਉਹਨਾਂ ਨੂੰ ਕਿਹੜੇ ਕੰਟਰੀ ਆਫ ਕੰਸਰਨ ਹੈ ਸੀਓਸੀ ਕਿਹੜੇ ਮੁਲਕ ਜਿਹੜੇ ਇਸ ਤੋਂ ਵੀ ਖਤਰਨਾਕ ਕੰਟਰੀ ਆਫ ਪਾਰਟਿਕੂਲਰ ਕੰਸਰਨ ਹੈ ਸੀਓਪੀਸੀ ਫਿਰ ਜਿਹੜੇ ਰੈੱਡ ਅਲਰਟ ਲਿਸਟ ਦੇ ਵਿੱਚ ਨੇ ਉਹਨਾਂ ਨੂੰ ਔਰ ਉਹਨਾਂ ਨੇ ਕਿਉਂਕਿ 2002 ਦੀਆਂ ਰਿਪੋਰਟਾਂ ਤੋਂ ਬਾਅਦ ਉਹਨਾਂ ਨੇ ਮੋਦੀ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਹੋਇਆ ਸੀ ਇਸ ਲਈ ਉਸੇ ਹੀ ਐਕਟ ਦੇ ਥੱਲੇ ਮੋਦੀ ਨੂੰ ਵੀਜ਼ਾ ਜਿਹੜਾ ਅਮਰੀਕਾ ਦਾ ਡਿਨਾਈ ਕੀਤਾ ਗਿਆ ਸੀ ਇਹ ਵੱਖਰੀ ਗੱਲ ਹੈ ਕਿ 2014 ਤੋਂ ਪਹਿਲਾਂ ਹੀ ਜਦੋਂ ਕਿ ਇਹਨਾਂ ਨੇ ਉੱਥੇ ਆਪਣੇ ਸਰਵੇ ਕਰਾ ਕੇ ਦੇਖ ਲਿਆ ਸੀ ਕਿ ਵੀ ਇਹ ਪਾਵਰ 'ਚ ਆ ਸਕਦਾ ਹੈ ਉਦੋਂ ਜਿਹੜੀ ਅਮਰੀਕਾ ਦੀ ਐਂਬੈਸਡਰ ਸੀ ਦਿੱਲੀ ਦੇ ਵਿੱਚ ਉਹ ਮੋਦੀ ਨੂੰ ਮਿਲਣ ਵੀ ਗਈ ਔਰ ਉਹ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨੂੰ ਜਿਹੜਾ ਉਹ ਰੈੱਡ ਕਾਰਪੇਟ ਵੈਲਕਮ ਦਿੱਤਾ ਗਿਆ ਔਰ ਅੱਜ ਹਾਲਾਂ ਕਿਉਂਕਿ ਔਨ ਰੈਕਰਡ ਹੈ ਹੁਣ ਵੀ ਜਦੋਂ ਇਹ ਸਵਾਲ ਆਇਆ ਕਿ ਵੀ ਜਿਹੜਾ ਕਰਾਊਨ ਪ੍ਰਿੰਸ ਹੈ ਸਾਊਦੀ ਅਰੇਬੀਆ ਦਾ ਜਿਹੜਾ ਜਰਨਲਿਸਟ ਖਸ਼ੋਗੀ ਦੇ ਮਰਡਰ 'ਚ ਇਨਵੋਲਵ ਹੈ ਜਿਹਨੂੰ ਸਾਰੀਆਂ ਇਨਵੈਸਟੀਗੇਸ਼ਨ CIA ਤੋਂ ਲੈ ਕੇ
ਟਰਕੀ ਤੱਕ ਦੀਆਂ ਉਹਨੂੰ ਦੋਸ਼ੀ ਬਣਾਉਂਦੀਆਂ ਨੇ, ਉਹਨੂੰ ਕਿਵੇਂ ਆਫ ਦਾ ਹੁੱਕ ਕੀਤਾ ਜਾਂ ਬਾਈਡਨ ਉਹਨੂੰ ਕਿਵੇਂ ਜਾ ਕੇ ਮਿਲਿਆ। ਔਰ ਦੂਜਾ ਤੇ ਉਹਨਾਂ ਨੇ ਕੋਟ ਕੀਤਾ ਜੀ, ਕਿਉਂਕਿ ਇਹ ਹੁਣ ਜਿਹੜਾ ਔਰ ਅਦਾਲਤ 'ਚ ਵੀ ਅਮਰੀਕਾ ਨੇ ਕਿਹਾ ਉਹਦੇ ਖਿਲਾਫ ਜਿਹੜੀ ਉਹਦੀ ਫਿਆਂਸੇ ਹੈ ਮਿਸਟਰ ਖਸ਼ੋਗੀ ਦੀ, ਉਹਨੇ ਕੇਸ ਕੀਤਾ ਹੋਇਆ ਸੀ ਤੇ ਅਮਰੀਕਾ ਨੇ ਕਿਹਾ ਜੀ ਕਿਉਂਕਿ ਉਹ ਹੁਣ ਕਰਾਊਨ ਪ੍ਰਿੰਸ ਜਿਹੜਾ ਉਹਨੂੰ ਨੋਮੀਨੇਟ ਕਰ ਦਿੱਤਾ ਹੋਇਆ ਐਜ਼ ਏ ਪ੍ਰਾਈਮ ਮਿਨਿਸਟਰ, ਇਸ ਲਈ ਅਸੀਂ ਕਾਰਵਾਈ ਨਹੀਂ। ਔਰ ਉਹਦੇ 'ਚ ਵਾਈਟ ਹਾਊਸ ਨੇ ਫਿਰ ਉਦਾਹਰਨ ਦਿੱਤੀ, ਦੇਖੋ ਜੀ ਅਸੀਂ ਉਸ ਤੋਂ ਪਹਿਲਾਂ ਵੀ ਮੋਦੀ ਨੂੰ ਵੀ ਆਫ ਦਾ ਹੁੱਕ ਕੀਤਾ ਸੀ ਵਾਂਸ ਹੀ ਬਿਕੇਮ ਪ੍ਰਾਈਮ ਮਿਨਿਸਟਰ। ਸੋ ਇਹ ਨਹੀਂ ਹੈ ਵੀ ਆਫ ਦਾ ਰੈਕਰਡ ਹੈ। ਲੇਕਿਨ ਕੱਲ ਜਦੋਂ ਸਟੇਟ ਡਿਪਾਰਟਮੈਂਟ ਨੇ ਹੁਣ ਜਿਹੜੀ ਇਸ ਸਾਲ ਦੀ USCIRF ਦੀ ਰਿਪੋਰਟ ਸੀ ਉਹਦੇ 'ਚ ਉਹਨਾਂ ਨੇ ਲਗਾਤਾਰ ਤਾਂ ਨਾਲੇ ਤੀਸਰਾ ਚੌਥਾ ਸਾਲ ਹੈ ਜਦੋਂ USCIRF ਨੇ ਕਿਹਾ ਕਿ ਇੰਡੀਆ ਵਾਇਲੇਟਰ ਹੈ, ਵਸਟ ਉੱਥੇ ਵਾਪਰ ਰਿਹਾ ਹੈ। ਚਰਚਿਸ ਦੇ ਹਵਾਲੇ ਨਾਲ ਇਹਨਾਂ ਕੋਲ ਰਿਪੋਰਟਸ ਹੁੰਦੀਆਂ ਨੇ, ਮਸੀਤਾਂ ਦੇ ਨਾਲ ਮੁਸਲਮਾਨ, ਈਸਾਈ, ਦਲਿਤ, ਸਿੱਖ, ਇਹ ਸਾਰੇ ਰਿਪੋਰਟਸ ਉਹਨਾਂ ਦੇ ਕੋਲ ਵੀ ਹੁੰਦੀਆਂ ਨੇ। ਚਲੋ ਹਰ ਕੋਈ ਆਪੋ ਆਪਣੀ ਰਿਪਰੈਜ਼ੈਂਟੇਸ਼ਨ ਵੀ ਦਿੰਦਾ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ। ਰਿਕਮੈਂਡੇਸ਼ਨਸ ਪਿਛਲੇ ਵਰਿਆਂ 'ਚ ਵੀ ਇੰਡੀਆ ਨੂੰ ਆਫ ਦਾ ਹੁੱਕ ਕੀਤਾ ਔਰ ਪਰਸੋਂ ਹੀ ਜਿਹੜੀ ਸਟੇਟ ਡਿਪਾਰਟਮੈਂਟ ਨੇ ਆਪਣੀ ਰਿਪੋਰਟ ਦਿੱਤੀ ਉਹਦੇ 'ਚ ਉਹਨਾਂ ਨੇ 12-13 ਮੁਲਕ ਤਾਂ ਕੰਟਰੀ ਆਫ ਪਾਰਟਿਕੂਲਰ ਕੰਸਰਨ ਬਣਾਏ, ਲੇਕਿਨ ਇੰਡੀਆ ਨੂੰ ਆਫ ਦਾ ਹੁੱਕ ਕੀਤਾ। ਔਰ ਅਮਰੀਕਨਾਂ ਦੀ ਜਾਂ ਅੰਗਰੇਜ਼ੀ ਜ਼ਬਾਨ ਦੀ ਇੱਕ ਐਕਸਪ੍ਰੈਸ਼ਨ ਹੈ ਕਿ ਉਹਨੂੰ ਕਹਿੰਦੇ ਨੇ ਸਲੈਪ ਔਨ ਦਾ ਰਿਸਟ ਨਾ ਟੈਪ ਔਨ ਦਾ ਰਿਸਟ। ਜਦੋਂ ਕਿਸੇ ਨੂੰ ਕੋਈ ਵੱਡਾ ਜੁਰਮ ਕਰੇ ਤਾਂ ਐ ਉਹਨੂੰ ਕਰਨਾ, ਮਤਲਬ ਇਹ ਹੈ ਕਿ ਵੀ ਠੀਕ ਹੈ ਕਾਕਾ ਦੁਬਾਰਾ ਨਾ ਕਰਿਆ ਕਰੋ, ਜਾਓ ਤੁਸੀਂ ਬਹੁਤ ਮਾੜਾ ਕੀਤਾ। ਮਤਲਬ ਇਹ ਹੈ ਕਿ ਇਹ ਟੈਪ ਔਨ ਦਾ ਰਿਸਟ ਹੈ। ਹੁਣ ਕਿਉਂਕਿ USCIRF ਨੂੰ ਵੀ ਇਹ ਲੱਗਾ ਕਿ ਵੀ ਇਹ ਸਟੇਟ ਔਰ ਅੱਜ USCIRF ਦੀ ਸਟੇਟਮੈਂਟ ਹੈ USCIRF outraged by omission of Nigeria and India from State Department's list of countries of particular concern। बस इना की ਇਹਦੇ ਨਾਲ ਹੀ statement ਦਾ ਹੈ ਕਿ ਵੀ the US Commission on International Religious Freedom finds it inexplicable that the US Department of State did not include Nigeria or India in its latest designation of countries of particular concern under the International Religious Freedom Act, turning a blind eye to both countries, particularly severe religious freedom violations. So, just it is the tap on the wrist। पर मैं देख रहा ਸੀ कि भी बाकी तो वही है जी इधर उधर कि 2-3 खबरां ਜਿਹੜੀਆਂ ਪਿਛਲੇ 2 ਦਿਨਾਂ 'ਚ ਹੀ ਅਪੀਅਰ ਹੁੰਦੀਆਂ ਨੇ ਜਿਹੜੀਆਂ ਦੱਸ ਰਹੀਆਂ ਕਿ ਹੁਣ ਇਸ ਸਭ ਦਾ ਇੰਪੈਕਟ ਕਿੱਥੇ ਕੀ ਹੋਣ ਜਾ ਰਿਹਾ। ਇਹ ਖਬਰ ਹੈ ਵਿਸ਼ਵ ਹਿੰਦੂ ਪਰਿਸ਼ਦ ਲੀਡਰ announces to distribute licensed swords after controversial training in Varanasi। It is contrary to Indian law according to which one needs to have a license for keeping any kind of sword or knife that is larger than 9 inches and those that are not kitchen appliances। ਹੁਣ ਇਹ announcement ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਵਾਰਾਣਸੀ 'ਚ ਕੀਤੀ ਗਈ ਕਿ ਬਈ ਅਸੀਂ ਜਿਹੜਾ ਲਾਇਸੈਂਸ ਸਵੋਰਡਸ ਦਿਆਂਗੇ along with ਲਾਠੀਆਂ ਦੇ for free, making it a headline। ਔਰ ਉਹਦੇ ਤੇ ਜਿਹੜਾ ਸੰਜੇ ਹਿੰਦੂ ਸਿਨ ਹੈ ਜਿਹੜਾ BJP ਦਾ ਕਾਂਸ਼ੀ ਮਹਾਨਗਰ ਦਾ ਜੁਆਇੰਟ ਜਨਰਲ ਸੈਕਟਰੀ ਹੈ, ਉਹਨੇ ਇਹ ਕਿਹਾ ਕਿ ਵੀ ਆਰ ਗਿਵਿੰਗ ਟ੍ਰੇਨਿੰਗ ਇਨ ਕੁੰਗ ਫੂ ਜਿਹੜਾ ਮਾਰਸ਼ਲ ਆਰਟ ਹੈ along with license for sword with sticks at ਬਾਲ ਉਪਾਸਨਾ ਕੇਂਦਰ ਨੀਅਰ ਲੋਹੀਆ ਨਗਰ ਇਨ ਸਾਰਨਾਥ ਏਰੀਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਜਿਹੜਾ ਫ੍ਰੀ ਆਫ ਕਾਸਟ ਟ੍ਰੇਨਿੰਗ ਲਾਠੀ ਦੇ ਵਿੱਚ ਤੇ ਨਾਈਫ ਚਲਾਉਣ ਦੀ ਟ੍ਰੇਨਿੰਗ, ਸੌਰਡ ਚਲਾਉਣ ਦੀ ਟ੍ਰੇਨਿੰਗ 1 ਮਹੀਨੇ 'ਚ, ਕੁੰਗ ਫੂ ਇਹ ਸਾਰਿਆਂ ਦੀ, ਔਰ ਅਸੀਂ ਫਿਰ ਉਸ ਤੋਂ ਬਾਅਦ ਜਿਹੜੀਆਂ ਨੇ ਲਾਇਸੈਂਸ ਸੌਰਡਸ ਔਰ ਦੂਸਰੀਆਂ ਤੀਸਰੀਆਂ ਫ੍ਰੀ ਦੇਵਾਂਗੇ। ਹੁਣ ਹਾਲਤ ਅੱਜ ਇਹ ਹੈ ਕਿ ਬੰਗਲੌਰੂ ਕਰਨਾਟਕਾ ਦੇ ਵਿੱਚ ਹੈ, ਵੱਡੀ IT ਹੱਬ ਹੈ। ਹੁਣ ਕ੍ਰਿਸਮਸ ਆ ਰਹੀ ਹੈ। ਚਰਚ ਮੈਂਬਰਸ ਇਨ ਬੈਂਗਲੁਰੂ ਸੀਕ ਪੁਲਿਸ ਪ੍ਰੋਟੈਕਸ਼ਨ ਟੂ ਸਿੰਗ ਕੈਰਲਸ। ਹੁਣ ਜਦੋਂ ਕ੍ਰਿਸਮਸ ਦੇ ਉੱਤੇ ਜਿਹੜੇ ਜੀਸਸ ਦੀ ਆਮਦ ਦੇ ਉੱਤੇ ਗੀਤ ਗਾਏ ਜਾਂਦੇ ਨੇ ਰਿਲੀਜੀਅਸ, ਉਹਨਾਂ ਨੂੰ ਕੈਰੋਲਸ ਕਹਿੰਦੇ ਨੇ, ਕਿ ਦਾ ਮੈਮੋਰੈਂਡਮ ਕਮਸ ਇਨ ਦਾ ਵੇਕ ਆਫ 2 ਰੀਸੈਂਟ ਇਨਸੀਡੈਂਟਸ ਵੇਅਰ ਹਿੰਦੂਤਵਾ ਆਊਟਫਿਟਸ ਪ੍ਰੋਟੈਸਟਡ ਅਗੇਂਸਟ ਚਰਚ ਮੈਂਬਰਸ ਫॉर ਆਰਗੇਨਾਈਜ਼ਿੰਗ ਪ੍ਰੇਅਰਸ। ਉਹਨਾਂ ਨੇ ਕਿਹਾ ਜੀ ਆਲਰੇਡੀ ਚਰਚ ਮੈਂਬਰਾਂ ਦੇ ਖਿਲਾਫ ਇਹ ਪ੍ਰੋਟੈਸਟ ਔਰ ਉਹਨਾਂ ਦੀ ਮਾਰ ਕੁਟਾਈ ਹੋ ਰਹੀ ਹੈ। ਔਰ ਅਖਿਲ ਭਾਰਤੀ ਕ੍ਰਿਸਤਾ ਮਹਾਸਭਾ ਨੇ ਮੈਮੋਰੈਂਡਮ ਦਿੱਤਾ ਹੈ ਜਨਰਲ ਸੈਕਟਰੀ ਨੂੰ ਬੈਂਗਲੁਰੂ ਦੇ ਕਿ ਸਾਨੂੰ ਜਿਹੜਾ ਪ੍ਰੋਟੈਕਸ਼ਨ ਦਿਓ ਕਿ ਜਦੋਂ ਦੇ ਇਹ ਲਾਅ ਐਂਟੀ ਕਨਵਰਸ਼ਨ ਔਰ ਦੂਸਰੇ ਤੀਸਰੇ ਬਣੇ ਨੇ, ਕ੍ਰਿਸਚੀਅਨਸ ਦੇ ਉੱਤੇ ਅਟੈਕ ਹੋ ਰਹੇ ਨੇ, ਕੈਰਲ ਸਿੰਗਿੰਗ ਦੇ ਉੱਤੇ ਪਾਬੰਦੀ ਹੈ,
ਸਾਡੇ ਘਰਾਂ ਦੇ ਵਿੱਚ ਵੀ ਆ ਕੇ ਜਿਹੜਾ ਹੈ ਉਹ ਹਮਲੇ ਹੋ ਰਹੇ ਨੇ। ਕਿਉਂ? ਇਸ ਲਈ ਅਸੀਂ ਇਹ ਰਿਕੁਐਸਟ ਕਰਦੇ ਹਾਂ ਡਿਸਟ੍ਰਿਕਟ ਪੁਲਿਸ ਨੂੰ ਕਿ ਭਾਈ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਏ। ਉਹਨੇ ਫਿਰ 2 ਘਟਨਾਵਾਂ ਕੋਟ ਕੀਤੀਆਂ ਨੇ, ਇੱਕ ਚੰਨਾ ਪਤਨਾ 'ਚ ਮਧੂਰ 'ਚ ਵੇਅਰ ਹਿੰਦੂਤਵਾ ਆਰਗੇਨਾਈਜੇਸ਼ਨਸ beated the members of church। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਤੋਂ ਪਹਿਲਾਂ ਵੀ ਅਸੀਂ ਮੈਮੋਰੈਂਡਮ ਦਿੱਤਾ ਹੈ ਔਰ ਸਾਨੂੰ ਜਿਹੜੀ ਹੈ ਉਹ ਦਿੱਤਾ ਜਾਏ, ਹਿਫਾਜ਼ਤ ਦਿੱਤੀ ਜਾਏ। ਔਰ ਕੱਲਾ ਇਹ ਨਹੀਂ ਹੈ, ਈਵਨ ਹੁਣ ਆ ਕਾਂਗਰਸ ਦਾ ਵੱਡਾ ਲੀਡਰ ਹੈ ਜੈ ਰਾਮ ਰਮੇਸ਼, ਮਿਨਿਸਟਰ ਵੀ ਰਿਹਾ ਪਹਿਲੀ ਕੈਬਨਿਟ। ਪੋਸਿਬਿਲਿਟੀ ਆਫ ਇੰਡੀਆਜ਼ ਡਿਵੀਜ਼ਨ ਇਨਕਰੀਜ਼ਡ ਡਿਊ ਟੂ PM ਮੋਦੀਜ਼ ਪਾਲਿਸੀਜ਼। ਲੰਬੀ ਚੌੜੀ ਸਟੇਟਮੈਂਟ ਹੈ ਕਿ ਜਿਸ ਅੰਦਾਜ਼ ਦੇ ਵਿੱਚ ਪੋਲਰਾਈਜ਼ ਕਰ ਦਿੱਤਾ ਗਿਆ ਸੋਸਾਇਟੀ ਨੂੰ, ਨਫ਼ਰਤ ਹੈ। ਔਰ ਹਿੰਦੂ ਧਰਮ ਸੰਸਦ ਨੇ ਤਾਂ ਓਪਨ ਕਾਲ ਦਿੱਤੀ, ਉਹਨਾਂ 'ਚ ਇਕੱਲੇ ਮਰਦ ਨਹੀਂ ਨੇ, ਉਹ ਭਗਵਾ ਕੱਪੜੇ ਵਾਲੀਆਂ ਉਹਨਾਂ ਦੀਆਂ ਸਾਧਵੀਆਂ ਵੀ। ਔਰ ਆ ਜਿਹੜੀ ਹੁਣ ਇੱਕ MP ਬਣਾਈ ਹੋਈ ਹੈ ਪ੍ਰਗਵੀ ਸਾਧਵੀ ਪ੍ਰਗਿਆ, ਜਿਹਨੇ ਜਿਹੜਾ ਉਹ ਜਿਹੜੀ ਸਮਝੌਤਾ ਐਕਸਪ੍ਰੈਸ ਦੇ ਉੱਤੇ ਬੰਬ ਚਲਾਇਆ ਮਾਲੇਗਾਂਵ ਦੇ ਉੱਤੇ। ਔਰ ਇਹ ਸਾਰੇ ਉਸ ਵਿਚਾਰੇ ਹੇਮੰਤ ਕਾਰਕਰੇ ਜਿਹੜਾ ਇੱਕ ਇਮਾਨਦਾਰ ਐਂਟੀ ਟੈਰਰਿਜ਼ਮ ਸੈੱਲ ਦਾ ਹੈਡ ਸੀ, ਉਹ ਵੀ ਇਹਨਾਂ ਨੇ ਹੀ ਮਾਰਿਆ ਕਿਉਂਕਿ ਉਹਨੇ ਇਹ ਜਿਹੜਾ ਹਿੰਦੂਤਵੀ ਗਰੁੱਪ ਵਿਦਨ RSS ਦੇ ਅਭਿਨਵ ਭਾਰਤ, ਜਿਹਨੂੰ ਕਦੇ ਫਾਊਂਡ ਹੀ ਜਿਹੜਾ ਉਹ ਸਾਵਰਕਰ ਨੇ ਕੀਤਾ ਸੀ, ਉਸ ਦੇ ਨਾਲ ਲਿੰਕ ਕੱਢੇ ਕਿ ਜੋ ਮਾਲੇਗਾਂਵ ਔਰ ਹੈਦਰਾਬਾਦ ਮਸੀਤਾਂ, ਸਮਝੌਤਾ ਐਕਸਪ੍ਰੈਸ, ਕਰਨਲ ਪ੍ਰੋਤ, ਉਹ ਸਾਰੀ ਖੇਡ। ਹੁਣ ਇਹ ਸਾਰੇ 'ਚ ਜਦੋਂ ਜੇ USF ਦੀ ਰਿਪੋਰਟ ਨੂੰ ਦਰਕਿਨਾਰ ਕਰਕੇ ਸਟੇਟ ਡਿਪਾਰਟਮੈਂਟ ਇੰਡੀਆ ਨੂੰ ਕਲੀਨ ਚਿੱਟ ਦਿੰਦਾ ਹੈ ਤੇ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਦੇਖਾਂਗੇ ਕਿ ਇਹ ਹਮਲੇ ਮਾਈਨੋਰਿਟੀਜ਼ ਦੇ ਉੱਤੇ ਬਹੁਤ ਜ਼ਿਆਦਾ ਹੋਣਗੇ। ਔਰ 2024 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਪੈਮਾਨੇ ਦੇ ਉੱਤੇ ਇਹ ਹੁਣ ਕਿਹਦੀ ਵਾਰੀ ਆਉਂਦੀ ਹੈ। ਸਿੱਖ ਵੀ ਇਸ ਵੇਲੇ ਜਿਹਨੂੰ ਕਹਿੰਦੇ ਨੇ ਇਨ ਦਾ ਸਟਾਰਮਸ ਆਈ ਨੇ, ਬਹੁਤ ਰੜਕ ਰਹੇ ਨੇ। ਕਿਸਾਨਾਂ ਦੀ 13 ਮਹੀਨੇ ਦੀ ਐਜੀਟੇਸ਼ਨ 'ਚ ਮੋਦੀ ਦੀ ਧੌਣ 'ਚੋਂ ਸਰੀਆ ਕੱਢਣਾ, ਔਰ ਇਹ ਹਿੰਦੂ ਤਵੀਆਂ ਨੂੰ ਬਹੁਤ ਲੱਗ ਰਿਹਾ ਵੀ ਉਹਨਾਂ ਨੇ ਜਿਹਨੂੰ ਕਹਿੰਦੇ ਇਚਿੰਗ ਕਿ ਵੀ ਕਰੀਏ। ਔਰ ਹੁਣ ਉਹ ਮੁਸਲਮਾਨਾਂ ਦੇ ਨੂੰ ਟਾਰਗੇਟ ਕਰਦੇ ਨੇ, ਈਸਾਈਆਂ ਨੂੰ, ਪਰ ਕਿਉਂਕਿ ਇੱਥੋਂ ਵਾਲਿਆਂ ਨੂੰ ਤਾਂ ਜੇ ਫਿਕਰ ਹੀ ਕੋਈ ਨਹੀਂ, ਇਹੀ ਸੁਪਰ ਪਾਵਰ ਦੁਨੀਆ ਦੇ ਵੱਡੇ ਪੁਲਿਸਮੈਨ ਬਣੇ ਹੋਏ ਨੇ, ਤੇ ਜੇ ਇਹਨਾਂ ਨੇ ਇੰਡੀਆ ਨੂੰ ਕਿਹਾ ਜੀ ਕੋਈ ਨਹੀਂ ਤੁਸੀਂ ਕਰ ਲਓ, ਵੀ ਆਰ ਲੁਕਿੰਗ ਦਾ ਅਦਰ ਵੇ, ਫਿਰ ਕਿਸੇ ਦੀ ਵੀ ਵਾਰੀ ਆ ਸਕਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋਥਲੈਂਡ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਵਿੱਚ ਇੰਡੀਅਨ ਹਾਈ ਕਮਿਸ਼ਨ ਅਤੇ ਕੌਂਸਲੇਟਾਂ ਵੱਲੋਂ ਸਿੱਖ ਇਮੇਜ ਨੂੰ ਢਾਲ ਲਾਉਣ ਲਈ ਸਿੱਖਾਂ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਸੋ ਹਿੰਦੂ ਤਵੀਆਂ ਵੱਲੋਂ ਫਲੋਟ ਕੀਤੀ ਗਈ ਅਖਬਾਰ ਵਿੱਚ ਆਸਟ੍ਰੇਲੀਅਨ ਨਿਊਜ਼ਪੇਪਰ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਕਰਦਿਆਂ ਇੱਕ ਸਟੋਰੀ ਪਲਾਂਟ ਕੀਤੀ ਗਈ। ਸੋ ਸਿੱਖ ਗੁਰਦੁਆਰਾ ਪਰਥ ਵੱਲੋਂ ਇਸ ਸੰਬੰਧੀ ਅਖਬਾਰ ਨੂੰ ਇੱਕ ਰੋਸ ਪੱਤਰ ਲਿਖਿਆ ਗਿਆ ਹੈ, ਪਰ ਅਸੀਂ ਸਮਝਦੇ ਹਾਂ ਕਿ ਸਿੱਖ ਸੰਗਤਾਂ ਨੂੰ ਇਸ ਨੂੰ ਜ਼ੋਰਦਾਰ ਹਮਲੇ ਨਾਲ ਪ੍ਰਚਾਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਲਾਈਵ ਚੈਟ ਸੈਕਸ਼ਨ 'ਚ ਦੇਖ ਰਿਹਾ ਸੀ, ਇੱਕ ਮੁੱਲਾ ਨਸੀਰੁਦੀਨ ਦੀ ID ਤੋਂ
ਜਿਹੜਾ ਵੀ ਕੋਈ ਜਾਲੀ ਆਈਡੀ ਹੈ, ਕਿਉਂਕਿ ਮੈਨੂੰ ਜੋ ਇਹਨੇ ਮੁੱਲਾ ਨਸੀਰੁਦੀਨ ਕਿਹਾ ਤੇ ਮੈਨੂੰ ਰਜਨੀਸ਼ ਦਾ ਖਿਆਲ ਆਇਆ ਕਿ ਉਹ ਆਪਣੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਲੈਕਚਰ ਜਾਂ ਦੂਜੇ ਨੇ, ਜਦੋਂ ਉਹਨੇ ਕੋਈ ਜੋਕ ਸੁਣਾਉਣਾ ਹੋਏ ਤਾਂ ਉਹਨੇ ਇੱਕ ਫਰਜ਼ੀ ਕਰੈਕਟਰ ਨਸੀਰੁਦੀਨ ਉਹ ਕਹਿ ਕੇ ਜਿਹੜਾ ਹੈ ਉਹ ਕਹਿੰਦਾ ਜੀ ਨਸੀਰੁਦੀਨ ਨੇ ਇਹ ਕਿਹਾ, ਤੇ ਉਹ ਇੱਕ ਹਾਸੇ ਦਾ ਮਿਜ਼ਾਜ ਹੁੰਦਾ। ਔਰ ਜਿਸ ਅੰਦਾਜ਼ 'ਚ ਮੁੱਲਾ ਨਸੀਰੁਦੀਨ ਦੀ ਆਈਡੀ ਵਾਲਾ ਪਾਕਿਸਤਾਨ ਦੇ ਖਿਲਾਫ ਔਰ ਸਿੱਖਾਂ ਮੁਸਲਮਾਨਾਂ ਸੰਬੰਧਾਂ 'ਚ ਕੁੜਿੱਤਨ ਪੈਦਾ ਕਰਨ ਦੇ ਲਈ ਜੋ ਲਿਖ ਰਿਹਾ ਹੈ, ਅਸੀਂ ਕਈ ਵਾਰੀ ਹਰ ਇੱਕ ਨੂੰ ਬਲੌਕ ਨਹੀਂ ਲਿਖ ਵੀ ਠੇਠ ਗੁਰਮੁਖੀ ਦੇ ਵਿੱਚ ਹੈ। ਸੋ ਜ਼ਾਹਰ ਹੈ ਇਸ ਕਿਸਮ ਦੀਆਂ ਬਹੁਤ ਸਾਰੀਆਂ ਆਈਡੀਜ਼ ਬਣਾਈਆਂ ਹੋਈਆਂ। ਸੋ ਅਸੀਂ ਜਿਹੜੇ ਸਾਡੇ ਰੈਗੂਲਰ ਵਿਊਅਰਸ ਨੇ, ਅਸੀਂ ਸਮਝਦੇ ਹਾਂ ਵੀ ਇੱਥੋਂ ਪ੍ਰਵੋਕ ਨਾ ਹੋਇਆ ਕਰੋ ਇਸ ਕਿਸਮ ਦੇ, ਕਿਉਂਕਿ ਇਹਨਾਂ ਦੇ ਨਾਲ ਸਾਡਾ ਰੋਜ਼ ਵਾਹ ਪੈਂਦਾ ਹੈ। ਆਸਟ੍ਰੇਲੀਆ ਦੇ ਹਵਾਲੇ ਨਾਲ ਕੱਲ ਅਸੀਂ ਇੱਕ ਸੈਗਮੈਂਟ ਕੀਤਾ ਸੀ ਡਿਟੇਲ ਦੇ ਵਿੱਚ ਕਿ ਕਿਵੇਂ ਜਿਹੜੀ ਆਸਟ੍ਰੇਲੀਅਨ ਜਿਹੜਾ ਬਾਅਦ ਚ ਮੈਨੂੰ ਥੋੜਾ ਜਿਹਾ ਆਈਡੀਆ ਤਾਂ ਪਹਿਲਾਂ ਸੀ, ਬਾਅਦ ਚ ਸਾਡੇ ਆਸਟ੍ਰੇਲੀਅਨ ਵੀਰਾਂ ਨੇ ਸਪਸ਼ਟ ਵੀ ਕੀਤਾ ਵੀ ਇਹ ਤਾਂ ਉਹੀ ਇੱਕ ਇਹਨਾਂ ਦਾ ਹੀ ਖੜਾ ਕੀਤਾ ਹੋਇਆ ਪੇਪਰ ਹੈ ਇੰਡੀਅਨਸ ਦਾ, ਕੋਈ ਉਹਦੀ ਕੋਈ ਰੈਪਿਊਟਡ ਜਾਂ ਕੋਈ ਉਹਨਾਂ ਦਾ ਮੇਨ ਸਟ੍ਰੀਮ ਨਹੀਂ ਹੈ। ਔਰ ਉਹਦੇ 'ਚ ਉਹਨਾਂ ਨੇ ਜਿਸ ਅੰਦਾਜ਼ ਖਬਰ ਲਾਈ ਸੀ, ਸਿੱਖੀ ਐਂਗਲ ਨੂੰ ਇੱਕ ਪਾਸੇ ਦਰਕਨਾਰ ਕਰਦਿਆਂ ਯੂਜ਼ ਇਹ ਕੀਤਾ ਗਿਆ ਕਿ ਐਜ਼ ਇਫ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਹਿੰਦੂਆਂ ਸਿੱਖਾਂ ਦੇ ਵਿੱਚ ਜਿਵੇਂ ਫਸਾਦ ਹੋਣ ਜਾ ਰਿਹਾ ਹੈ, ਔਰ ਉਹਦਾ ਰੀਜ਼ਨ ਜਿਹੜੀ ਹਿਊਮੈਨਿਟੀ ਵਾਕ ਦੇ ਵਿੱਚ ਖਾਲਿਸਤਾਨ ਦੇ ਝੰਡਿਆਂ ਦਾ ਆ ਜਾਣਾ ਹੈ। ਫਿਰ ਕਮਿੰਗ ਵੀਕਐਂਡ ਮੈਲਬਰਨ ਦੇ ਵਿੱਚ ਜਿਹੜੀ ਕਾਰ ਰੈਲੀ ਖਾਲਿਸਤਾਨ ਰੈਫਰੈਂਡਮ ਦੇ ਹੱਕ 'ਚ, ਔਰ ਜਨਵਰੀ ਐਂਡ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਤੇ ਵੋਟਾਂ ਪੈਣੀਆਂ ਨੇ। ਔਰ ਉਹਨਾਂ ਨੇ ਉਹਨੂੰ ਆਧਾਰ ਬਣਾ ਕੇ ਕਿ ਜੀ ਹਾਇਰ ਲੈਵਲ ਇੰਡੀਅਨ ਆਫੀਸ਼ੀਅਲ ਫੋਰਨ ਮਿਨਿਸਟਰ ਨੂੰ ਔਰ ਆਸਟ੍ਰੇਲੀਆ ਦੇ ਹੋਮ ਮਿਨਿਸਟਰ ਨੂੰ ਮਿਲੇ ਔਰ ਖਤਰਾ ਜ਼ਾਹਰ ਕੀਤਾ ਇੱਕ ਹਿੰਦੂ ਐਕਟਿਵਿਸਟ ਰਘੂਪਤ ਦੇ ਨਾਂ ਥੱਲੇ ਕਿ ਜੀ ਮੇਰੀ ਤਾਂ ਘਰ ਵਾਲੀ ਕਹਿੰਦੀ ਹੈ ਵੀ ਇਹ ਤਾਂ ਬਹੁਤ ਹੈ, ਮੈਂ ਤਾਂ ਸੋਚਦਾ ਕਿਤੇ ਵਾਪਸ ਹੀ ਨਾ ਜਾਣਾ। ਸੋ ਇਸ ਕਿਸਮ ਦਾ ਭੜਕਾਊ ਜਿਹਾ ਨੈਰੇਟਿਵ ਉਹਨਾਂ ਨੇ ਦਿੱਤਾ ਔਰ ਅਸੀਂ ਉਸ ਦੇ ਉੱਤੇ ਆਪਣਾ ਕਾਮੈਂਟ ਕੀਤਾ ਸੀ। ਚਲੋ ਇੱਕ ਚੰਗੀ ਗੱਲ ਹੈ ਕਿ ਸਿੱਖ ਗੁਰਦੁਆਰਾ ਪਰਥ ਵਾਲਿਆਂ ਨੇ ਇਸ ਦੇ ਉੱਤੇ ਉਹਨਾਂ ਦੇ ਐਡੀਟਰ ਆਸਟ੍ਰੇਲੀਅਨ ਨਿਊਜ਼ਪੇਪਰ ਨੂੰ ਚਿੱਠੀ ਵੀ ਲਿਖੀ ਹੈ, ਬੜੀ ਜਿਹਨੂੰ ਤੁਸੀਂ ਕਹੋ ਜੀ ਪੋਲਾਈਟ ਹੈ, ਪੋਲਾਈਟ ਵੀ ਲਫ਼ਜ਼ ਜ਼ਿਆਦਾ ਪੋਲਾਈਟ ਹੈ, ਉਹਦੇ 'ਚ ਬਚਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸੇ ਵੀ ਪਾਰਟ ਪਰ। ਚਲੋ ਇੱਕ ਲੈਟਰ ਆਫ ਪ੍ਰੋਟੈਸਟ ਤੁਸੀਂ ਕਹਿ ਸਕਦੇ ਹੋ ਕਿ ਜੀ ਤੁਸੀਂ ਇਹ ਜਿਹੜਾ ਇੰਡੀਆ ਵਾਰਨਸ ਐਂਥੋਨੀ ਐਲਬਨੀਜ਼ ਓਵਰ ਸਿੱਖ ਸੈਪਰੇਟਿਸਟ ਐਂਡ ਟੈਰਰ ਲਿੰਕਸ, ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਦੇ ਉੱਤੇ ਤੁਹਾਨੂੰ ਲਿਖ ਰਹੇ ਹਾਂ ਔਰ ਅਸੀਂ ਸਾਡੀ ਕਮਿਊਨਿਟੀ ਬਹੁਤ ਸ਼ੌਕ 'ਚ ਹੈ, ਬੜੀ ਡਿਸਅਪੁਆਇੰਟਡ ਹੈ ਕਿ ਨੈਗੇਟਿਵ ਪੋਰਟਰੇਲ ਸਿੱਖ ਕਮਿਊਨਿਟੀ ਦੀ ਕੀਤੀ ਹੈ, ਸਾਡੇ ਸੈਂਟੀਮੈਂਟਸ ਨੂੰ ਹਰਟ ਕੀਤਾ ਹੈ ਔਰ ਇਹ ਜਿਹੜਾ ਸਿੱਖਾਂ ਵੱਲੋਂ ਬਹੁਤ ਸੈਲਫਲੈਸ ਕੰਮ ਕੀਤਾ ਜਾਂਦਾ ਹੈ ਉਹਨੂੰ ਡੈਮੇਜ ਕਰ ਰਿਹਾ। ਔਰ ਫਿਰ ਉਹਨਾਂ ਨੇ ਆਸਟ੍ਰੇਲੀਅਨਸ ਨਾਲ ਸਿੱਖਾਂ ਦੀ ਸਾਂਝ, ਆਸਟ੍ਰੇਲੀਅਨ ਸੋਲਜਰਸ ਦੀ ਵਰਲਡ ਵਾਰ 1 ਵਰਲਡ ਵਾਰ 2 ਦੇ ਵਿੱਚ ਕੰਟਰੀਬਿਊਸ਼ਨ, ਔਰ ਹੁਣ ਵੀ ਉਹਨਾਂ ਨੇ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਕਿ ਕਿਵੇਂ 13 ਬ੍ਰਿਗੇਡ ਆਸਟ੍ਰੇਲੀਅਨ ਆਰਮੀ ਦੀ ਉਹਦੇ ਲਈ ਕਿਵੇਂ ਜਿਹੜੀ ਹੈ ਸਿੱਖ ਪਲਾਟੂਨ ਦੀ ਰਿਕਰੂਟਮੈਂਟ ਹੋ ਰਹੀ ਹੈ। ਔਰ ਸਿੱਖ ਕਮਿਊਨਿਟੀ ਨੇ ਓਵਰਆਲ ਹਰ ਤਰੀਕੇ ਨਾਲ ਆਸਟ੍ਰੇਲੀਆ ਜਿਹੜਾ ਹੈ ਉਹ ਸਰਵ ਕੀਤਾ, ਉਹ ਬੁਸ਼ ਫਾਇਰਸ ਹੋਣ, ਫਲੱਡਸ ਹੋਣ ਔਰ ਕੁਆਇਟ ਰੀਸੈਂਟਲੀ ਕੋਵਿਡ ਪੈਂਡੇਮਿਕ ਹੋਏ। ਔਰ ਇਹ ਜਿਹੜਾ ਸਿੱਖਸ ਹੈਵ ਵਿਟਨੈਸਡ ਰੇਸਿਜ਼ਮ ਐਂਡ ਡਿਸਕ੍ਰਿਮੀਨੇਸ਼ਨ ਡਿਊ ਟੂ ਮਿਸਟੇਕਨ ਆਈਡੈਂਟੀਟੀ ਔਰ ਆਈ ਸ਼ੈਲ ਸੇ ਇਗਨੋਰੈਂਸ, ਹੇਟ ਕ੍ਰਾਈਮ। ਔਰ ਦੂਸਰੀ ਦੀ ਉਹਨਾਂ ਨੇ ਗੱਲ ਕਰਦੇ ਹਾਂ, ਅਸੀਂ ਬਹੁਤ ਮਿਹਨਤ ਕਰਦੇ ਹਾਂ ਸਿੱਖ ਫੇਥ ਔਰ ਆਈਡੈਂਟੀਟੀ ਨੂੰ ਦੁਨੀਆ ਨੂੰ ਦੱਸਣ ਦੇ ਲਈ, ਔਰ ਸਾਨੀਆਂ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਔਰ ਇੰਡੀਵਿਜੂਅਲਸ ਨੂੰ ਫੈਡਰਲ, ਸਟੇਟ, ਲੋਕਲ ਗਵਰਨਮੈਂਟਸ ਵੱਲੋਂ ਸੈਲਫਲੈਸ ਕਮਿਊਨਿਟੀ ਵਰਕ ਦੇ ਲਈ ਅਵਾਰਡ ਮਿਲੇ ਨੇ। ਇਹਦੇ ਨਾਲ ਸਾਡਾ ਰੈਪੂਟੇਸ਼ਨ ਜਿਹੜਾ ਉਹ ਡੈਮੇਜ ਹੁੰਦਾ ਹੈ। ਔਰ ਉਹਨਾਂ ਨੇ ਅਖੀਰ 'ਚ ਕਿਹਾ ਕਿ ਜੀ ਅਸੀਂ on behalf of Sikh community of West Australia, I advise you to pull this article off immediately and publish a public apology for Sikh community around the world. ਜਰਨੈਲ ਸਿੰਘ ਭੌਰ, ਪ੍ਰੈਜ਼ੀਡੈਂਟ ਸਿੱਖ ਗੁਰਦੁਆਰਾ ਪਰਥ। ਜਰਨੈਲ ਸਿੰਘ ਭੌਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਰਹੇ, ਲੰਬਾ ਵਕਤ ਮੈਂਬਰ ਰਹੇ ਔਰ ਪ੍ਰੋਮੀਨੈਂਟ ਟੋਡਾ ਗਰੁੱਪ ਨਾਲ ਇਹਨਾਂ ਦਾ ਨਾਮ ਵੱਜਦਾ ਸੀ, ਸੁਖਦੇਵ ਸਿੰਘ ਭੌਰ ਉਹਨਾਂ ਦੇ ਬੇਟੇ ਨੇ। ਚਲੋ ਚੰਗੀ ਗੱਲ ਹੈ, ਰਿਸਪੌਂਡ ਕੀਤਾ, ਪਰ ਮੈਂ ਸਮਝਦਾ ਵੀ ਇਹ ਜਿਸ ਲੈਵਲ ਦੇ ਉੱਤੇ ਅਟੈਕ ਦੀ ਸ਼ੁਰੂਆਤ ਹੈ, ਕਿਉਂਕਿ ਇਹਦੇ 'ਚ ਦੋ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਇੱਕ ਤਾਂ ਇਸ ਕਿਸਮ ਦੇ ਮਾਮਲੇ ਜਦੋਂ ਸਾਰੀ ਕੌਮ ਨੂੰ ਉਹ ਕਿਸੇ ਚੀਜ਼ 'ਚ ਲਬੇੜਨਾ ਚਾਹੁੰਦੇ ਨੇ ਤਾਂ ਪਹਿਲਾ ਪਾਰਟ ਤੋਂ ਖਾਲਿਸਤਾਨ ਔਰ ਖਾਲਿਸਤਾਨ ਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ ਲਾਈਨ
ਜੀ। ਪਰ ਇੱਕ ਤਬਕਾ ਸਾਡੇ ਦਾ ਜਿਹੜਾ ਗਟ ਰਿਐਕਸ਼ਨ ਹੁੰਦਾ ਹੈ ਕਿ ਜੀ ਵੀ ਆਰ ਨਾਟ ਖਾਲਿਸਤਾਨੀ ਜੀ ਅਸੀਂ ਔਰ ਇਹ ਵੀ ਉਹ ਚਾਹੁੰਦੇ ਹੁੰਦੇ ਨੇ ਕਿ ਭਾਈ ਫਿਰ ਉਹਨੂੰ ਵੀ ਆਧਾਰ ਬਣਾ ਕੇ ਜਦੋਂ ਇਹ ਕਹਿੰਦੇ ਨੇ ਜੀ ਇਹ ਸਾਰੇ ਨਹੀਂ ਚਾਹੁੰਦੇ, ਇੱਕ ਤਬਕਾ ਹੈ ਜੀ ਉਹ ਕਰਦਾ। ਸੋ ਇਸ ਗੱਲ ਦੇ ਉੱਤੇ ਔਰ ਈਵਨ ਅਮਰੀਕਾ 'ਚ ਜਦੋਂ ਪੋਸਟ 9/11 ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ ਸ਼ੁਰੂ ਹੋਏ ਤੇ ਇੱਕ ਜ਼ਾਹਰ ਸੀ ਕਿ ਵੀ ਟਾਰਗੇਟ ਤਾਂ ਮੁਸਲਮਾਨ ਹੀ ਸਮਝ ਕੇ ਉਹ ਕਰਦੇ ਸੀ ਵੀ ਜਿਹਨੂੰ ਮਿਸਟੇਕਨ ਆਈਡੈਂਟੀਟੀ ਕਿਹਾ ਜਾਂਦਾ। ਇੱਕ ਤਬਕੇ ਦਾ ਇਹ ਵੀ ਸ਼ੁਰੂ ਹੋ ਗਿਆ ਸੀ ਜੀ ਵੀ ਆਰ ਨਾਟ ਮੁਸਲਿਮਸ। ਸੋ ਮੈਂ ਇਸ ਦਾ ਖਿਲਾਫ ਸਖਤ ਸਟੈਂਡ ਲਿਆ ਸੀਗਾ। ਮੈਂ ਕਿਹਾ ਜੀ ਬਿਲਕੁਲ ਇਹ ਸਟੇਟਮੈਂਟ ਠੀਕ ਨਹੀਂ ਹੈ। ਇਹਦਾ ਮਤਲਬ ਹੈ ਵੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਸਾਨੂੰ ਤੁਸੀਂ ਕੁਛ ਨਾ ਕਹੋ, ਮੁਸਲਮਾਨ ਜਿਹੜੇ ਨੇ ਉਹਨਾਂ ਉਹਦਾ ਤੇ ਨਿਸ਼ਾਨਾ ਤੁਹਾਡਾ ਜੇ ਹੈ ਤੇ ਸਾਨੂੰ ਕੋਈ ਤਾਂ ਇਵੇਂ ਨਹੀਂ ਹੈ। ਕਿਉਂਕਿ ਗੱਲ ਤਾਂ ਕਿਤੇ ਵੀ ਜਿਹੜਾ ਹੇਟ ਕ੍ਰਾਈਮ ਹੈ ਕਿਸੇ ਦਾ ਕੌਣ ਕੀ ਕਰਦਾ ਹੈ, ਉਸਾਮਾ ਨੇ ਕੀ ਕੀਤਾ, ਦੂਜਿਆਂ ਨੇ ਉਹ ਜਵਾਬਦੇਹ ਹੋਣਗੇ ਆਪਣੀਆਂ ਕਰਤੂਤਾਂ ਦੇ ਲਈ। ਲੇਕਿਨ ਕਿਸੇ ਹੋਰ ਨੂੰ ਤੁਸੀਂ ਇਸ ਕਰਕੇ ਕਿ ਕੋਈ ਮੁਸਲਮਾਨ ਮਜ਼ਹਬ ਦਾ ਹੈ ਉਹਨੂੰ ਨਫ਼ਰਤ ਦਾ ਸ਼ਿਕਾਰ ਬਣਾਓ। ਸੋ ਇਸੇ ਤਰ੍ਹਾਂ ਜਦੋਂ ਇਹ ਸਿੱਖਾਂ ਨੂੰ ਖਾਲਿਸਤਾਨੀ ਕਹਿਣਾ ਇਹਨਾਂ ਨੇ ਗਾਲ ਬਣਾਇਆ ਹੋਇਆ, ਸਾਨੂੰ ਪ੍ਰਾਊਡਲੀ ਇਹ ਕਹਿਣਾ ਚਾਹੀਦਾ ਹੈ ਜੀ ਅਸੀਂ ਜਿਵੇਂ ਜਗਮੀਤ ਸਿੰਘ ਕੈਨੇਡਾ ਤੋਂ ਲੈ ਕੇ ਉਹਨਾਂ ਦੇ ਸਾਰੇ ਪੋਲੀਟੀਸ਼ੀਅਨਸ ਨੇ ਕਿਹਾ ਕਿ ਵੀ ਠੀਕ ਹੈ ਕਿਸੇ ਦਾ ਵਿਊ ਫਾਰ ਹੋ ਸਕਦਾ ਹੈ ਜਾਂ ਅਗੇਂਸਟ ਹੋ ਸਕਦਾ ਹੈ, ਲੇਕਿਨ ਖਾਲਿਸਤਾਨ ਦੀ ਗੱਲ ਕਰਨਾ ਇਹ ਵਿਦਨ ਦਾ ਸਿਸਟਮ ਹੈ ਔਰ ਇਹ ਕੋਈ ਕਾਨੂੰਨ ਦੀ ਅਵਗਿਆ ਨਹੀਂ। ਸੋ ਇਸ ਗੱਲ ਦਾ ਧਿਆਨ ਰਹੇ। ਦੂਸਰਾ ਅਸੀਂ ਸਮਝਦੇ ਹਾਂ ਵੀ ਇਹ ਨਿਪ ਦਾ ਈਵਲ ਇਨ ਦਾ ਬਡ ਇਹਨਾਂ ਨੇ ਸ਼ੁਰੂਆਤ ਕੀਤੀ ਹੈ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਇਸ ਕਿਸਮ ਦੀਆਂ ਸਟੋਰੀਜ਼ ਵੀ ਪਲਾਂਟ ਹੋਣਗੀਆਂ, ਕੁਝ ਕਰਤੂਤਾਂ ਵੀ ਹੋਣਗੀਆਂ। ਸੋ ਸਾਡੀਆਂ ਗੁਰਦੁਆਰਾ ਮੈਨੇਜਮੈਂਟਸ ਦੇਖੋ ਸਾਡੇ ਕੋਲ ਕੋਈ ਹੋਰ ਬਾਹਰ ਇੰਸਟੀਟਿਊਸ਼ਨਸ ਨਹੀਂ ਬਚੀਆਂ ਹੋਈਆਂ ਜਿਨ੍ਹਾਂ ਦੇ ਥੱਲੇ ਅਸੀਂ ਕੋਈ ਬਿਲਟ ਵੀ ਨਹੀਂ ਕੀਤੀਆਂ। ਅਸੀਂ ਲੈ ਦੇ ਕੇ ਗੁਰਦੁਆਰੇ ਹੀ ਸਾਡੇ ਸੈਂਟਰ ਨੇ, ਰਿਲੀਜੀਅਸ ਵੀ, ਸੋਸ਼ਲ ਵੀ, ਪੋਲੀਟੀਕਲ ਵੀ, ਆਰਥਿਕ ਤੌਰ ਤੇ ਵੀ। ਜਦੋਂ ਕੋਈ ਹੁੰਦਾ ਹੈ ਆ ਕੇ ਗੁਰਦੁਆਰੇ ਹੀ ਆਪਣੀ ਲੋੜ ਦੱਸਦਾ ਹੈ। ਇਸ ਕਰਕੇ ਕਈ ਥਾਂ ਮੰਦਰਾਂ ਦੀ ਹੈਲਪ ਕਰਨ ਦੇ ਵਿੱਚ ਵੀ ਬਣਾਉਣ ਦੀ ਆ ਕੇ ਗੁਰਦੁਆਰਿਆਂ ਨੇ ਕੀਤਾ ਕਿ ਜੀ ਉੱਥੇ ਕੋਈ ਮੰਗਣ ਆ ਗਿਆ ਜੀ ਮੰਦਿਰ ਅਸੀਂ ਬਣਾਓ, ਕਹਿੰਦੇ ਜੀ ਕੋਈ ਗੱਲ ਨਹੀਂ ਤੁਸੀਂ ਆਪਣਾ ਬਣਾਓ। ਸੋ ਗੁਰਦੁਆਰਾ ਮੈਨੇਜਮੈਂਟਸ ਨੂੰ ਥੋੜਾ ਜਿਹਾ ਉਹ ਇਹਨਾਂ ਦੇ ਇੰਡੀਅਨ ਕੌਂਸੂਲੇਟਸ ਦੂਸਰਿਆਂ ਦੇ ਪ੍ਰਭਾਵ ਤੋਂ ਨਿਕਲਣ ਦੀ ਲੋੜ ਹੈ। ਇਹ ਹੁਣ ਆਰ ਪਾਰ ਦੀ ਲੜਾਈ ਹੈ ਸਾਡੀ ਹਕੂਮਤ ਦੇ ਨਾਲ। ਔਰ ਜਿਹੜੀਆਂ ਸਿੱਖ ਧਿਰਾਂ ਖਾਸ ਤੌਰ ਤੇ ਜਿਹੜੀਆਂ ਗੁਰਦੁਆਰੇ ਤੇ ਕਾਬਜ਼ ਨੇ, ਜੇ ਇਸ ਪੀਰੀਅਡ ਦੇ ਵਿੱਚ ਕੋਈ ਕਮਜ਼ੋਰੀ ਦਿਖਾਈ, ਹੁਣ ਅੱਜ ਪੰਜਾਬ ਦੇ ਵਿੱਚ ਅਕਾਲੀ ਦਲ 100 ਸਾਲ ਦੀ ਜਿਹਦੀ ਹਿਸਟਰੀ ਹੈ ਕਿਉਂ ਇਰਰੈਲੇਵੈਂਟ ਹੋ ਗਏ, ਕਿਉਂ ਇੱਕ ਜਾਂ ਦੋ ਸੀਟਾਂ ਤੇ ਮਹਿਦੂਦ ਹੋ ਗਏ। ਇੱਕ ਅੱਧੀ ਤਾਂ ਉਹਨੇ ਆਲੀ ਨੇ ਆਪਣੇ ਸਿਰ ਤੇ ਕੱਢੀ ਹੈ, ਇੱਕ ਬਹੁਜਨ ਦੀ ਹੈ। ਅੱਜ ਕਿਉਂ ਕਿਉਂਕਿ ਅਕਾਲੀਆਂ ਨੇ ਹੌਲੀ ਹੌਲੀ ਪਹਿਲਾਂ ਸਿੱਖ ਪਾਰਟੀ ਤੋਂ ਪੰਜਾਬੀ ਪਾਰਟੀ ਬਣੀ, ਬਾਦਲ ਨੇ 1997 ਚ ਲਿਆ ਕੇ ਖੜਾ ਕੀਤਾ, ਫਿਰ ਸਾਜ਼ਿਸ਼ੀ ਮਾਹੌਲ ਚ ਸੌਦਾ ਸਾਧ ਨੂੰ ਮਾਫ ਕਰਾਉਣ ਚ ਮੂਹਰੇ RSS ਦੇ ਅੱਗੇ ਮੱਥਾ ਟੇਕਿਆ, ਦੂਜਾ ਤੀਜਾ। ਔਰ ਅਲਟੀਮੇਟਲੀ ਅੱਜ ਪੰਜਾਬ 'ਚ ਜਿਹੜਾ ਸਿੱਖੀ ਦੀ ਗੱਲ ਦੀ ਆਵਾਜ਼ ਦਿੰਦਾ ਹੈ, ਕਿਉਂ ਸਿੱਖ ਨੌਜਵਾਨ ਝੁਰਮਟ ਬਣਾ ਕੇ ਉੱਥੇ ਖਲੋ ਜਾਂਦੇ ਨੇ, ਕਿਉਂਕਿ ਇਹ ਸਾਡਾ ਮੁੱਢ ਹੈ। ਔਰ ਇਹੀ ਮੈਂ ਅਪੀਲ ਵੀ ਕਰਨਾ ਚਾਹੁੰਦਾ ਆਸਟ੍ਰੇਲੀਅਨ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਨੂੰ ਜਾਂ ਜਿਹੜੀਆਂ ਸੰਸਥਾਵਾਂ ਵੀ ਨੇ ਜਿਨ੍ਹਾਂ ਨੇ ਮਾਰਚ ਕਰਵਾਉਂਦੇ ਨੇ ਜਾਂ ਦੂਜੇ, ਕਿ ਆਪਣੇ ਜਿਹੜਾ ਸਾਡਾ ਮਕਸਦ ਹੈ ਕੌਮੀ ਘਰ ਖਾਲਿਸਤਾਨ ਦਾ, ਉਸ ਤੋਂ ਡਿਸਟੈਂਸ ਮਤ ਕਰੋ। ਮਤ ਇੰਡੀਅਨ ਐਮਬੈਸੀਆਂ ਕੌਂਸੂਲੇਟਾਂ ਨੂੰ ਗੁਰਦੁਆਰਿਆਂ ਦੇ ਵਿੱਚ ਵਾੜੋ। ਆਲਰੇਡੀ ਲਾਈਨ ਉਹਨਾਂ ਦੇ ਬਾਈਕਾਟ ਦੀ ਹੈ। ਅਲਟੀਮੇਟਲੀ ਅਦਰਵਾਈਜ਼ ਜਿੰਨਾ ਮਰਜ਼ੀ ਕੋਈ ਪਾਵਰਫੁਲ ਹੋਏ, ਬਾਦਲ ਤੋਂ ਪਾਵਰਫੁਲ ਤਾਂ ਕੋਈ ਨਹੀਂ ਸੀ, 5 ਵਾਰ ਚੀਫ ਮਿਨਿਸਟਰ ਰਿਹਾ, ਸਾਰਾ ਟੱਬਰ ਅੱਧੀ ਸਦੀ ਤੋਂ ਬੈਠਾ ਸੀ, ਉਹ ਸਾਰੇ ਦੇ ਉੱਤੇ ਕਬਜ਼ਾ ਕਰਕੇ ਸਾਰੇ ਨੂੰ ਉਹਨਾਂ ਨੇ ਅਕਾਲ ਤਖਤ ਰੈਲੇਵੈਂਟ ਕਰਤਾ, ਸ਼੍ਰੋਮਣੀ ਕਮੇਟੀ ਰੈਲੇਵੈਂਟ, ਅੱਜ ਕਿੱਥੇ ਬੈਠੇ ਨੇ। ਸੋ ਇਹੀ ਅਸੀਂ ਬਾਹਰਲੀਆਂ ਗੁਰਦੁਆਰਾ ਕਮੇਟੀਆਂ ਨੂੰ ਵੀ ਜਿਹੜੇ ਨੇ, ਕੱਲਾ ਆਸਟ੍ਰੇਲੀਆ 'ਚ ਇਸ ਵੇਲੇ ਕਿਉਂਕਿ ਇਸ ਤੇ ਫੋਕਸ ਹੈ, ਹੋਰ ਵੀ ਜਿੱਥੇ ਕਿਤੇ ਨੇ, ਕਿ ਆਪਣੇ ਪੰਥ ਨਾਲ ਧਰੋਹ ਕਰਨਾ ਠੀਕ ਨਹੀਂ ਹੈ। ਪੰਥ ਦੇ ਨਾਲ ਖਲੋਵੋ, ਜੇ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਫਤਿਹ ਬੁਲਾ ਕੇ ਪਾਸੇ ਹੋ ਜਾਓ। ਔਰ ਗੁਰਦੁਆਰਿਆਂ ਦੇ ਵਿੱਚ ਸਾਡੇ ਉਹੀ ਜਿਹੜੇ ਕਿ ਪੰਥ ਦੀ ਗੱਲ ਨੂੰ, ਅਦਰਵਾਈਜ਼ ਫਿਰ ਇਹ ਪੜਨ ਲਈ ਥੋੜੀ ਹੈ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਅੱਜ ਤੁਹਾਡਾ ਹਾਲ ਕੀ ਕੀਤਾ ਹੋਇਆ ਉਹਨਾਂ ਨੇ ਭਾਰਤ ਦੇ ਨਕਸ਼ੇ। ਸੋ ਇਹ ਅਸੀਂ ਸਮਝਦੇ ਹਾਂ ਕਿ ਇਹ ਅਜੇ ਸ਼ੁਰੂਆਤ ਹੈ। ਆਉਣ ਵਾਲੇ ਪੀਰੀਅਡ 'ਚ ਇਹ ਰਾਹ ਔਰ ਇਹਨਾਂ ਦੀਆਂ ਏਜੰਸੀਆਂ ਹੋਰ ਵੀ ਖਤਰਨਾਕ ਖੇਡ ਖੇਡਣਗੀਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਨੇ ਨੇ ਬ੍ਰੇਕ ਫਿਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਓੰਕਾਰ
ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਤੋਂ ਬੀਬੀ ਵਿਨੀ ਕੌਰ ਜੀ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜਾ ਸਵਾਲ ਹੈ ਉਹ ਪੁੱਛਿਆ ਹੈ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਯੂਕੇ ਤੋਂ ਭੈਣ ਜੀ ਵਿਨੀ ਕੌਰ ਔਰ ਉਹਨਾਂ ਦੇ ਮਾਤਾ ਜੀ ਜਿਹੜੇ ਕਿ ਸਾਡੇ ਰੈਗੂਲਰ ਵਿਊਅਰ ਨੇ, ਉਹ ਆਪਣੀ ਇਨਪੁਟ ਵੀ ਭੇਜਦੇ ਨੇ, ਥੋੜ੍ਹਾ ਬਹੁਤ ਰਿਸਰਚ ਵਰਕ ਵੀ ਉਹਨਾਂ ਦਾ ਹੁੰਦਾ ਹੈ ਜੋ ਕੌਮ ਨਾਲ ਸੰਬੰਧਿਤ ਹੈ, ਔਰ ਉਹਨਾਂ ਨੇ ਪਰਸਨਲ ਵੀ ਗੁਫ਼ਤਗੂ ਕੀਤੀ। ਔਰ ਕਿਉਂਕਿ ਉਹਨਾਂ ਦੀ ਇਹ ਚਾਹਨਾ ਹੈ ਕਿ ਵੀ ਬਹੁਤ ਸਾਰੇ ਜਿਹੜੇ ਜ਼ਿੰਦਗੀ ਦੇ ਇੱਕ ਖਾਸ ਪੜਾਅ 'ਤੇ ਸਿੱਖੀ ਵੱਲ ਮੁੜੇ ਨੇ ਔਰ ਆਪਣੇ ਆਪ ਨੂੰ ਉਹ ਸਿੱਖ ਇਤਿਹਾਸ, ਗੁਰਬਾਣੀ ਔਰ ਬਾਕੀ ਸਿੱਖ ਰਵਾਇਤਾਂ ਤੋਂ ਜਾਣੂ ਕਰਵਾਉਣਾ ਚਾਹੁੰਦੇ ਨੇ, ਔਰ ਬਹੁਤ ਸਾਰਾ ਜਿਹੜਾ ਉਹ ਨਾ ਤਾਂ ਮਿਲਦਾ ਹੈ ਉਸ ਕਿਸਮ ਦਾ ਲਿਟਰੇਚਰ ਵੀ। ਔਰ ਜ਼ਾਹਰ ਹੈ ਕਿ ਵੀ ਜਦੋਂ ਤੁਸੀਂ ਕਿਸੇ ਸਫ਼ਰ 'ਤੇ ਹੁੰਦੇ ਹੋ ਤੁਹਾਨੂੰ ਇੱਕ ਗਾਈਡ ਦੀ ਲੋੜ ਹੁੰਦੀ ਹੈ, ਜਾਂ ਤੁਹਾਨੂੰ ਜਿਹੜੀ ਵਿਚਾਰ ਚਰਚਾ ਗੋਸ਼ਟੀ 'ਚੋਂ ਹੀ ਅਸੀਂ ਸਿੱਖਦੇ। ਸੋ ਉਹਨਾਂ ਦੀ ਇੱਕ ਲਿਖਤ ਜਿਹੜੀ ਮੈਨੂੰ ਆਈ ਔਰ ਉਹ ਇਨ ਟੱਚ ਵੀ ਨੇ, ਉਹਦੇ 'ਚ ਬਹੁਤ ਸਾਰੇ ਉਹਨਾਂ ਨੇ ਜਿਹੜੇ ਉਹਨਾਂ ਦੇ ਸਵਾਲ ਨੇ, ਰੂਹਾਨੀ ਕੁਐਸਟ ਵੀ ਹੈ। ਪਰ ਮੈਂ ਇਸ ਵੇਲੇ ਵਕਤ ਦੀ ਨਜ਼ਾਕਤ ਨੂੰ ਦੇਖਦੇ ਹਾਂ ਸਿਰਫ ਇੱਕ ਉਹਦੇ 'ਚੋਂ ਪਿਕ ਕੀਤਾ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਦੋਂ ਅਸੀਂ ਇਹ ਆਪਸ 'ਚ ਉਹਨਾਂ ਨੇ ਕਿਹਾ ਵੀ ਅਸੀਂ ਡਿਸਕਸ ਵੀ ਕਰ ਰਹੇ ਸੀ ਕਿ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਇੱਕ ਪੂਰੀ ਫੌਜ ਰੇਜ਼ ਕੀਤੀ ਸੀ ਜਦੋਂ 4 ਜੰਗਾਂ ਵੀ ਉਹਨਾਂ ਨੇ ਲੜੀਆਂ, ਉਸ ਤੋਂ ਬਾਅਦ ਉਹਦਾ ਕੀ ਹੋਇਆ ਜਾਂ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਤੱਕ ਪਹੁੰਚਦੇ ਆ ਐਸਾ ਕਿ ਉਹਨਾਂ ਨੂੰ ਕਹਿਣਾ ਪਿਆ ਕਿ ਭਾਈ ਮੈਂ ਹੁਣ ਖਾਲਸਾ ਪ੍ਰਗਟ ਕਰਾਂਗਾ ਜਿਹੜਾ ਪਛਾਣਿਆ ਜਾਏਗਾ ਸਾਰਿਆਂ ਦੇ ਵਿੱਚ ਕਿ ਵੀ ਇਸ ਸਾਰੇ 'ਚ ਕੀ ਹੋਇਆ। ਹਾਲਾਂ ਮੈਂ ਇਹ ਵੀ ਦੱਸਦੇ ਹਾਂ ਕਿ ਵੀ ਸਾਡਾ ਜੋ ਵੀ ਇਸ ਦੇ ਉੱਤੇ ਟੇਕ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਧਾਰਮਿਕ ਸਿਆਸੀ ਜਿਹੜੇ ਉਹ ਸਵਾਲ ਵੀ ਲਵਾਂਗੇ ਕਿ ਦੇਖੋ ਕੁਛ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਜਿਹੜਾ ਵਿੱਚ ਮਿਸਿੰਗ ਲਿੰਕ ਵੀ ਨੇ। ਔਰ ਕਿਉਂਕਿ ਕੋਈ ਵੀ ਆਥੈਂਟਿਕ ਹਿਸਟਰੀ ਇਵਨ ਸ਼੍ਰੋਮਣੀ ਕਮੇਟੀ ਨੇ ਵੀ ਇਹਨਾਂ ਵਰਿਆਂ ਦੇ ਵਿੱਚ 10 ਗੁਰੂ ਸਾਹਿਬਾਨ ਨਾਲ ਸੰਬੰਧਿਤ ਵੀ, ਇਸ ਲਈ ਹਰ ਇੱਕ ਨੇ ਆਪੋ ਆਪਣਾ ਕੁਛ ਨਾ ਕੁਛ ਜਿਹੜਾ ਕੁਛ ਰੈਲੇਵੈਂਟ ਸੋਰਸ ਨੇ, ਕੁਛ ਇਰਰੈਲੇਵੈਂਟ ਨੇ, ਕੁਛ ਕਿਆਸ ਰਾਈਆਂ ਨੇ। ਪਰ ਜਿੰਨੀ ਕੁ ਮੈਨੂੰ ਸਮਝ ਆਈ ਇਸ ਪੀਰੀਅਡ ਦੀ ਕਿ 6ਵੇਂ ਪਾਤਸ਼ਾਹ ਨੇ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਜਿਹੜੀ ਉਹਨਾਂ ਨੇ ਲੜੀ, ਜਿਹੜੀ ਕਰਤਾਰਪੁਰ ਇਹ ਰਾਵੀ ਦੇ ਕੰਢੇ ਵਾਲਾ ਕਰਤਾਰਪੁਰ ਨਹੀਂ ਹੈ, ਇਹ ਜਲੰਧਰ ਅੰਮ੍ਰਿਤਸਰ ਰੋਡ ਦੇ ਉੱਤੇ ਜਲੰਧਰ ਤੋਂ 15 ਕਿਲੋਮੀਟਰ ਦੂਰ ਕਰਤਾਰਪੁਰ ਸਾਹਿਬ ਹੈ। 5ਵੇਂ ਪਾਤਸ਼ਾਹ ਨੇ ਇਹਨੂੰ ਵਸਾਇਆ ਸੀ ਔਰ ਉਸ ਤੋਂ ਬਾਅਦ ਉਹਨਾਂ ਦੀ ਅਖੀਰਲੀ ਜੰਗ ਸੀ ਔਰ ਫਿਰ ਉਹਨਾਂ ਨੇ ਜ਼ਿੰਦਗੀ ਦੇ ਅਖੀਰਲੇ 18 ਸਾਲ ਜਿਹੜੇ ਨੇ ਉਹ ਕੀਰਤਪੁਰ ਸਾਹਿਬ ਜਿਹੜਾ ਉਹਨਾਂ ਨੇ ਵਸਾਇਆ। ਜ਼ਾਹਰ ਹੈ ਉਸ ਵੇਲੇ ਦੀ ਰਿਆਸਤ ਕਹਿਲੂਰ ਦਾ ਹਿੱਸਾ ਸੀ ਔਰ ਕਹਿਲੂਰ ਦੇ ਰਾਜੇ ਜਿਹੜਾ ਸੀ ਉਸ ਨੂੰ ਜਿਹੜੇ 52 ਰਾਜੇ ਗੁਰੂ ਸਾਹਿਬ ਨੇ ਗਵਾਲੀਅਰ ਦੀ ਕੈਦ ਚੋਂ ਛੁਡਾਏ ਉਸ ਵੇਲੇ ਦੇ ਜਹਾਂਗੀਰ ਬਾਦਸ਼ਾਹ ਦੀ ਗਵਾਲੀਅਰ ਦੇ ਕਿਲੇ ਚੋਂ, ਉਹਨਾਂ ਚੋਂ ਇੱਕ ਸੀ। ਕੀਮਤ ਦੇ ਕੇ ਉਹਨਾਂ ਨੇ ਉਹ ਲਿਆ ਔਰ ਜਦੋਂ 18 ਸਾਲ ਉੱਥੋਂ ਰਹਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਚਾਰ ਦੌਰੇ ਜਾਂ ਉਹਨਾਂ ਦੀ ਬਾਕੀਆਂ ਬਾਰੇ ਤਾਂ ਵੇਰਵੇ ਨੇ, ਲੇਕਿਨ ਇਹ ਅਸੀਂ ਜ਼ਰੂਰ ਪੜ੍ਹਦੇ ਹਾਂ ਕਿ ਜਦੋਂ ਗੁਰੂ ਹਰਰਾਏ ਸਾਹਿਬ ਨੂੰ ਉਹਨਾਂ ਨੇ ਗੁਰਗੱਦੀ ਦਿੱਤੀ, ਜਿਹੜੇ ਉਹਨਾਂ ਦੇ ਪੋਤੇ ਸੀ, ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਲੜਕੇ, ਤੇ 2200 ਘੋੜ ਸਵਾਰ ਜਿਹੜੇ ਨੇ ਉਹ ਉਹਨਾਂ ਦੇ ਨਾਲ ਸੀ ਜਿਹੜੇ ਟਰਾਂਸਫਰ ਹੋਏ ਔਰ ਉਹਨਾਂ ਨੇ ਗੁਰੂ ਹਰਰਾਏ ਸਾਹਿਬ ਨੂੰ ਇਹ ਫਰਮਾਇਆ ਕਿ ਬਈ ਤੁਹਾਨੂੰ ਲੋੜ ਨਹੀਂ ਪੈਗੀ ਜੰਗ ਦੀ, ਪਰ ਹਮੇਸ਼ਾ ਤੁਸੀਂ ਤਿਆਰੀ ਦੇ ਵਿੱਚ ਰਹਿਣਾ ਔਰ ਇਹ 2200 ਘੋੜ ਸਵਾਰ ਤੁਹਾਡੇ ਔਰ ਇੱਕ ਦੋ ਵਾਕਿਆਤ ਜਿਹੜੇ ਇਤਿਹਾਸ ਦੇ ਅਸੀਂ ਫਿਰ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਜਦੋਂ ਦਾਰਾ ਸ਼ਿਕੋ ਜਿਹੜਾ ਔਰੰਗਜ਼ੇਬ ਤੋਂ ਐਸਕੇਪ ਕਰਕੇ ਭੱਜ ਰਿਹਾ ਹੈ, ਉਹ ਬਿਆਸਾ ਦੇ ਕੰਢੇ ਆਉਂਦਾ ਹੈ ਔਰ ਉਹ ਗੁਰੂ ਸਾਹਿਬ ਤੱਕ ਮੈਸੇਜ ਭੇਜਦਾ ਹੈ ਕਿ ਵੀ ਮੈਨੂੰ ਜਿਹੜੀ ਹੈ ਉਹ ਸੇਫ ਐਗਜ਼ਿਟ ਦਿਵਾਓ। ਗੁਰੂ ਸਾਹਿਬ ਉਹਨਾਂ ਦੇ ਨਾਲ ਆ ਜਾਂਦੇ ਨੇ, ਸਾਰੀਆਂ ਬੇੜੀਆਂ ਜਿਹੜੀਆਂ ਨੇ
ਉਹਨਾਂ ਨੂੰ ਲੈ ਲੈਂਦੇ ਨੇ ਕਿ ਭਾਈ ਵਾਟਰ ਗੇਮਸ ਚੱਲ ਰਹੀਆਂ ਸਿੱਖਾਂ ਦੀਆਂ, ਦਾਰਸ਼ਕੋ ਸੇਫਲੀ ਨਿਕਲ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਬਾਅਦ 'ਚ ਉਹਦਾ ਇੱਕ ਕਲੋਜ਼ ਸਾਥੀ ਹੀ ਗਦਾਰੀ ਕਰਕੇ ਉਹਨੂੰ ਫੜਾ ਦਿੰਦਾ ਹੈ ਔਰ ਬੜੀ ਕਰੂਅਲੀ ਉਹਨੂੰ ਦਾਰਸ਼ਕੋ ਨੂੰ ਔਰੰਗਜ਼ੇਬ ਉਸ ਨੂੰ ਮਾਰ ਦਿੰਦਾ ਹੈ। ਔਰ ਇਸੇ ਹੀ ਕੰਟੈਕਸਟ ਦੇ ਵਿੱਚ ਫਿਰ ਗੁਰੂ ਹਰਰਾਏ ਸਾਹਿਬ ਨੂੰ ਤਲਬ ਕੀਤਾ ਜਾਂਦਾ ਔਰੰਗਜ਼ੇਬ ਵੱਲੋਂ, ਜਦੋਂ ਉਹ ਸਾਰੇ ਆਪਣੇ ਭਰਾਵਾਂ ਦੇ ਵਿਰੋਧ ਤੋਂ ਸੁਰਖਰੂ ਹੋ ਜਾਂਦਾ, ਉਹ ਰਾਮ ਰਾਏ ਨੂੰ ਭੇਜਦੇ ਨੇ ਆਪਣੇ ਬੇਟੇ ਨੂੰ, ਇੱਕ ਵੱਖਰਾ ਫਿਰ ਇਤਿਹਾਸਕ ਚ। ਸੋ ਇਹ ਅਸੀਂ ਸਬੂਤ ਦੇਖਦੇ ਹਾਂ ਕਿ ਵੀ ਇਸ ਜਿਹੜੇ 2200 ਘੋੜ ਸਵਾਰ ਗੁਰੂ ਹਰਰਾਏ ਸਾਹਿਬ ਦੇ ਨਾਲ ਰਹੇ। 8ਵੇਂ ਪਾਤਸ਼ਾਹ ਤੱਕ ਪਹੁੰਚਦੇ ਆ, ਉਹ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ 5 ਸਾਲ ਦੀ ਉਮਰ 'ਚ ਗੁਰਗੱਦੀ ਤੇ ਬੈਠਦੇ ਨੇ, ਲਗਭਗ 8-8.5 ਸਾਲ ਦੀ ਉਮਰ 'ਚ ਜੋਤੀ ਜੋਤ ਸਮਾਉਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਅਸੀਂ ਇੱਥੇ ਦੋ ਵਿਊ ਚਲੇ ਜਾਂਦੇ ਨੇ, ਕਿਉਂਕਿ ਇੱਕ ਪਾਸੇ ਗੁਰੂ ਸਾਹਿਬ ਦੀ ਸ਼ਹਾਦਤ ਜਦੋਂ ਅਸੀਂ ਕੀਨੋ ਵੱਡੋ ਕਲੂ ਮੈਂ ਸਾਕਾ ਅਲੋਕਾਰ ਸ਼ਹਾਦਤ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਨਾਲ ਦੇਖਦੇ ਹਾਂ, ਪਰ ਇੱਕ ਥਾਟ ਜਿਹਨੂੰ ਕਦੇ ਵੀ ਸਿੱਖਾਂ ਨੇ ਪਰਵਾਨਿਆ ਨਹੀਂ ਹੈ ਬਹੁਤਾ, ਔਰ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਸ਼ਾਇਦ ਹੈਡ ਆਫ ਦਾ ਹਿਸਟਰੀ ਡਿਪਾਰਟਮੈਂਟ ਸੀ ਫੌਜਾ ਸਿੰਘ, ਉਹਨਾਂ ਨੇ ਜਦੋਂ ਇਸ ਦੇ ਉੱਤੇ ਕੁਛ ਆਪਣੀ ਰਿਸਰਚ ਲਿਖੀ ਤਾਂ ਉਹ ਕੌਮ ਦੇ ਪਿੱਛੇ ਵੀ ਪਈ, ਉਹਨੂੰ ਵਾਪਸ ਵੀ ਪੋਲੀਟੀਕਲ ਰਿਬੈਲੀਅਨ, ਕਿਉਂਕਿ ਮੁਗਲਿਆ ਰਿਕਾਰਡ ਦੇ ਵਿੱਚ ਜਾਂ ਦੂਜਾ ਕਿਤੇ ਨਾ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਰੈਬੈਲ ਦੇ ਤੌਰ ਦੇ ਉੱਤੇ ਵੀ ਸਿਆਸੀ ਰਿਬੈਲੀਅਨ ਦੇ ਤੌਰ ਤੇ, ਹਾਲਾਂਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਇਨਫਲੂਐਂਸ ਬੇਸ਼ੱਕ ਗੁਰਗੱਦੀ ਮਿਲਣ ਤੋਂ ਇੱਕਦਮ ਬਾਅਦ ਉਹ ਆਉਂਦੇ ਨੇ ਕੀਰਤਪੁਰ ਸਾਹਿਬ ਤੋਂ ਹੋ ਕੇ, ਫਿਰ ਸਿੱਧੇ ਹੀ ਜਿਹੜੇ ਨੇ ਉਹ ਈਸਟ ਪਟਨਾ ਸਾਹਿਬ ਅਸਾਮ ਚਲੇ ਜਾਂਦੇ ਨੇ। ਔਰ ਅਸੀਂ ਜ਼ਿਕਰ ਕੀਤਾ ਸੀ ਉਹਨਾਂ ਦੀ ਸ਼ਹਾਦਤ ਵਾਲੇ ਦਿਨ ਕਿ ਉਹਨਾਂ ਨੇ ਈਵਨ ਟਰੂਸ ਕਰਵਾਇਆ ਅਹੋਮ ਰਾਜਿਆਂ ਦੀ ਜਿਹੜੀ ਬਗਾਵਤ ਨੂੰ ਦਬਾਉਣ ਲਈ। ਔਰੰਗਜ਼ੇਬ ਨੇ ਰਾਜਾ ਮਾਨ ਸਿੰਘ ਨੂੰ ਭੇਜਿਆ ਫੌਜ ਦੇ ਕੇ, ਔਰ ਉਹਦੀ ਅਹੋਮ ਰਾਜਾ, ਇਹ ਦੋਨੋਂ ਹੀ, ਕਿਉਂਕਿ ਰਾਜਾ ਮਾਨ ਸਿੰਘ ਵੀ ਉਹਦਾ ਹੀ ਇਹ ਮਹਿਲ ਸੀ ਜਿੱਥੇ ਅੱਜ ਬੰਗਲਾ ਸਾਹਿਬ ਗੁਰਦੁਆਰਾ ਹੈ, ਇਹ ਐਕਚੁਅਲੀ ਬੰਗਲਾ ਸੀ ਜੈ ਸਿੰਘ ਦਾ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆ ਕੇ ਪੜਾਅ ਕੀਤਾ ਸੀ। ਸੋ ਉਹ ਵੀ ਗੁਰੂ ਘਰ ਦਾ ਸ਼ਰਧਾਲੂ ਸੀ। ਔਰ ਜਿਨ੍ਹਾਂ 52 ਰਾਜਿਆਂ ਨੂੰ ਛਡਾਇਆ ਸੀ 6ਵੇਂ ਪਾਤਸ਼ਾਹ ਨੇ, ਉਹਨਾਂ ਚੋਂ ਇੱਕ ਜਿਹੜਾ ਰਾਜਾ ਰਤਨ ਰਾਏ ਜਾਂ ਉਹਨਾਂ ਦਾ ਕੋਈ ਹੋਰ ਅਸਾਮ ਦਾ ਰਾਜਾ ਵੀ ਸੀ। ਸੋ ਅਹੋਮ ਦੇ ਰਾਜੇ ਅਸਾਮ ਅਹੋਮ ਵਾਲਿਆਂ ਦੀ ਹੀ ਸੀ, ਉਹ ਵੀ ਸੀ। ਔਰ ਇਹ ਦੋਨੋਂ ਫੌਜਾਂ ਦੋਨੋਂ ਪਾਸੇ ਦੋਨੋਂ ਹੀ ਰਾਜਪੂਤ ਸੀ। ਔਰ ਜਦੋਂ ਆਮੋ ਸਾਹਮਣੇ ਫੌਜਾਂ, ਇੱਕ ਗੱਲ ਦਾ ਧਿਆਨ ਰਹੇ ਕਿ ਔਰੰਗਜ਼ੇਬ ਦੀ ਫੌਜ ਦਾ 1/3 ਜਿਹੜਾ ਹੈ ਉਹ ਰਾਜਪੂਤ ਫੌਜ ਸੀ। ਇਹ ਜਿਹੜੇ ਅੱਜ ਆਪਣੇ ਆਪ ਨੂੰ ਬੜੇ ਦੇਸ਼ ਭਗਤ ਔਰ ਸਾਰੇ ਮੁਸਲਮਾਨਾਂ ਨੂੰ ਮੁਗਲਾਂ ਨਾਲ ਜੋੜ ਕੇ ਟ੍ਰੇਟਰ ਬਣਾਉਣਾ ਚਾਹੁੰਦੇ ਨੇ, ਅਕਬਰ ਦਾ ਤਾਂ ਹੈ ਹੀ ਸੀ। ਔਰੰਗਜ਼ੇਬ ਦੀ ਫੌਜ ਦਾ ਵੀ 1/3 ਹਿੱਸਾ ਰਾਜਪੂਤ ਫੌਜ ਸੀ। ਉਹਨਾਂ ਨੂੰ ਧਾਰਮਿਕ ਆਜ਼ਾਦੀ ਸੀ। ਔਰ ਉੱਥੇ ਗੁਰੂ ਸਾਹਿਬ ਨੇ ਇਹਨਾਂ ਦਾ ਟਰੂਸ ਸਮਝੌਤਾ ਕਰਵਾਇਆ। ਔਰ ਧੋਬੜੀ ਜਿਹੜਾ ਸਾਹਿਬ ਗੁਰਦੁਆਰਾ ਜਿੱਥੇ ਮੌਜੂਦ ਹੈ, ਉੱਥੇ ਫਿਰ ਗੁਰੂ ਸਾਹਿਬ ਨੇ ਹਦਾਇਤ ਕੀਤੀ ਸੀ ਕਿ ਦੋਨੋਂ ਪਾਸੇ ਦੀਆਂ ਫੌਜਾਂ ਆਪਣੀਆਂ ਢਾਲਾਂ ਭਰ ਕੇ ਮਿੱਟੀ ਦੀਆਂ ਪਾਓ ਤਾਂ ਕਿ ਇਹ ਇੱਕ ਅਮਨ ਦੀ ਯਾਦਗਾਰ ਹੋਏ। ਸੋ ਇਹ ਮੈਂ ਸਮਝਦਾ ਵੀ ਸਬਜੈਕਟ ਟੂ ਹਿਸਟਰੀ ਹੋਏਗਾ ਫਰਦਰ ਕਿ ਕੀ ਸੋਰਸਿਸ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਪੋਲੀਟੀਕਲ ਲੈਵਲ ਦੇ ਉੱਤੇ ਕਿਵੇਂ ਉਸ ਸਾਰੇ ਪਾਰਟ ਨੂੰ ਲਿਆ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਰੈਗੂਲਰ ਆਰਮੀ ਹੋਣ ਦਾ, ਹਾਲਾਂਕਿ ਜਦੋਂ ਤੁਸੀਂ ਕਾਫਲਿਆਂ 'ਚ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੇ ਹੋ, ਜ਼ਾਹਰ ਹੈ ਘੋੜ ਸਵਾਰੀ ਸ਼ਸਤਰਬੱਧ ਉਹ ਤਾਂ ਪੂਰੇ ਨਾਲ ਹੋਣਗੇ। 10ਵੇਂ ਪਾਤਸ਼ਾਹ ਦੇ ਵੀ 5 ਸਾਲ ਤੱਕ ਗੁਰੂ ਸਾਹਿਬ ਪਟਨਾ ਸਾਹਿਬ ਦੇ ਵਿੱਚ ਰਹਿੰਦੇ ਨੇ ਅਨੰਦਪੁਰ ਸਾਹਿਬ ਆਉਣ ਤੋਂ ਪਹਿਲਾਂ, ਪਰ ਉਹਨਾਂ ਦੀ ਪੂਰੀ ਟ੍ਰੇਨਿੰਗ ਹੁੰਦੀ ਹੈ ਹਥਿਆਰਬੰਦ ਔਰ ਦੂਸਰੇ ਤੀਸਰੇ ਉਹਨਾਂ ਦੇ ਬਚਪਨ ਗੁਲੇਲਾਂ ਤੋਂ ਸ਼ੁਰੂ ਹੋ ਕੇ ਉਹ ਸਾਰੇ ਦੇ ਵਾਕਿਆ ਸਾਡੇ ਇਤਿਹਾਸ 'ਚ ਨੇ। ਹਾਂ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਖੁਦ ਗ੍ਰਿਫਤਾਰੀ ਦੇ ਲਈ ਦਿੱਲੀ ਵੱਲ ਜਾਂਦੇ ਨੇ ਤੇ ਉਹਨਾਂ ਦੇ ਨਾਲ 5 ਸਿੱਖਾਂ ਦਾ ਹੋਣਾ, ਔਰ ਇਹ ਪਰੰਪਰਾ ਵੀ ਰਹੀ ਜਿਨ੍ਹਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਨਾਲ ਵੀ 5 ਸਿੱਖ ਜਦੋਂ ਲਾਹੌਰ ਗਏ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪੁਰਾਣਾ ਜੀ, ਇਹ ਅਸੀਂ ਨਾਂ ਦੇਖਦੇ ਹਾਂ। ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵੀ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਊਦਾ ਜੀ, ਸ਼ਾਇਦ ਭਾਈ ਜੈਤਾ ਜੀ ਵੀ ਉਹਦਾ ਹਿੱਸਾ ਹੋਣ ਜਿਹੜੇ ਬਾਅਦ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ। ਪਰ ਉਸ ਪੀਰੀਅਡ 'ਚ ਅਸੀਂ ਇਹ ਕਿਤੇ ਨਹੀਂ ਦੇਖਦੇ ਕਿ ਫੌਜੀ ਲੈਵਲ ਤੇ। ਹਾਂ, ਇਹ ਜਿਹੜਾ ਪਾਰਟ ਬਹੁਤ ਵਾਰ ਸਾਡੇ ਇਸ ਨੂੰ ਬਿਆਨਿਆ ਜਾਂਦਾ ਹੈ ਕਿ ਜੀ ਜਦੋਂ ਉਹਨਾਂ ਦਾ ਸੀਸ ਭਾਈ ਜੈਤਾ ਲਿਆਇਆ ਜਾਂ ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਨੇ ਕੀਤਾ ਤੇ 10ਵੇਂ ਪਾਤਸ਼ਾਹ ਨੇ ਕਿਹਾ ਕਿ ਜੀ ਅੱਛਾ ਕੋਈ ਸਿੱਖ ਨਹੀਂ ਸੀ, ਮੈਂ ਐਸਾ ਖਾਲਸਾ ਬਣਾਵਾਂਗਾ ਜਿਹੜਾ ਲੱਖਾਂ 'ਚ ਪਛਾਣਿਆ ਜਾਏ। ਮੈਨੂੰ ਲੱਗਦਾ ਵੀ ਇਹ ਸਾਡੇ ਕਵੀਸ਼ਰ ਢਾਡੀਆਂ ਨੇ ਇਹਨੂੰ ਇੱਕ ਹੋਰ ਰੰਗ ਦੇ ਦਿੱਤਾ ਹੈ। ਸਿੱਖ 10ਵੇਂ ਪਾਤਸ਼ਾਹ ਤੱਕ ਪਹੁੰਚਦਿਆਂ ਵੀ
ਸਿੱਖੀ ਸਰੂਪ ਦੇ ਵਿੱਚ ਸਨ ਮੋਸਟ। ਪੱਗ ਬੰਨਣ ਦਾ ਵੀ ਉਹ ਤਾਂ ਕਲਚਰ ਦਾ ਹਿੱਸਾ ਹੀ ਸੀ। ਔਰ ਜਿਹੜੀ ਹੈ ਸ਼ਸਤਰ ਜਿਹੜੇ ਨੇ ਉਹ ਮੀਰੀ ਪੀਰੀ ਦਾ ਕਾਨਸੈਪਟ 6ਵੇਂ ਪਾਤਸ਼ਾਹ ਦੇ ਵੇਲੇ ਸੀ। ਹਾਂ, ਜਿਵੇਂ ਤੁਸੀਂ ਕਿਸੇ ਚੀਜ਼ ਨੂੰ ਕੋਡੀਫਾਈ ਕਰਨਾ ਕਹਿੰਦੇ ਹੋ, 5 ਹਥਿਆਰਾਂ ਦੇ ਰੂਪ 'ਚ 5 ਕਕਾਰ ਤਾਂ ਹੈ ਹੀ ਨੇ ਖਾਲਸੇ ਦੇ, ਜਿਹੜੇ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਵੀ ਸੀ ਕਿ ਜਿਹਨੇ ਮੇਰੇ ਦਰਸ਼ਨਾਂ ਨੂੰ ਆਣਾ 5 ਹਥਿਆਰ ਬੰਨ ਕੇ ਆਓ। ਹੁਣ 5 ਹਥਿਆਰ ਮੈਂ ਉਸ ਵੇਰਵੇ 'ਚ ਨਹੀਂ ਜਾਵਾਂਗਾ। ਸੋ ਮੁਕੰਮਲ ਜਿਹਨੂੰ ਫਿਰ ਬਾਅਦ ਦੇ ਵਿੱਚ ਜਦੋਂ ਨਿਹੰਗ ਸਿੰਘ ਦੇ ਰੂਪ 'ਚ ਖਾਲਸਾਈ ਸ਼ਸਤਰ ਵਿਦਿਆ ਦਾ ਅਸੀਂ ਦੇਖਦੇ ਹਾਂ, ਜਦੋਂ ਉਹਨਾਂ ਨੇ ਕਿਹਾ ਕਿ ਦੇ ਆਰ ਆਰਮ ਟੂ ਦਾ ਟੀਥ, 10ਵੇਂ ਪਾਤਸ਼ਾਹ ਦਾ ਹੁਕਮ ਸੀ ਕਿ ਜਿੰਨੇ ਹਥਿਆਰ ਚੁੱਕੇ ਜਾਂਦੇ ਨੇ ਚੁੱਕੋ। ਔਰ ਇਹ ਕਾਨਸੈਪਟ ਰਿਹਾ। ਔਰ ਜ਼ਾਹਰ ਹੈ ਕਿ ਜਿਹੜੀ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਸੀ ਉਹ 230 ਸਾਲ ਬਾਅਦ 1699 ਦੇ ਵਿੱਚ 10ਵੇਂ ਪਾਤਸ਼ਾਹ ਨੇ ਉਸ ਦੇ ਉੱਤੇ ਮੁਕੰਮਲ ਹੋਣ ਦੀ ਸਟੈਂਪ ਲਾਈ। ਔਰ ਸਰੀਰਕ ਤੌਰ ਦੇ ਉੱਤੇ ਗੁਰਗੱਦੀ ਦਾ ਸਿਲਸਿਲਾ ਵੀ 1708 ਤੱਕ ਪਹੁੰਚਦਿਆਂ ਖਤਮ ਕੀਤਾ। ਔਰ ਗੁਰੂ ਗ੍ਰੰਥ ਔਰ ਗੁਰੂ ਪੰਥ ਦਾ ਕਾਨਸੈਪਟ। ਉਸ ਤੋਂ ਬਾਅਦ ਹਰ ਸਿੱਖ ਦੇ ਲਈ ਜਿਹੜਾ 5 ਕਕਾਰੀ ਰੂਪ ਦੇ ਵਿੱਚ ਖਾਲਸੇ ਦਾ ਕਾਨਸੈਪਟ ਜਿਹੜਾ ਉਹ ਸਾਨੂੰ ਮਿਲਿਆ। ਔਰ ਇਹ 10ਵੇਂ ਪਾਤਸ਼ਾਹ ਨੇ ਉਹਨਾਂ 5 ਪਿਆਰਿਆਂ ਦੀ ਚੋਣ 80,000 ਦੇ ਇਕੱਠ ਚੋਂ ਕੀਤੀ। ਔਰ ਜਿਹੜੇ ਸਿੱਖੀ ਦੇ ਬੇਸਿਕ ਆਈਡੀਅਲ ਜਿਹੜੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਬੁਨਿਆਦ ਰੱਖੀ ਸੀ, ਉਹੀ 10ਵੇਂ ਪਾਤਸ਼ਾਹ ਨੇ ਸਟ੍ਰਿਕਟਲੀ ਜਿਹੜਾ ਐਨਫੋਰਸ ਕੀਤੇ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਪਰਮ ਨਾਸ ਤੁਸੀਂ ਖਾਲਸਾ ਹੋ। ਤੇ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ ਦੇ ਨਾਲ ਆਪਣਾ ਉਹਨਾਂ ਦੇ ਨਾਲ ਖਲੋਣ ਦੀ ਗੱਲ ਕੀਤੀ ਸੀ, ਉਹ 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਰਾਜ ਭਾਗ ਬਖਸ਼ਦਿਆਂ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕरें ਹਮਰੀ ਗੁਰਿਆਈ। ਹੁਣ ਗੁਰਬਾਣੀ ਵਿਚਾਰ ਅਸੀਂ ਨਹੀਂ ਕਰ ਪਾਵਾਂਗੇ, ਘੜੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੀ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।